ਸਾਡਾ ਕਿਸਾਨ ਵੀ ਬੜਾ ਜ਼ਾਲਮ ਹੈ। ਪਿੰਡ 'ਚ ਜ਼ਮੀਨਾਂ ਹਰ ਬੰਦੇ ਦੀਆਂ, ਘਰ ਦੀ ਸਬਜ਼ੀ ਨਹੀਂ ਕੋਈ ਬੀਜਦਾ। ਪਿੰਡਾਂ ਦੇ ਵਿੱਚ ਲੋਕ ਕੰਪਰੋਮਾਈਜ਼ ਕਰਦੇ ਨੇ ਆਪਣੇ ਨਾਲ। ਉਹ ਕਹਿੰਦੇ ਨੇ ਯਾਰ ਜਿਵੇਂ ਦੀ ਵੀ ਇਹ ਸਬਜ਼ੀ ਹੈ, ਕੋਸ਼ਿਸ਼ ਕਰੀਦੀ ਹੈ ਕਿ ਆਪਣੇ ਪੰਜਾਬ ਵਾਸਤੇ, ਲੋਕਾਂ ਵਾਸਤੇ, ਪੰਜਾਬੀਆਂ ਵਾਸਤੇ ਕੁਝ ਕਰ ਸਕੀਏ। ਪੰਜਾਬ ਉਦੋਂ ਹੀ ਬਚੇਗਾ ਜਦੋਂ ਪੰਜਾਬੀ ਬੋਲਣ ਵਾਲੇ ਬਚਣ। ਤੇ ਜਦੋਂ ਤੁਸੀਂ ਆੜਤੀ ਤੇ ਜਾ ਕੇ ਮੰਜੇ ਤੇ ਬਹਿ ਜਾਂਦੇ ਹੋ ਨਾ, ਤੇ ਫਿਰ ਤੁਸੀਂ ਆੜਤੀ ਦੇ ਮੁਤਾਬਕ ਚੱਲਣਾ ਪੈਣਾ। ਕਿ ਜਦੋਂ ਮੈਨੂੰ ਕੋਈ ਕਹਿੰਦਾ ਹੈ ਨਾ ਕਿ ਯਾਰ ਸਬਜ਼ੀ ਵਾਲੇ ਠੀਕ ਹੈ, ਤੇ ਮੈਂ ਨਾ ਖੁਸ਼ ਵੀ ਹੁੰਦਾ। ਤੇ ਇਹਨਾਂ ਨੂੰ ਚਾਹੀਦਾ ਕਿ ਕੋਈ ਅੱਧਾ ਘੰਟਾ ਕੱਢ ਕੇ ਤੇ ਡੇਲੀ ਮਾਰਕੀਟ ਵੀ ਜਾਣ ਕਰਨ, ਮੰਡੀ ਵੀ ਜਾਣ ਕਰਨ, ਕਿ ਪਤਾ ਲੱਗੇ ਇਹਨਾਂ ਨੂੰ ਕੀ ਬੀਜਣਾ ਹੈ। ਅੱਛਾ ਚਿੱਟਾ ਸੂਟ ਪਾ ਕੇ ਆਉਂਦੇ ਨੇ ਮੰਡੀ ਦੇ ਵਿੱਚ ਕਿ ਅਸੀਂ ਪਤਾ ਨਹੀਂ ਕੀ ਵੇਚਣ ਜਾ ਰਹੇ ਹਾਂ। ਸਾਡਾ ਬਿਜ਼ਨਸ ਐਸਾ ਹੈ ਕਿ ਥੋੜੀ ਜਿਹੀ ਇਨਵੈਸਟਮੈਂਟ ਤੇ ਇੱਕ ਅੱਛਾ ਰੋਜ਼ਗਾਰ ਬਣ ਜਾਂਦਾ। ਜਦੋਂ ਆਲੂ ਪਿਛਲੇ ਸਾਲ ਕਾਸ਼ਤ ਹੋਇਆ ਸੀ ਤੇ ਉਦੋਂ ਹੀ ਮੈਂ ਕਿਹਾ ਸੀ ਐਤਕੀ ਨਾ ਜਿਹੜੇ ਵੇਲੇ ਨਾਲ ਵੇਚ ਲੈਣਗੇ ਨਾ ਉਹੀ ਕਾਮਯਾਬ ਹੋਣ। ਮੈਨੂੰ ਨਹੀਂ ਲੱਗਦਾ ਕਿ ਸਬਜ਼ੀ ਦੇ ਕੰਮ 'ਚ ਕੋਈ ਇਤਨੀ ਮਿਹਨਤ ਕਰਦਾ ਹੈਗਾ ਕਿ ਮੈਂ 3 ਦਿਨ ਵੀ ਜਾਗ ਗਿਆ ਵਾਂ। अस्सलाम वालेकुम ਵਾਲੇਕੁਮ ਸਲਾਮ। ਭਾਈ, ਕੀ ਹਾਲ ਚਾਲ? ਅਲਹਮਦੁਲਿਲਾ ਫਾਈਨ, ਕਰਮ ਮੌਲਾ ਦਾ। ਭਾਈ ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਕੋਲ ਆਏ, ਸਾਨੂੰ ਤੁਸੀਂ ਟਾਈਮ ਦਿੱਤਾ। ਨਹੀਂ ਸਰ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਮੈਨੂੰ ਪੰਜਾਬ ਲਈ ਬੋਲਣ ਦਾ ਇੱਕ ਪਲੇਟਫਾਰਮ ਦਿੱਤਾ। ਭਾਜੀ ਇਹ ਹਰ ਬੰਦੇ ਵਾਸਤੇ ਖੁੱਲਿਆ ਹੈ। ਉਹਦੀ ਵਜ੍ਹਾ ਹੈ ਕਿ ਬਈ ਪੰਜਾਬ ਉਦੋਂ ਹੀ ਬਚੇਗਾ ਜਦੋਂ ਪੰਜਾਬੀ ਬੋਲਣ ਵਾਲੇ ਬਚਣਗੇ। ਜ਼ਾਰੀ ਗੱਲ ਹੈ ਜੀ। ਠੀਕ ਹੈ, ਤੇ ਲਿਆਦਾ ਪੰਜਾਬੀ ਬੋਲਣ ਵਾਲੇ ਨਹੀਂ ਬਚ ਰਹੇ। ਮੁੱਕਦੇ ਜਾ ਸਾਡੇ ਪੰਜਾਬੀ ਸਾਰੇ ਪ੍ਰੈਫਰ ਕਰ ਰਹੇ ਨੇ ਕਿ ਇੰਗਲਿਸ਼ ਮੀਡੀਅਮ 'ਚ ਸਾਡੇ ਬਾਲ ਪੜ੍ਹਨ। ਹਾਂਜੀ। ਜਦੋਂ ਅਸੀਂ ਮਾਂ ਬੋਲੀ ਨਹੀਂ ਨਾ ਬੋਲਾਂਗੇ ਤੇ ਫਿਰ ਸਮਝੋ ਅਸੀਂ ਮਾਂ ਵੇਚ ਦਿੱਤੀ। ਤੇ ਸਾਡੇ ਵਾਲਦ ਸਾਹਿਬ ਕਹਿੰਦੇ ਹੁੰਦੇ ਨੇ, ਪੁੱਤਰ ਜਿਹੜਾ ਧਰਤੀ ਹੁੰਦੀ ਹੈ ਨਾ ਮਾਂ ਵਰਗੀ ਹੁੰਦੀ ਹੈ। ਬੇਸ਼ੱਕ। ਤੇ ਮਾਂ ਪਈ ਵੀ ਹੋਵੇ ਨਾ ਮੰਜੇ ਤੇ, ਬਿਮਾਰ ਵੀ ਹੋਵੇ ਨਾ, ਤੇ ਕੁਛ ਨਾ ਕੁਛ ਦਿੰਦੀ ਹੈ, ਚਾਹੇ ਦਵਾਈ ਹੋਵੇ। ਸਾਡੇ ਲਈ ਧਰਤੀ ਇਹੀ ਹੈ, ਪੰਜਾਬ ਸਾਡੇ ਲਈ ਇਹੀ ਹੈ। ਤੇ ਭਾਜੀ ਜਿਹੜੇ ਹੁਣ ਇਸ ਟਾਈਮ ਹਾਲਾਤ ਜਾ ਰਹੇ ਪੰਜਾਬ ਦੇ, ਸੈਲਾਬ ਤੋਂ ਬਾਅਦ ਜ਼ਿਮੀਂਦਾਰਾਂ ਇੱਕ ਹਿਸਾਬ ਦਾ ਬਿਲਕੁਲ ਖਤਮ ਹੋ ਗਿਆ ਹੈ। ਤੇ ਮੰਡੀਆਂ ਦੇ ਵਿੱਚ ਸਬਜ਼ੀਆਂ ਵਗੈਰਾ, ਫਲ ਫਰੂਟ ਵਗੈਰਾ ਬਹੁਤ ਅੱਗੇ ਨਾਲੋਂ ਉਹ ਚੀਜ਼ ਬਹੁਤ ਹੀ ਹੁਣ ਘੱਟ ਹੋ ਜਾਣੀ ਆ। ਬਿਲਕੁਲ ਠੀਕ ਹੈ। ਤੇ ਇੰਨੇ ਕੁ ਜਿਹੜਾ ਇਸ ਟਾਈਮ ਜ਼ਰਾਤ 100 ਚੋਂ ਕੋਈ 20% ਬਚਿਆ ਆ, ਬਿਲਕੁਲ ਉਹਦੇ ਨਾਲ ਆਪਣੇ ਮਾਸ਼ਰੇ ਤੇ ਕੀ ਫਰਕ ਹੀ ਪਏਗਾ? ਫਰਕ ਇਹ ਪਏਗਾ, ਫਿਲਹਾਲ ਥੋੜੇ ਟਾਈਮ ਲਈ ਮਾਰਕੀਟ ਦੇ ਵਿੱਚ ਨਾ ਸਪਲਾਈ ਘਟ ਜਾਏਗੀ। ਹਾਂਜੀ। ਜਦੋਂ ਸਪਲਾਈ ਨਹੀਂ ਆਏਗੀ ਤੇ ਰੇਟ ਵਿੱਚ ਫਲਕਚੁਏਸ਼ਨ ਹੋ ਜਾਏਗੀ, ਸਾਰੀ ਗੱਲ ਹੈ। ਰੇਟ ਵਧਣਗੇ। ਹਾਂਜੀ। ਲੇਕਿਨ ਅੱਲਾ ਦੀ ਕੁਦਰਤ ਇਸ ਤਰ੍ਹਾਂ ਹੋਈ ਹੈ ਕਿ ਜਿਸ ਤਰ੍ਹਾਂ ਹੀ ਸਲਾਬ ਆਏ ਨਾ, ਹਾਂਜੀ। ਉਸ ਤੋਂ ਇੱਕ ਹਫ਼ਤਾ ਪਹਿਲੇ ਵੀ ਇਹੀ ਰੇਟ ਸੀ। ਅੱਛਾ। ਬਾਰਿਸ਼ਾਂ ਦੀ ਵਜ੍ਹਾ ਤੋਂ। ਹਾਂਜੀ। ਅਗਰ ਦਰਮਿਆਨ ਦੇ ਵਿੱਚ ਡਿਊਰੇਸ਼ਨ ਐਸਾ ਆਉਂਦਾ ਨਾ ਕਿ ਸਬਜ਼ੀ ਬੜੀ ਸਸਤੀ ਹੋ ਜਾਂਦੀ ਜਾਂ ਫਰੂਟ ਬੜਾ ਸਸਤਾ ਹੋ ਜਾਂਦਾ, ਤੇ ਫਿਰ ਸਾਨੂੰ ਫੀਲ ਹੋਣਾ ਸੀ। ਅੱਗੇ ਅਸੀਂ 100 ਰੁਪਏ ਕਿਲੋ ਟਮਾਟਰ ਲੈਂਦੇ ਸੀ ਨਾ, ਤੇ ਸਾਨੂੰ ਫੀਲ ਹੁੰਦਾ ਸੀ ਅਸੀਂ ਬੜੇ ਮਹਿੰਗੇ ਲੈ ਰਹੇ ਹਾਂ। ਇਹਨਾਂ ਹੁਕਮਰਾਨਾਂ ਨੇ ਸਾਡਾ ਜ਼ਿਹਨ ਬਣਾ ਦਿੱਤਾ ਕਿ 200 ਵੀ ਹੁਣ ਲੋਕ ਲੈਂਦੇ ਨੇ ਤੇ ਕਹਿੰਦੇ ਨੇ ਕੋਈ ਮਸਲਾ ਨਹੀਂ ਯਾਰ, ਇਹ ਤਾਂ ਰੂਟੀਨ ਹੋ ਗਈ। ਇਹ ਤਾਂ ਆਵਾਮ ਇਸ ਚੀਜ਼ ਦੀ ਆਦੀ ਹੋ ਗਈ। ਤੇ ਮਤਲਬ ਉਹਨਾਂ ਨੇ ਸਾਨੂੰ ਨਾ ਇਸ ਲੈਵਲ ਤੇ ਪਹੁੰਚਾ ਦਿੱਤਾ ਕਿ ਅਸੀਂ ਸਾਡੀ ਸੋਚਣ ਦੀ ਸ਼ਕਤ ਹੀ ਖੋ ਲਈਏ। ਤੇ ਭਾਜੀ ਇਹ ਚੀਜ਼ ਸ਼ਹਿਰਾਂ ਵਿੱਚ ਥੋੜੀ ਜ਼ਿਆਦਾ, ਪਿੰਡ ਵਿੱਚ ਹੈ ਨਾ, ਤੇ ਉੱਥੇ ਸਬਜ਼ੀ ਦਾ ਰੇਟ ਥੋੜਾ ਜਿਹਾ ਫਿਰ ਵੀ ਕੰਟਰੋਲ ਦੇ ਵਿੱਚ ਹੁੰਦਾ। ਸ਼ਹਿਰਾਂ ਵਿੱਚ ਉਸ ਨਾਲੋਂ ਡਬਲ ਕਿਉਂ ਹੁੰਦਾ? ਡਿਪੈਂਡ ਕਰਦਾ ਹੈ ਕਿ ਸ਼ਹਿਰ ਕਿਸ ਤਰ੍ਹਾਂ ਦਾ। ਪਿੰਡਾਂ ਦੇ ਵਿੱਚ ਲੋਕ ਕੰਪਰੋਮਾਈਜ਼ ਕਰਦੇ ਨੇ ਆਪਣੇ ਨਾਲ। ਹਾਂਜੀ। ਉਹ ਕਹਿੰਦੇ ਨੇ ਯਾਰ ਜਿਵੇਂ ਦੀ ਵੀ ਇਹ ਸਬਜ਼ੀ ਹੈ। ਸ਼ਹਿਰ 'ਚ ਆ ਜਾਂਦਾ ਸਟੇਟਸ। ਹਾਂਜੀ। ਸ਼ਹਿਰ ਵਾਲਾ ਕਹਿੰਦਾ ਕਿ ਨਹੀਂ, ਸਬਜ਼ੀ ਹੋਣੀ ਚਾਹੀਦੀ ਸਾਫ ਸੁਥਰੀ, ਇੱਕ ਸਾਈਜ਼ ਦੀ, ਠੀਕ ਹੈ, ਸਾਫ ਸੁਥਰਾ ਮਾਹੌਲ ਹੋਵੇ। ਵੱਡੀ ਦੁਕਾਨ ਦੇ ਵੱਡੇ ਖਰਚੇ ਹੁੰਦੇ ਨੇ। ਹਾਂਜੀ। ਤੇ ਵੱਡੇ ਖਰਚੇ ਫਿਰ ਆਈਟਮ ਦਾ ਰੇਟ ਵਧਾ ਦਿੰਦੇ। ਨਹੀਂ, ਤੁਸੀਂ ਕਿਹਾ ਕਿ ਪਿੰਡ ਵਾਲੇ ਕੰਪਰੋਮਾਈਜ਼ ਕਰ ਲੈਂਦੇ, ਸਬਜ਼ੀ ਜਿੱਦਾਂ ਦੀ ਮਰਜ਼ੀ ਹੋਵੇ ਖਾ ਲੈਂਦੇ। ਇਹ ਕਿ ਮਤਲਬ ਸ਼ਹਿਰ ਵਾਲੇ ਸਾਫ ਸੁਥਰੀ ਖਾਂਦੇ ਨੇ, ਪਿੰਡ ਵਾਲੇ ਸਾਫ ਸੁਥਰੀ ਨਹੀਂ ਖਾਂਦੇ? ਨਹੀਂ, ਇਹ ਗੱਲ ਗਲਤ ਹੈ। ਮੈਂ ਕਹਿਣਾ ਚਾਹ ਰਿਹਾ ਵਾਂ ਕਿ ਟਮਾਟਰ ਨਾ ਵੀ ਹੋਣ ਤੇ ਹਾਂਡੀ ਬਣਾ ਲੈਂਦੇ ਨੇ। ਹਾਂਜੀ, ਬਣਾ ਲੈਂਦੇ ਨੇ। ਬੇਸ਼ੱਕ। ਇਹ ਕਹਿੰਦੇ ਨੇ ਭਾਵੇਂ 1000 ਰੁਪਏ ਕਿਲੋ ਟਮਾਟਰ ਪਾਣੇ ਨੇ। ਸਾਡੇ ਵਡੇਰੇ ਤੇ ਨਹੀਂ ਅੱਜ ਤੱਕ ਟਮਾਟਰ ਅਦਰਕ ਪਾਉਂਦੇ ਸੀ। ਗੰਢਾ ਤੇ ਲਸਣ ਹੀ ਹੁੰਦਾ ਸੀ। ਹਾਂਜੀ। ਵਡੇਰੇ ਤੇ ਇਹੀ ਕਰਦੇ ਸੀ ਨਾ। ਹਾਂਜੀ। ਤੇ ਉਹ ਤਾਂ ਹੀ ਸੁਖੀ ਸੀ। ਉਹਨਾਂ ਨੂੰ ਟੈਨਸ਼ਨ ਵੀ ਇਸ ਲਈ ਨਹੀਂ ਸੀ ਕੋਈ ਹੁੰਦੀ। ਸਕੂਨ ਜ਼ਿੰਦਗੀ ਦੇ ਵਿੱਚ ਇਸ ਲਈ ਸੀ, ਜੋ ਹੈਗਾ ਖਾ ਲਓ, ਸਕੂਨ ਕਰੋ। ਤੇ ਇੱਥੇ ਅਫਰਾ ਤਫਰੀ ਵੀ ਇਸ ਚੀਜ਼ ਦੀ ਹੈਗੀ। ਤੇ ਜਦੋਂ ਫਿਰ ਅਸੀਂ ਕੁਆਲਿਟੀ ਵੱਲ ਜਾਵਾਂਗੇ ਨਾ, ਹਾਂਜੀ, ਤੇ ਕੁਆਲਿਟੀ ਤੇ ਫਿਰ ਸਾਨੂੰ ਪੈਸਾ ਭਰਨਾ ਪਏਗਾ। ਤੇ ਇਸ ਲਈ ਜਿਹੜਾ ਪਿੰਡ ਹੈ ਉੱਥੇ ਉਹ ਰੇਟ ਨਹੀਂ ਹੁੰਦੇ ਜਿਹੜੇ ਕਿ ਲੋੜ ਹੁੰਦੇ ਨੇ। ਹਾਂਜੀ। ਫਿਰ ਉਹਦੀ ਵਜ੍ਹਾ ਹੁੰਦੀ ਹੈ ਕਿ ਵੱਡੇ ਸ਼ਹਿਰ ਦੀਆਂ ਅਗਰ ਵੱਡੀਆਂ ਓਪਰਚੁਨਿਟੀਜ਼ ਹੁੰਦੇ ਨੇ ਤੇ ਵੱਡੇ ਮਸਾਇਲ ਵੀ ਹੁੰਦੇ ਨੇ। ਜ਼ਾਰੀ ਗੱਲ ਹੈ ਜੀ। ਇਸ ਲਈ
ਇੱਥੇ ਅਗਰ ਜ਼ਰਾ ਕੁਝ ਚੀਜ਼ ਸ਼ਾਰਟ ਹੋ ਜੇ ਨਾ ਤੇ ਉਹ ਬਹੁਤ ਜ਼ਿਆਦਾ ਰੇਟ ਹਾਈ ਹੋ ਆ ਜਾਂਦਾ। ਜਾਂਦਾ ਠੀਕ ਹੈ, ਗੱਲ ਉੱਥੇ ਹੀ ਹੈ ਕਿ ਪਿੰਡ ਵਾਲੇ ਕੰਪਰੋਮਾਈਜ਼ ਕਰ ਕਰਦੇ, ਲੈਂਦੇ ਨੇ। ਇਹ ਕੰਪਰੋਮਾਈਜ਼ ਨਹੀਂ ਕਰਦੇ। ਤੇ ਭਾਜੀ ਮਾਸ਼ਾਅੱਲਾ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਸਿਵਲ ਇੰਜੀਨੀਅਰ ਹੋ, ਤੇ ਤੁਸੀਂ ਇਸ ਚੀਜ਼ ਵੱਲ ਸਬਜ਼ੀਆਂ ਸਬਜ਼ੀ ਮੰਡੀ ਵੱਲ ਆਪਣਾ ਖਿਦਾਉਣਾ ਹੋਇਆ। ਯਾਰ ਬੇਸਿਕਲੀ ਤੇ ਮੈਂ ਜਦੋਂ ਡਿਊਰਿੰਗ ਸਟੱਡੀ ਨਾ, ਮੈਂ ਇੱਕ ਸ਼ਾਪ ਸੀ ਮੇਰੀ ਆਊਟਲੈਟ ਛੋਟੀ ਜਿਹੀ, ਹਜੇ ਵੀ ਹੈ ਅਲਹਮਦੁਲਿਲਾ। ਮਾਸ਼ਾਅੱਲਾ। ਉੱਥੋਂ ਸਟਾਰਟ ਲਿਆ ਸੀ ਜਦੋਂ ਮੈਂ ਨਾ, ਤੇ ਉਦੋਂ ਹੀ ਇੱਕ ਫੀਲ ਆਉਂਦਾ ਸੀ, ਮੈਂ ਮਤਲਬ ਵਾਈਬ ਆਉਂਦੀ ਸੀ, ਬੜਾ ਮਜ਼ਾ ਆਉਂਦਾ ਸੀ ਕਾਰੋਬਾਰ ਕਰਨ ਦਾ। ਹਾਂਜੀ। ਤੇ ਜਦੋਂ ਮੈਂ ਆਫਟਰ ਟੂ ਡਿਗਰੀ ਮਤਲਬ ਮੈਂ ਚਾਹਿਆ ਨਾ ਕਿ ਯਾਰ ਮੈਂ ਵੀ ਅੱਛੇ ਪੈਂਟ ਕੋਟ ਪਾ ਕੇ ਤੇ ਜਾ ਕੇ ਆਫਿਸ 'ਚ ਬਾਹਾਂ ਤੇ ਮਤਲਬ ਮੈਂ ਨੌਕਰੀ ਕਰਾਂ, ਸਾਈਟ ਤੇ ਜਾਵਾਂ। ਹਾਂਜੀ। ਤੇ 7 ਕੁ ਦਿਨ ਗਿਆ ਮੈਂ, ਤੇ ਮੈਂ ਫੀਲ ਕੀਤਾ, ਮੈਂ ਕਿਹਾ ਨਹੀਂ, ਸਾਡੇ ਵਾਸਤੇ ਕਾਰੋਬਾਰੀ। ਤੇ ਜਦੋਂ ਫਿਰ ਉਹਦੇ ਵੱਲ ਆਇਆ ਤੇ ਫਿਰ ਮੈਂ ਕਿਹਾ ਹੁਣ ਇਹਨੂੰ ਇੱਥੇ ਤੱਕ ਨਹੀਂ ਰੱਖਣਾ, ਇਹਨੂੰ ਫਿਰ ਅੱਗੇ ਪਹੁੰਚਾਉਣਾ, ਇਹਨੂੰ ਉਸ ਸੁਸਾਇਟੀ ਜਾਂ ਉਸ ਆਬਾਦੀ ਤੱਕ ਨਹੀਂ ਰੱਖਣਾ, ਲਿਖਣਾ ਇਹਨੂੰ ਲੈ ਕੇ ਨਿਕਲਣਾ ਤੇ ਇਨਸ਼ਾਅੱਲਾ ਇੱਕ ਪਾਇਨੀਅਰ ਬਣਨਾ ਇਸ ਚੀਜ਼ ਦੇ ਵਿੱਚ। ਇਨਸ਼ਾਅੱਲਾ। ਅੱਜ ਅਲਹਮਦੁਲਿਲਾ ਫਰੈਸ਼ ਟ੍ਰੇਡਰ ਲਾਹੌਰ, ਸ਼ੇਖੂਪੁਰਾ, ਗੁਜਰਾਂਵਾਲਾ, ਫੈਸਲਾਬਾਦ ਤੱਕ ਸਬਜ਼ੀ ਵੇਚ ਰਹੇ। ਤੇ ਭਾਜੀ ਆਪਣਾ ਸੋਸ਼ਲ ਮੀਡੀਆ ਦਾ ਸਫ਼ਰ ਕਿੱਦਾਂ ਸਟਾਰਟ ਹੋਇਆ? ਇਸ ਤਰ੍ਹਾਂ ਹੀ ਮਤਲਬ ਦੁਕਾਨ ਤੇ ਖੜੇ ਸੀ ਤੇ ਛੋਟਾ ਭਾਈ ਵੀ ਮੇਰਾ ਇੰਜੀਨੀਅਰ ਹੈਗਾ, ਸੌਫਟਵੇਅਰ ਇੰਜੀਨੀਅਰ, ਮਾਸ਼ਾਅੱਲਾ। ਤੇ ਉਹ ਨਾ ਵੀਡੀਓ ਦੇਖ ਰਹੇ ਨਾ, ਸਬਜ਼ੀ ਵਾਲੇ ਘੈ ਨੇ ਬੜੇ ਮਸ਼ਹੂਰ, ਹਾਂਜੀ। ਤੇ ਉਹ ਸਬਜ਼ੀ ਨਹੀਂ ਵੇਚਦੇ ਆ, ਆਈ ਥਿੰਕ ਮੈਂ ਹਾਂਜੀ। ਵੀਡੀਓ ਨਹੀਂ ਦੇਖੀ ਉਹਨਾਂ ਦੀ ਸਬਜ਼ੀ ਵੇਚ। ਹਾਂਜੀ ਹੈਗੇ ਨੇ। ਤੇ ਮੈਂ ਛੋਟੇ ਨੂੰ ਕਹਿੰਦਾ, ਮੈਂ ਕਹਿੰਦਾ ਯਾਰ ਅਸੀਂ ਸਬਜ਼ੀ ਵੀ ਵੇਚਦੇ ਆ ਤੇ ਫਿਰ ਵੀ ਅਸੀਂ ਇਹਨਾਂ ਦੇ ਕੰਮ ਹੀ ਨਹੀਂ ਕਰਦੇ ਆ, ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਦਿੰਦੇ, ਹਾਲਾਂਕਿ ਸਾਨੂੰ ਇਹਦੇ ਤੇ ਬੜੀ ਗ੍ਰਿਪ ਹੈ। ਸਬਜ਼ੀ ਕਿਸ ਤਰ੍ਹਾਂ ਦੀ ਖਰੀਦਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਵੇਚਣੀ ਚਾਹੀਦੀ ਹੈ, ਕਿਸ ਤਰ੍ਹਾਂ ਦੇ ਲੋਕਾਂ ਨੂੰ ਜ਼ਾਇਕਾ ਕਿਸ ਤਰ੍ਹਾਂ ਡਿਵੈਲਪ ਹੋ ਸਕਦਾ ਹੈ, ਸਾਰੀਆਂ ਚੀਜ਼ਾਂ ਜਾਣਦੇ ਆ। ਠੀਕ ਹੈ, ਕਰਸਾ ਗੁਜ਼ਾਰ ਦਿੱਤਾ ਹੈ, ਤੇ ਕਿਉਂ ਨਾ ਅਸੀਂ ਇਹਦੇ ਤੇ ਕੰਮ ਕਰੀਏ। ਤੇ ਕਹਿੰਦਾ ਭਾਈ, ਕਹਿੰਦਾ ਕੀ ਨਾਮ ਰੱਖੀਏ? ਮੈਂ ਕਿਹਾ ਯਾਰ ਸਬਜ਼ੀ ਵੇਚਦੇ ਆ ਤੇ ਅਸੀਂ ਹੈ ਇੰਜੀਨੀਅਰ, ਤੇ ਇੰਜੀਨੀਅਰ ਸਬਜ਼ੀ ਵਾਲੇ ਰੱਖ ਦੇਣਾ। ਤੇ ਇਸ ਤਰ੍ਹਾਂ ਫਿਰ ਉਹ ਇੰਜੀਨੀਅਰ ਸਬਜ਼ੀ ਵਾਲਾ, ਉਹ ਜਿਸ ਤਰ੍ਹਾਂ ਮੈਂ ਆਪਣੇ ਮਤਲਬ ਨਾਮ ਚੇਂਜ ਕੀਤੇ ਸਾਰੇ ਅਕਾਊਂਟਸ ਦੇ, ਜਿੰਨੇ ਵੀ ਅਕਾਊਂਟਸ ਹਨ ਸੋਸ਼ਲ ਮੀਡੀਆ ਤੇ, ਇੱਕ ਬੜੀ ਬਣੀ ਸੀ ਸੁਸਾਇਟੀ ਬਣੀ ਸੀ, ਮਤਲਬ ਅੱਛੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਸਾਂ, ਤੇ ਉੱਥੋਂ ਹੀ ਕਿਸੇ ਬੰਦੇ ਨੇ ਪਿਕ ਕੀਤੀ ਤੇ ਸਾਡਾ ਇੰਟਰਵਿਊ ਲੈਣ ਆ ਗਏ। ਅੱਛਾ। ਉਹ ਇੰਟਰਵਿਊ ਵਾਇਰਲ ਹੋ ਗਿਆ, ਫਿਰ ਐਸਾ ਇੰਟਰਵਿਊ ਹੋਣ ਲੱਗ ਪਏ। ਕੈਮਰਾ ਸ਼ੇਅਰ ਸੀ ਮੈਂ ਪਹਿਲਾਂ, ਅੱਛਾ। ਤੇ ਉਹ ਫਿਰ ਉਹ ਹਿਚਕਚਾਹਟ ਖਤਮ ਹੋ ਗਈ। ਹਾਂਜੀ। ਤੇ ਫਿਰ ਲੋਕਾਂ ਨੂੰ ਅੱਗੇ ਬੋਲਣ ਲੱਗ ਪਏ, ਕਿ ਲੋਕਾਂ ਨੂੰ ਦੱਸਣ ਲੱਗ ਪਏ। ਕੋਸ਼ਿਸ਼ ਕਰੀਦੀ ਹੈ ਕਿ ਆਪਣੇ ਪੰਜਾਬ ਵਾਸਤੇ, ਲੋਕਾਂ ਵਾਸਤੇ, ਪੰਜਾਬੀਆਂ ਵਾਸਤੇ ਕੁਝ ਕਰ ਸਕੀਏ, ਆਪਣੇ ਕਿਸਾਨ ਵਾਸਤੇ ਕੁਝ ਕਰ ਸਕੀਏ, ਉਹਨੂੰ ਦੱਸੀਏ ਕਿ ਕਿੱਥੇ ਜਾ ਕੇ ਤੁਸੀਂ ਬਚ ਸਕਦੇ ਹੋ, ਕਿੱਥੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ, ਆੜ੍ਹਤੀਆਂ ਦੀਆਂ ਚਾਲਾਂ ਕੀ ਨੇ ਫਸਾਉਣ ਦੀਆਂ। ਠੀਕ ਹੈ, ਤੇ ਤੁਸੀਂ ਆਪਣੀ ਵੈਲਿਊ ਐਡੀਸ਼ਨ ਕਰਕੇ ਆਪਣੀ ਜਿਹੜੀ ਜਿੰਸ ਹੈ, ਆਪਣੀ ਤੁਹਾਡਾ ਫਸਲ ਹੈ, ਹਾਂਜੀ, ਉਹਦਾ ਰੇਟ ਕਿਸ ਤਰ੍ਹਾਂ ਅੱਛਾ ਲੈ ਸਕਦੇ ਹੋ। ਤੇ ਭਾਜੀ ਆਪਣੇ ਇਹ ਜਿਹੜਾ ਆਪਣਾ ਮਾਸ਼ਰਾ ਨਾ, ਆਪਾਂ ਇਹਦੇ ਵਿੱਚ ਸਬਜ਼ੀ ਵੇਚਣ ਵਾਲੇ ਨੂੰ ਨਾ ਬਹੁਤ ਖਮਸਰ ਆਪਾਂ ਸਮਝਦੇ ਹਾਂ। ਬਿਲਕੁਲ ਠੀਕ ਹੈ, ਤੁਹਾਨੂੰ ਵੀ ਇਸ ਚੀਜ਼ ਦਾ ਕੋਈ ਸਾਹਮਣਾ ਕਰਨਾ ਪਿਆ? ਅੱਛਾ, ਮੈਂ ਇਸ ਚੀਜ਼ ਨੂੰ ਨਾ ਬੜਾ ਇੰਜੋਏ ਕਰਦਾ ਜੀ। ਕਿੱਦਾਂ? ਕਿ ਜਦੋਂ ਮੈਨੂੰ ਕੋਈ ਕਹਿੰਦਾ ਹੈ ਨਾ ਕਿ ਯਾਰ ਸਬਜ਼ੀ ਵਾਲੇ, ਠੀਕ ਹੈ, ਤੇ ਮੈਂ ਨਾ ਖੁਸ਼ ਵੀ ਹੁੰਦਾ ਕਿ ਯਾਰ ਚਲੋ ਇਹ ਸਮਝ ਰਿਹਾ ਕਿ ਮਤਲਬ ਨਾ ਮਾੜੇ ਨੇ, ਤੇ ਮਾੜੇ ਹੀ ਸਾਨੂੰ ਰੱਬ ਰੱਖ, ਇੱਥੇ ਹੀ ਰੱਖ ਲੈ ਤੂੰ ਸਾਨੂੰ। ਠੀਕ ਹੈ, ਮੈਂ ਉਸ ਚੀਜ਼ ਨੂੰ ਬੜਾ ਇੰਜੋਏ ਕਰਦਾ। ਹਾਲਾਂਕਿ ਮੈਂ ਸਮਝਦਾ ਵਾਂ ਕਾਰੋਬਾਰ ਕੋਈ ਵੀ ਛੋਟਾ ਨਹੀਂ ਹੁੰਦਾ। ਬੇਸ਼ੱਕ। ਠੀਕ ਹੈ, ਹੋ ਸਕਦਾ ਬੜੇ ਬੜੇ ਵੱਡੇ ਕਾਰੋਬਾਰਾਂ ਨੂੰ ਸਾਡੀ ਪ੍ਰੋਫਿਟ ਰੇਸ਼ੋ ਅੱਛੀ ਹੋਵੇ, ਸਾਡਾ ਬਿਜ਼ਨਸ ਅੱਛਾ ਹੋਵੇ। ਦੁਨੀਆ ਦਾ ਨਾ ਕੋਈ ਐਸਾ ਬਿਜ਼ਨਸ ਮਾਡਲ ਨਹੀਂ ਹੈ ਜਿਸ ਤਰ੍ਹਾਂ ਦਾ ਮੇਰੇ ਮੁਲਕ ਦੇ ਵਿੱਚ ਸਬਜ਼ੀ ਦਾ ਕਾਰੋਬਾਰ ਦਾ ਮਾਡਲ ਹੈ। ਜੇ ਇੰਨਾ ਅੱਛਾ ਮਾਡਲ ਹੈ, ਹਰ ਚੀਜ਼ ਹੈ, ਤੇ ਕਿਸਾਨ ਫਿਰ ਐਂਡ ਤੇ ਮਰਦਾ ਕਿਉਂ? ਕਿਸਾਨ ਕੋਲੋਂ ਉਹੀ ਸਬਜ਼ੀ 10-20 ਰੁਪਏ ਮੰਡੀ ਜਾ ਕੇ ਕਿਉਂ ਲਈ ਜਾਂਦੀ ਹੈ? ਇਹ ਵੀ ਚੀਜ਼ਾਂ ਦੋਨੋਂ ਅਲੱਗ ਨੇ। ਮੈਂ ਬਿਜ਼ਨਸ ਮਾਡਲ ਵੇਚਣ ਦੀ ਗੱਲ ਕਰ ਰਿਹਾ ਕਿ ਦੇਖੋ ਨਾ, ਕੋਈ ਐਸਾ ਕਾਰੋਬਾਰ ਹੈ ਕਿ ਸਵੇਰ ਨੂੰ ਅਗਰ ਫਾਰ ਐਗਜ਼ਾਮਪਲ ਤੁਸੀਂ 10,000 ਦੀ ਸਬਜ਼ੀ ਲੈ ਕੇ ਆਏ ਹੋ ਤੇ ਸ਼ਾਮ ਨੂੰ ਤੁਹਾਡੀ ਸਾਰੀ ਵਿਕ ਜਾਂਦੀ ਹੈ, ਤੇ 12,000 ਜਾਂ 13,000 ਰੁਪਏ ਤੁਸੀਂ ਵਟ ਲੈਂਦੇ ਉਹਦਾ, ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਯਾਰ ਮੈਨੂੰ ਅੱਜ ਕਿੰਨੀ ਪ੍ਰੋਫਿਟ ਹੋਈ ਹੈ। ਇਸ ਤਰ੍ਹਾਂ ਪੈਰਲਲ ਅਗਰ ਤੁਸੀਂ ਦੇਖਦੇ ਹੋ ਕਰਿਆਨੇ ਦੇ ਸਟੋਰ ਨੂੰ ਜਾਂ ਕਿ ਫਾਰਮੇਸੀ ਦੇ ਬਿਜ਼ਨਸ ਨੂੰ, ਤੁਸੀਂ ਉਹਨੂੰ ਭਰਦੇ ਰਹਿੰਦੇ ਹੋ। ਠੀਕ ਹੈ, ਤੇ ਸਮਝ ਨਹੀਂ ਆਉਂਦੀ ਕਿੰਨੀ ਬੱਚੇ ਤੇ ਕੀ ਹਿਸਾਬ ਕਿਤਾਬ ਹੈ, ਭਰੀ ਜਾਂਦੇ ਹੋ ਦੁਕਾਨ ਨੂੰ, ਭਰਦੀ ਵੀ ਨਹੀਂ, ਤੇ ਤੁਹਾਡੇ ਬਸ ਖਰਚੇ ਤੁਸੀਂ ਇੰਨੇ ਵਾਹ ਕੀਤੀ ਜਾਂਦੇ ਹੋ। ਇਸ ਤਰ੍ਹਾਂ ਤੁਸੀਂ ਆਪਣੀ ਚਾਦਰ ਦੇ ਮੁਤਾਬਕ ਰਹਿ ਕੇ ਖੇਡਦੇ ਹੋ।
ਤੁਹਾਨੂੰ ਪਤਾ ਹੁੰਦਾ ਮੇਰੀ ਅੱਜ 2000 ਬੱਚਤ ਹੈ ਤੇ ਮੈਂ 2000 ਨਾਲ ਹੀ ਖੇਡਣਾ, ਸਾਰੀ ਦਿਹਾੜੀ ਖਰਚਾ ਵੀ ਇੰਨਾ ਕੀ ਕਰਨਾ, ਠੀਕ ਹੈ। ਹਾਂਜੀ ਇਸ ਤੋਂ ਵੱਡਾ ਕੀ ਬਿਜ਼ਨਸ ਹੋ ਸਕਦਾ। ਬਾਕੀ ਗੱਲ ਰਹੀ ਮੇਰੇ ਕਿਸਾਨ ਵੀਰਾਂ ਦੀ, ਹਾਂਜੀ ਯਾਰ ਸਾਡਾ ਕਿਸਾਨ ਵੀਰ ਨੂੰ ਨਾ ਮੈਂ ਬੜਾ ਕਲਪਦਾ ਇਸ ਚੀਜ਼ ਤੇ, ਬੜੀਆਂ ਵੀਡੀਓ ਬਣਾਉਂਦਾ ਕਿ ਯਾਰ ਸਾਡੇ ਕਿਸਾਨ ਨੂੰ ਨਾ ਪਤਾ ਹੀ ਨਹੀਂ ਕਿ ਮੇਰੀ ਜਿੰਸ ਦੀ, ਮੇਰੀ ਫਸਲ ਦੀ ਵੈਲਿਊ ਕੀ ਹੈ। ਵੈਲਿਊ ਕੀ ਹੈ। ਉਹ 6 ਮਹੀਨੇ ਕਾਸ਼ਤ ਕਰਦਾ ਹੈ, ਮਿਹਨਤ ਕਰਦਾ ਹੈ, ਪਸੀਨਾ ਗਰਮੀ ਹਰ ਚੀਜ਼ ਸਹਿੰਦਾ ਉਹ, ਹਾਂਜੀ ਲੇਕਿਨ ਜਦੋਂ ਵੇਚਣ ਦਾ ਟਾਈਮ ਆਉਂਦਾ ਨਾ ਫਿਰ ਬਹੁਤ ਕਾਲਾ ਪੈ ਜਾਂਦਾ। ਉਹਦੀ ਮਜਬੂਰੀ ਹੁੰਦੀ। ਕਿਸ ਤਰ੍ਹਾਂ ਮਜਬੂਰੀ ਹੁੰਦੀ? ਹੁਣ ਇੱਕ ਜ਼ਿਮੀਦਾਰ, ਮੈਂ ਜ਼ਿਮੀਦਾਰ ਆ, ਮੇਰੇ ਕੋਲ 2 ਏਕੜ ਜ਼ਮੀਨ ਆ, ਠੀਕ ਹੈ। ਮੈਂ ਵਿੱਚੋਂ 1.5 ਕਿੱਲਾ, ਚਲੋ 1 ਕਿੱਲਾ ਮੈਂ ਕੋਈ ਵੀ ਸਬਜ਼ੀ, ਕੋਈ ਆਲੂ ਲਾ ਲੇ, ਕੋਈ ਪਿਆਜ਼ ਲਾ ਲੇ, ਉਹ ਮੈਂ ਵੇਚ ਕੇ ਉਹ ਉਸ ਪੈਸੇ ਦੇ ਮੁਨਾਫੇ ਦੇ ਵਿੱਚੋਂ ਅਗਲੀ ਫਸਲ ਲਾਉਣੀ ਹੈ। ਮੇਰੇ ਕੋਲ ਇੰਨਾ ਸਰਮਾਇਆ ਤਾਂ ਹੈ ਨਹੀਂ ਕਿ ਮੈਂ ਆਪਣੇ ਬੈਕਐਂਡ ਤੇ ਮੈਂ ਆਪਣੇ ਕੋਲ, ਮੇਰੇ ਕੋਲ ਪੈਸੇ ਹੋਣ, ਮੈਨੂੰ ਕੋਈ ਟੈਨਸ਼ਨ ਨਾ ਹੋਵੇ, ਮੈਂ ਸਮਾਨ, ਮੈਂ ਆਪਣੀ ਫਸਲ ਵਗੈਰਾ ਸਟੋਰ ਕਰ ਲਵਾਂ। ਯਾਰ ਇਹਦੇ ਵਿੱਚ ਨਾ ਡਿਫਰੈਂਟ ਹੈ, ਡਿਫਰੈਂਟ ਚੀਜ਼ਾਂ ਨੇ। ਦੇਖੋ ਕਿ ਅਗਰ ਫਾਰ ਐਗਜ਼ਾਮਪਲ ਇੱਕ ਬੰਦੇ ਦਾ ਛੋਟਾ ਜਿਹਾ ਸੈਟਅਪ ਹੈ, ਹਾਂਜੀ ਅਗਰ ਉਹ ਨਹੀਂ ਸਰਵਾਈਵ ਕਰ ਰਿਹਾ, ਉਹਨੂੰ ਛੱਡ ਦੇਣਾ ਚਾਹੀਦਾ, ਉਹਨੂੰ ਕੋਈ ਹੋਰ ਕਾਰੋਬਾਰ ਕਰ ਲੈਣਾ ਚਾਹੀਦਾ। ਨਹੀਂ, ਇੱਕ ਬੰਦਾ, ਉਹਦੇ ਮਾਪਿਓ ਨੇ, ਉਹਦੇ ਦਾਦਿਆਂ ਨੇ, ਪੜਦਾਦਿਆਂ ਨੇ ਜ਼ਿਮੀਂਦਾਰਾ ਕੀਤਾ, ਠੀਕ ਹੈ, ਉਹਦੇ ਖੂਨ ਦੇ ਵਿੱਚ ਖਰਚਿਆ ਹੋਇਆ, ਉਹ ਜ਼ਿਮੀਂਦਾਰੀ ਤੋਂ ਬਾਹਰ ਜਾ ਹੀ ਨਹੀਂ ਸਕਦਾ। ਫਿਰ ਤੁਸੀਂ ਉਹਨੂੰ ਕਿੱਦਾਂ ਕਹਿ ਸਕਦੇ ਆ ਕਿ ਯਾਰ ਇਹ ਚੀਜ਼ ਤੋਂ ਹਟ ਕੇ ਹੋਰ ਕੋਈ ਚੀਜ਼ ਕਰ ਲੈ। ਯਾਰ ਚੋਰ ਵੀ ਹੁੰਦੇ ਨੇ ਲੋਕ, ਹੁੰਦੇ ਉਹਨਾਂ ਦੇ ਬਾਲ ਚੋਰ ਦੇ ਨਹੀਂ ਹੋ ਸਕਦੇ। ਹੁੰਦੇ ਵੀ ਇੱਕ, ਨਹੀਂ ਹੁੰਦੇ ਵੀ ਨੇ ਨਾ ਤੇ ਨਹੀਂ ਵੀ ਹੁੰਦੇ, ਤੇ ਜਿਹੜੇ ਹੁੰਦੇ ਨੇ ਫਿਰ ਉਹ ਪਾਗਲ ਹੀ ਨੇ ਨਾ। ਮਸਲਾ ਹੈ ਵੇ ਕਿ ਅਗਰ ਤੁਸੀਂ ਸਰਵਾਈਵ ਨਹੀਂ ਕਰ ਸਕਦੇ, ਜਾਂ ਤੇ ਚੀਜ਼ਾਂ ਉਸ ਤਰ੍ਹਾਂ ਦੀਆਂ ਬੀਜੋ ਜਿਹੜੀਆਂ ਤੁਹਾਨੂੰ ਪ੍ਰੋਫਿਟ ਦੇ, ਜੀ। ਤੇ ਜਾਂ ਫਿਰ ਤੁਸੀਂ ਛੱਡ ਦਿਓ, ਜਾਂ ਫਿਰ ਉਹਦੇ ਨਾਲ ਹੋਰ ਰਕਬਾ ਵਧਾ ਲਓ। ਸਾਡੀ ਇੱਕ ਨਾ ਟਰਮ ਹੈਗੀ ਹੈ ਹਾਂਜੀ ਇਹ ਕਾਰੋਬਾਰ ਦੀ, ਕਿ ਵੱਡੀ ਦੁਕਾਨ ਨਾ ਗਾਹਕ ਨੂੰ ਖਾ ਜਾਂਦੀ ਹੈ ਸਹੀ, ਤੇ ਛੋਟੀ ਦੁਕਾਨ ਨੂੰ ਨਾ ਗਾਹਕ ਖਾ ਜਾਂਦਾ। ਖਾ ਜਾਂਦਾ। ਇਸ ਤਰ੍ਹਾਂ ਹੀ ਨਾ ਛੋਟੇ ਜ਼ਿਮੀਂਦਾਰ ਨੂੰ ਨਾ ਆੜ੍ਹਤੀਆ ਖਾ ਜਾਂਦਾ, ਤੇ ਵੱਡਾ ਜ਼ਿਮੀਂਦਾਰ ਨਾ ਆੜ੍ਹਤੀਆਂ ਨੂੰ ਥੱਲੇ ਲਾ ਲੈਂਦਾ। ਲਾ ਲੈਂਦਾ, ਹਾਂਜੀ ਏਦਾਂ ਹੁੰਦਾ। ਇਸ ਲਈ ਜਾਂ ਤੇ ਇਹਨੂੰ ਐਕਸਪੈਂਡ ਕਰੋ, ਤੇ ਜਾਂ ਫਿਰ ਸ਼ਫਲ ਹੋ ਜਾਓ, ਇੱਥੋਂ ਕਿਸੇ ਹੋਰ ਕੰਮ ਵੱਲ ਹੋ ਜਾਓ। ਹੋ ਜਾ। ਹੁਣ ਦੇਖੋ ਕਿ ਡਿਪੈਂਡ ਕਰਦਾ ਤੁਹਾਡੀ ਸੋਚ ਕਿਸ ਤਰ੍ਹਾਂ ਦੀ ਹੈ। ਮੇਰੇ ਦੋਸਤ ਨੇ, ਹਾਂਜੀ ਉਹਨਾਂ ਦੇ 2-2 ਕਿੱਲੇ ਹੀ ਨੇ, ਸੇਮ ਤੁਹਾਡੇ ਵਾਲਾ ਹੀ। ਹਾਂਜੀ ਉਹ ਕੀ ਕਰਦੇ ਨੇ, ਪੁਦੀਨਾ ਕਾਸ਼ਤ ਕਰਦੇ ਨੇ, ਫਿਰ ਉਹਨਾਂ ਨੇ ਲੇਬਰ ਨੂੰ ਮੰਗਾਣਾ, ਗੁੱਠੀਆਂ ਵੱਢਣੀਆਂ ਨੇ ਉਹਦੀਆਂ, ਬੰਨ ਕੇ ਉਹਨਾਂ ਨੇ ਆੜ੍ਹਤੀਏ ਕੋਲ ਨਹੀਂ ਲੈ ਕੇ ਜਾਣਾ। ਉਹਨਾਂ ਨੇ ਮੰਡੀ ਦੇ ਵਿੱਚ ਦੁਕਾਨ ਖਰੀਦੀ, ਮਤਲਬ ਕਿਰਾਏ ਤੇ ਲਈ, ਲਈ, ਹਾਂਜੀ ਉੱਥੇ ਬਹਿ ਕੇ ਆਪ ਵੇਚਣਾ ਹੈ। ਜਦੋਂ ਉਹ ਆਪ ਵੇਚਦੇ ਨੇ ਨਾ, ਹਾਂਜੀ ਤੇ ਫਿਰ ਉਹ ਆਪਣੀ ਸਬਜ਼ੀ ਦਾ, ਆਪਣੀ ਆਈਟਮ ਦਾ ਆਪਣਾ ਮੁੱਲ ਮੰਗਦੇ ਨੇ ਆਪਣੇ ਹਿਸਾਬ ਨਾਲ। ਜ਼ਾਰੀ ਗੱਲ ਆ ਜੀ। ਤੇ ਜਦੋਂ ਤੁਸੀਂ ਆੜ੍ਹਤੀਏ ਤੇ ਜਾ ਕੇ ਮੰਜੇ ਤੇ ਬਹਿ ਜਾਂਦੇ ਹੋ ਨਾ, ਤੇ ਫਿਰ ਤੁਸੀਂ ਆੜ੍ਹਤੀਏ ਦੇ ਮੁਤਾਬਕ ਚੱਲਣਾ ਪੈਣਾ। ਆੜ੍ਹਤੀਆ ਬੋਲਣ ਨਹੀਂ ਦਿੰਦਾ, ਨਹੀਂ ਜ਼ਾਰੀ, ਉਹ ਮਾਫੀਆ। ਉਹ ਕਹਿੰਦਾ ਬਾਈ ਜੀ ਮੈਂ ਬੋਲੀ ਦੇ ਰਿਹਾ ਵਾਂ ਤੇ ਮੈਂ ਕੁਛ ਸੋਚ ਬੋਲ ਰਿਹਾ, ਅਗਰ ਤੈਨੂੰ ਲੱਗਦਾ ਤੇ ਤੂੰ ਆਪਣੀ ਆਈਟਮ ਚੁੱਕ ਕੇ ਲੈ ਜਾ। ਲੈ ਜਾ। 10% ਕਿਹੜੀ ਚੀਜ਼ ਦਾ ਲੈਂਦਾ? ਸਿਰਫ ਬੋਲਣ ਦਾ, ਬੋਲੀ ਲਵਾਉਣ ਦਾ, ਲਵਾਉਣ ਦਾ। ਕਿਹੜੀ ਚੀਜ਼ ਦਾ ਲੈਂਦਾ? ਕੀ ਮਤਲਬ ਉਹ ਕੋਈ ਹਲ ਚਲਾਉਂਦਾ ਉਹਦੇ ਚ? ਛੋਟਾ ਕਿਸਾਨ ਜਾਂਦਾ ਹੈ ਨਾ, ਹਾਂਜੀ ਤੇ ਉਹਦੇ ਕੋਲੋਂ 8% ਲੈਂਦੇ ਨੇ ਟੈਕਸ, ਅੱਛਾ। ਤੇ ਵੱਡਾ ਕੋਈ ਚਲਾ ਜਾਏ ਨਾ ਤੇ ਉਹਨੂੰ ਕਹਿੰਦੇ ਤੂੰ 2% ਹੀ ਦੇ ਦੇ। ਉਹਨੂੰ ਪਤਾ ਹੈ ਕਿ ਮੇਰੇ ਕੋਲ ਮਾਲ ਬਹੁਤ ਜ਼ਿਆਦਾ ਆਉਂਦਾ। ਇਸ ਟਾਈਮ 25-26 ਹਜ਼ਾਰ ਦੀ ਬੋਰੀ ਮਟਰਾਂ ਦੀ ਵਿਕ ਰਹੀ ਹੈ, ਤੇ ਜਦੋਂ ਮੇਰੇ ਪੰਜਾਬ ਦੇ ਆਉਂਦੇ ਨੇ ਨਾ, ਤੇ ਉਦੋਂ ਉਹੀ ਬੋਰੀ ਵਿਕਦੀ ਹੈ 1500-1600। ਦੀ। ਸਿਰਫ ਕੀ ਹੈ, ਸਾਡੇ ਕਿਸਾਨ ਨੂੰ ਪਤਾ ਹੀ ਨਹੀਂ ਕਿ ਮੈਂ ਕਿੰਨੀ ਬੀਜਣੀ ਹੈ। ਕੋਈ ਇਸ ਤਰ੍ਹਾਂ ਦਾ ਲਾਹੇ ਅਮਲ ਹੀ ਨਹੀਂ ਤਿਆਰ ਨਹੀਂ ਕੀਤਾ ਕੀਤਾ ਗਿਆ। ਜਿੰਨੇ ਵੀ ਡਿਵੈਲਪਡ ਕੰਟਰੀਜ਼ ਨੇ ਨਾ, ਹਾਂਜੀ ਉਹਨਾਂ ਵਿੱਚ ਪ੍ਰੋਪਰ ਐਪਸ ਨੇ, ਉਹਨਾਂ 'ਚ ਨਾ ਆਪਣੇ ਮੁਲਕ ਦੀ ਨਾ ਕੰਜ਼ੰਪਸ਼ਨ ਜਿੰਨੀ ਵੀ ਮਤਲਬ ਜ਼ਰੂਰਤ ਹੈ ਨਾ, ਉਹ ਐਡ ਕਰ ਦਿੱਤੀ ਜਾਂਦੀ। ਹਾਂਜੀ ਤੇ ਹਰ ਇੱਕ ਜਿਹੜਾ ਜ਼ਿਮੀਂਦਾਰ ਹੈ ਉੱਥੇ ਦਾ ਨਾ, ਜਾਂ ਫਾਰਮਰ ਹੈ, ਉਹ ਉਹਨੂੰ ਵੇਖਦਾ ਤੇ ਉਹ ਦੇਖ ਲੈਂਦਾ ਜੀ ਇੰਨਾ ਕਵਰ ਹੋ ਗਿਆ ਪੋਰਸ਼ਨ, ਮਤਲਬ 70% ਕਾਸ਼ਤ ਹੋ ਗਈ, 30% ਰਹਿ ਗਈ, ਰਹਿ ਗਈ। ਤੇ ਮੈਂ ਇੰਨੀ ਕਾਸ਼ਤ ਕਰਾਂਗਾ ਤੇ ਇੰਨੇ % ਹੋ ਜਾਏਗੀ। ਇਸ ਤਰ੍ਹਾਂ ਹੀ ਵੱਧਦਾ ਜਾਂਦਾ ਗ੍ਰਾਫ। ਜਦੋਂ 100% ਹੋ ਜਾਂਦੀ ਹੈ ਨਾ, ਹਾਂਜੀ ਤੇ ਉਹ ਕਹਿੰਦੇ ਨਹੀਂ ਹੁਣ ਇਹ ਅੱਗੋਂ ਇਹ ਚੀਜ਼ ਨਹੀਂ ਕਾਸ਼ਤ ਕਰਨੀ ਫਸਲ, ਹੁਣ ਅਗਲੀ ਦੇਖ ਲਓ। ਜਦੋਂ ਚੁਕੰਦਰ ਕਾਸ਼ਤ ਕੀਤੇ, ਕਿ ਮੇਰਾ ਪਿਆਰਾ ਦੋਸਤ ਹੈ, ਹਾਂਜੀ ਉਹਨਾਂ ਦਾ 100 ਕਿੱਲੇ ਜ਼ਮੀਨ ਹੈ ਮਾਸ਼ਾਅੱਲਾ, 100 ਦਾ 100 ਕਿੱਲੇ ਉਹ ਆਲੂ ਬੀਜਦੇ ਸਨ।
ਅੱਛਾ ਉਹ ਨਾ ਕਿੱਲਾ ਡੇਢ ਰੱਖ ਲੈਂਦਾ ਸੀ ਤੇ ਹਰ ਸਾਲ ਕੁਛ ਨਾ ਕੁਛ ਬੀਜਦਾ ਸੀ ਤੇ ਉਹ ਹਰ ਸਾਲ ਹੀ ਨੁਕਸਾਨ ਹੋ ਜਾਂਦਾ। ਤੇ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਹੁਣ ਮੈਂ ਨਾ ਪਿਛਲੇ ਮਹੀਨੇ ਨਾ ਮੂਲੀਆਂ ਪੱਟੀਆਂ ਨੇ ਤੇ ਮੂਲੀਆਂ ਗੁਟਕਾ ਮੂਲੀ ਬੀਜੀ ਸੀ ਅੱਛਾ ਤੇ ਭਾਈ ਜੀ ਪੱਟ ਕੇ ਤੇ ਲੈ ਕੇ ਗਏ ਆ ਤੇ ਇੰਨੇ ਦੀਆਂ ਹੋਈਆਂ ਨੇ ਕਿ ਆਂਦੇ ਅਸੀਂ ਨਾ ਤਲੇ ਹੋਏ ਨਾਨ ਖਾ ਆਏ ਆ ਸਾਰੇ ਕਦਮ। ਠੀਕ ਹੈ। ਤੇ ਕਹਿੰਦਾ ਬਜ਼ੁਰਗ ਬੜਾ ਮੈਨੂੰ ਬੋਲੇ ਨੇ ਹਾਂਜੀ ਤੇ ਮੈਨੂੰ ਕੋਈ ਫਸਲ ਦੱਸੋ ਮੈਂ ਕਾਸ਼ ਕਰਾਂ ਕਿ ਮੇਰੀ ਇੱਜ਼ਤ ਹੀ ਬਾਲ ਹੋ ਜਾਏ। ਬਾਲ ਹੋਈ ਅੱਛਾ ਉਹਨੂੰ ਮੈਂ ਨਾ ਭਾਈ ਨੂੰ ਆਪਣੇ ਨੂੰ ਪਿਆਰੇ ਨੂੰ ਮੈਂ ਕਿਹਾ ਤੁਸੀਂ ਇੰਝ ਕਰੋ ਤੁਸੀਂ ਨਾ ਚੁਕੰਦਰ ਕਾਸ਼ ਕਰ ਦਿਓ। ਚੁਕੰਦਰਾਂ ਦਾ ਬੀਜ ਇੱਕ ਬੜਾ ਹੀ ਅੱਛੀ ਕੰਪਨੀ ਉਹਦੇ ਕੋਲ ਮੈਂ ਹਾਂਜੀ ਲੈ ਕੇ ਦਿੱਤਾ ਤੇ ਉਹਨਾਂ ਨੇ ਚੁਕੰਦਰ ਕਾਸ਼ ਕੀਤਾ। ਜਦੋਂ ਚੁਕੰਦਰ ਆਇਆ ਤਾਂ ਕਹਿੰਦਾ ਸ਼ਾਮ ਭਾਈ ਇਹ ਤੇ ਰੇਟ ਹੀ ਕੋਈ ਨਹੀਂ ਆਇਆ ਇਹਦਾ। ਅੱਛਾ ਮੈਂ ਕਿਹਾ ਰੇਟ ਅੱਛਾ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਸਾਡਾ ਨਾ ਕੋਲਡ ਸਟੋਰੇਜ ਵੀ ਆਪਣਾ ਹੈ। ਅੱਛਾ ਮੇਰੇ ਜ਼ਿਹਨ 'ਚੋਂ ਫਿੱਟ ਸੀ ਗੱਲ ਮੈਂ ਉਹ ਸੋਚ ਕੇ ਉਹਨਾਂ ਨੂੰ ਕਾਸ਼ ਕਰਾਇਆ ਸੀ। ਕਰਾਸ ਹਾਂਜੀ ਮੈਂ ਕਿਹਾ ਯਾਰ ਸੋਨੇ ਇਸ ਤਰ੍ਹਾਂ ਕਰ ਛੋਟੇ ਤੇ ਜਿਹੜੇ ਓਵਰ ਸਾਈਜ਼ ਹੈ ਇਹਨੂੰ ਮਾਰਕੀਟ ਸਿੱਟ ਦੇ ਤਾਂ ਕਿ ਤੇਰੇ ਫਸਲ ਦੇ ਨਾ ਪੈਸੇ ਪੂਰੇ ਹੋ ਸਕਣ ਤੇਰੇ ਬੀਜ ਖਾਦ ਦੇ ਖਾਦ ਪੈਸੇ ਦੇ ਪੂਰੇ ਹੋ ਜਾਣ। ਜਿੰਨਾ ਮੀਡੀਅਮ ਸਾਈਜ਼ ਦਾ ਚੁਕੰਦਰ ਇਹਨੂੰ ਫੜ ਕੇ ਨਾ ਸਟੋਰ ਸੁੱਕ ਕੇ ਸਟੋਰ ਕਰ ਕਰ ਲੈ। ਦੇ ਆਪਣੇ ਸਟੋਰ ਸਿੱਟ ਦੇ। ਉਸ ਟਾਈਮ ਬੋਰਾ ਵਿਕ ਰਿਹਾ ਸੀ 1000 ਤੋਂ ਲੈ ਕੇ 1200 ਦਾ। ਹਾਂਜੀ ਅੱਛਾ ਜਦੋਂ ਉਹਨਾਂ ਨੇ ਥੋੜੀ ਜਿਹੀ ਫੇਰ ਗਲਤੀ ਕਰ ਦਿੱਤੀ। ਠੀਕ ਹੈ ਹੁਣ ਮੈਂ ਹਰ ਬੰਦੇ ਕੋਲ ਜਾ ਕੇ ਤੇ ਨਹੀਂ ਚੈੱਕ ਕਰ ਸਕਦਾ ਨਾ ਗਾਈਡ ਕਰਨਾ ਹੁੰਦਾ ਹੈ। ਜ਼ਾਰੀ ਗੱਲ ਆ ਜੀ ਉਹਨਾਂ ਨੇ ਆਲੂਆਂ ਦੇ ਨਾਲ ਹੀ ਰੱਖ ਦਿੱਤੇ ਉਹ। ਅੱਛਾ ਅੱਛਾ ਹੁਣ ਆਲੂਆਂ ਨੂੰ ਟੈਂਪਰੇਚਰ ਹੋਰ ਚਾਹੀਦਾ ਹੈ ਤੇ ਚੁਕੰਦਰਾਂ ਨੂੰ ਦਾ ਟੈਂਪਰੇਚਰ ਹੋਰ ਹੋ ਚਾਹੀਦਾ। ਚਾਹੀਦਾ ਹੋਇਆ ਕੀ ਕਿ ਉਹਦਾ ਅਜ਼ਾਲਾ ਇਸ ਤਰ੍ਹਾਂ ਭੁਗਤਿਆ ਕਿ ਉਹਨਾਂ ਨੂੰ ਫੰਗਸ ਲੱਗ ਗਈ। ਜਦੋਂ ਫੰਗਸ ਲੱਗੀ ਤੇ ਉਹਦਾ ਰੇਟ ਗਿਰ ਗਿਆ। ਜ਼ਾਰੀ ਗੱਲ ਆ ਫੇਰ ਵੀ ਸਿੱਟਵੇਂ ਹੱਥ ਦੇ ਵੀ 4500 ਦਾ ਬੋਰਾ ਵਿਕ ਗਿਆ। ਕਿੱਥੇ 1000 ਦਾ ਬੋਰਾ ਕਿੱਥੇ 1000 ਦਾ ਤੇ ਕਿੱਥੇ 4500 1500 ਦਾ। ਇਸ ਤਰ੍ਹਾਂ ਹੀ ਅਗਰ ਸਾਡਾ ਕਿਸਾਨ ਸੋਚ ਕੇ ਚੱਲੇ ਨਾ ਮੈਂ ਕਹਿੰਦਾ ਅਗਰ ਤੁਸੀਂ 6 ਮਹੀਨੇ ਆਪਣੀ ਜ਼ਮੀਨ ਆਪਣੀ ਫਸਲ ਕਾਸ਼ ਕਰਨ ਤੇ ਲਾਉਂਦੇ ਹੋ ਨਾ ਹਾਂਜੀ ਤੇ ਪੈਰਾਲਲ 6 ਮਹੀਨੇ ਤੁਸੀਂ ਉਹਨੂੰ ਸੋਚੋ ਕਿ ਮੈਂ ਵੇਚਣੀ ਕਿਸ ਤਰ੍ਹਾਂ। ਨਹੀਂ ਹੁਣ ਚਲੋ ਤੁਹਾਡੇ ਦੋਸਤ ਕੋ ਤੇ ਤੁਸੀਂ ਸੀਗੇ ਠੀਕ ਤੁਸੀਂ ਹੈ ਉਹਨੂੰ ਅਵੇਅਰਨੈਸ ਦਿੱਤੀ ਕਿ ਯਾਰ ਆ ਚੀਜ਼ ਇਦਾਂ ਦੀ ਇਦਾਂ ਹੁੰਦੀ ਹੈ। ਹੁਣ ਇੱਕ ਕਿਸਾਨ ਆ ਉਹਨੂੰ ਕੋਈ ਚੀਜ਼ ਹੈ ਹੀ ਨਹੀਂ ਉਹਨੂੰ ਕੋਈ ਬੰਦਾ ਦੱਸਣ ਵਾਲਾ ਹੈ ਹੀ ਨਹੀਂ। ਉਹ ਮੰਡੀਆਂ ਚੋਂ ਆੜਤੀਆਂ ਕੋ ਜਿੱਥੋਂ ਬੀ ਲੈਂਦਾ ਖਾ ਲੈਂਦਾ ਉਹਨੇ ਉਸੇ ਹਿਸਾਬ ਦੇ ਨਾਲ ਜੋ ਉਹ ਕਹਿਣਗੇ ਉਹਨੇ ਉਹੀ ਕਰਨਾ। ਯਾਰ ਮੈਂ ਉਹਨੂੰ ਘਰ ਜਾ ਕੇ ਨਹੀਂ ਦੱਸਿਆ ਉਹ ਮੇਰੇ ਕੋਲ ਚੱਲ ਕੇ ਆਇਆ ਬੰਦਾ। ਜਦੋਂ ਤੜਪ ਹੋਏਗੀ ਨਾ ਤੇ ਫੇਰ ਹੀ ਕੰਮ ਹੋਏਗਾ। ਪਿਆਸੇ ਹੀ ਜਾਂਦਾ ਪਾਣੀ ਕੋਲ। ਜ਼ਾਰੀ ਗੱਲ ਹੈ ਜੀ ਠੀਕ ਹੈ ਤੇ ਉਹੀ ਫੈਜ਼ ਬੰਦਾ ਜਿਹੜਾ ਚਲਾ ਜਾਂਦਾ ਕਿਸੇ ਕੋਲ। ਮਸ਼ਵਰਾ ਮਾਨਤ ਹੁੰਦੀ ਹੈ ਹਾਂਜੀ ਤੇ ਮਸ਼ਵਰਾ ਦੇ ਵਿੱਚ ਬੜੀ ਖੈਰ ਹੁੰਦੀ ਹੈ। ਮਸ਼ਵਰਾ ਕਰਦੇ ਨਹੀਂ ਸਾਡੇ ਲੋਕ ਅੰਨੇ ਵਾਹ ਬੀਜੀ ਜਾਣੀ ਸਬਜ਼ੀ ਅੰਨੇ ਵਾਹ ਬੀਜੀ ਜਾਣੀ ਜਿੰਸ ਕੋਈ ਆਈਡੀਆ ਨਹੀਂ ਕੀ ਹੋ ਰਿਹਾ ਕੀ ਹੋਣਾ ਚਾਹੀਦਾ ਅੱਗੇ ਵਾਲੇ ਦਿਨਾਂ 'ਚ ਕੀ ਹੋਏਗਾ। ਹਾਂਜੀ ਅਸੀਂ ਸਾਨੂੰ ਕੋਈ ਅੱਲਾ ਮਾਫ ਕਰੇ ਇਲਹਾਮ ਤੇ ਨਹੀਂ ਹੁੰਦਾ। ਜ਼ਾਰੀ ਗੱਲ ਠੀਕ ਹੈ ਅਸੀਂ ਮਾਰਕੀਟ ਨੂੰ ਵੇਖ ਕੇ ਚੱਲਣਾ ਹੁੰਦਾ। ਮਾਰਕੀਟ ਨੂੰ ਵੇਖ ਕੇ ਲੋਕਾਂ ਨੂੰ ਸੂਰਤ ਹਾਲ ਦੱਸਣੀ ਹੁੰਦੀ ਹੈ। ਸਾਰਾ ਦਿਨ ਲੋਕਾਂ ਨੂੰ ਕਾਲਾਂ ਕਰਕੇ ਪੁੱਛੀਦਾ ਤੁਹਾਡੇ ਇਲਾਕੇ 'ਚ ਕਿੰਨੀ ਕਾਸ਼ਤ ਹੋਈ ਹੈ ਫਲਾਂ ਚੀਜ਼ ਕਿੰਨੀ ਕਾਸ਼ਤ ਹੋਈ ਹੈ। ਅੱਛਾ ਫਿਰ ਉਹਦੇ ਤੇ ਪ੍ਰੋਪਰ ਬੈਠ ਕੇ ਐਨਾਲਿਸਿਸ ਕਰਕੇ ਫਿਰ ਵੀਡੀਓ ਬਣਾਈ ਦੀ। ਜਦੋਂ ਆਲੂ ਪਿਛਲੇ ਸਾਲ ਕਾਸ਼ਤ ਹੋਇਆ ਸੀ ਤੇ ਉਦੋਂ ਹੀ ਮੈਂ ਕਿਹਾ ਸੀ ਐਤਕੀ ਨਾ ਜਿਹੜੇ ਵੇਲੇ ਨਾਲ ਵੇਚ ਲੈਣਗੇ ਨਾ ਉਹੀ ਕਾਮਯਾਬ ਹੋਣ। ਅੱਛਾ ਰਮਜ਼ਾਨ ਸ਼ਰੀਫ ਦਾ ਆਖਰੀ ਅਸ਼ਰਾ ਸੀ ਤੇ ਮੈਂ ਕਿਹਾ ਸੀ ਇਹ 골ਡਨ ਪੁਆਇੰਟ ਹੈ ਆਲੂ ਵੇਚ ਲਓ ਆਲੂ ਵੇਚ ਲਓ ਇਹ ਆਖਰੀ ਅਸ਼ਰਾ ਹੈ ਤੁਹਾਡੇ ਕੋਲ ਹਾਂਜੀ ਤੇ ਇਦੋਂ ਬਾਅਦ ਨਾ ਸਸਤੇ ਹੋ ਜਾਣੇ। ਬੜੇ ਲੋਕ ਜਿਹੜੇ ਸਮਝਦੇ ਨੇ ਕਿ ਅਸੀਂ ਆਲੂਆਂ ਦੇ ਵਿੱਚ ਇੱਕ ਨਾਮ ਰੱਖਦੇ ਹਾਂਜੀ ਉਹਨਾਂ ਨੇ ਕਮੈਂਟ ਵੀ ਕੀਤੇ ਕਾਲਾਂ ਵੀ ਕੀਤੀਆਂ ਕਿਸ ਬਿਹਾਫ ਤੇ ਗੱਲ ਕਰ ਰਹੇ ਹੋ। ਮੈਂ ਕਿਹਾ ਮੈਂ ਮਾਰਕੀਟ ਵੇਖ ਰਿਹਾ ਮੈਂ ਗਰਾਊਂਡ ਰਿਐਲਿਟੀ ਵੇਖ ਰਿਹਾ ਕਿ ਗਰਾਊਂਡ ਤੇ ਕੀ ਚੱਲ ਰਿਹਾ। ਉਹੀ ਗੱਲ ਹੋਈ ਜਿਸ ਤਰ੍ਹਾਂ ਈਦ ਗੁਜ਼ਰੀ 3 ਰੁਪਏ ਰੇਟ ਵਧਿਆ ਘਟਿਆ 5 ਰੁਪਏ 7 ਰੁਪਏ 10 ਰੁਪਏ ਸਰ ਰੇਟ ਆ ਗਿਆ 35 40 ਤੇ। ਠੀਕ ਹੈ ਫਿਰ ਮੈਨੂੰ ਲੋਕ ਕਹਿਣਗੇ ਯਾਰ ਹੁਣ ਬਕਵਾ ਦੇ। ਮਸਲਾ ਇਹ ਨਹੀਂ ਹੁੰਦਾ। ਤੁਸੀਂ ਅਗਰ ਕੋਈ ਤੁਹਾਨੂੰ ਮਸ਼ਵਰਾ ਦੇ ਰਿਹਾ ਦੇਖੋ ਮੈਨੂੰ ਕੋਈ ਮੁਫਾਦ ਤੇ ਨਹੀਂ ਉਹਨਾਂ ਨੂੰ ਮੈਂ ਵੀ ਤੁਸੀਂ ਹੁਣ ਅਸੀਂ ਬਣਾ ਰਹੇ ਹਾਂ ਪੰਜਾਬ ਤੇ ਆਪਣੀ ਧਰਤੀਲੀ ਆਵਾਜ਼ ਚੁੱਕ ਰਹੇ ਹਾਂ। ਇਹਦੇ 'ਚ ਸਾਨੂੰ ਪੰਜਾਬ ਸਿਰਫ ਅਸੀਂ ਖੁਸ਼ ਹੋ ਸਕਦੇ ਹਾਂ ਕਿ ਯਾਰ ਸਾਡਾ ਪੰਜਾਬ ਬੜਾ ਖੁਸ਼ਹਾਲ ਹੈ। ਠੀਕ ਹੈ ਸਾਨੂੰ ਕਿਸੇ ਪੰਜਾਬੀ ਨੇ ਕੋਈ ਸ਼ਾਇਦ ਦੇ ਤੇ ਨਹੀਂ ਦੇਣੀ ਨਾ ਜੀ ਕੋਈ ਚੀਜ਼ ਨਹੀਂ ਬੇਲੋਸ ਕਰ ਰਹੇ ਹਾਂ ਨਾ ਅਸੀਂ। ਹਾਂਜੀ ਠੀਕ ਹੈ ਤੇ ਇਸ ਲਈ ਅਸੀਂ ਅਗਰ ਵੀਡੀਓ ਬਣਾਉਂਦੇ ਮੇਰਾ ਕੋਈ ਅਕਾਊਂਟ ਮੋਨੀਟਾਈਜ਼ ਨਹੀਂ ਹੈ। ਅੱਛਾ ਮੈਨੂੰ ਬੜੇ ਸਾਰੇ ਲੋਕ ਕਹਿੰਦੇ ਨੇ ਕਿ ਇੰਨੇ ਫਾਲੋਅਰ ਨੇ ਤੂੰ ਕਿਉਂ ਨਹੀਂ ਕਰਵਾਉਂਦਾ। ਯਾਰ ਮੇਰਾ ਅਲਹਮਦੁਲਿਲਾ ਸਰਕਟ ਚੱਲ ਰਿਹਾ ਮੇਰਾ ਬਿਜ਼ਨਸ ਤੋਂ ਕੰਮ ਆ ਰਿਹਾ। ਅੱਛਾ ਅਗਰ ਮੈਨੂੰ ਫਿਰ ਜੇ ਮੇਰਾ ਅਕਾਊਂਟ ਮੋਨੀਟਾਈਜ਼ ਹੋਏਗਾ ਨਾ ਤੇ ਫਿਰ ਮੈਨੂੰ ਲਾਲਚ ਵੱਜ ਜਾਏਗਾ ਫਿਰ ਮੈਂ ਪੁੱਠੀਆਂ ਸਿੱਧੀਆਂ ਗੱਲਾਂ ਕਰਾਂਗਾ ਤੇ ਇਹਦੇ ਨਾਲੋਂ ਚੰਗਾ ਨਹੀਂ ਕਿ ਫਿਰ ਬੰਦਾ ਬੇਲੋਸ ਲੱਗਾ ਰਹੇ ਅੱਲਾਹ ਤਾਲਾ ਹੀ ਦਿੱਤੀ ਜਾਏਗਾ ਕੋਈ ਨਿਜ਼ਾਮ। ਤੇ ਭਾਜੀ ਇਹ
ਜਦੋਂ ਕੋਈ ਈਦ ਆ, ਕੋਈ ਸ਼ਬਰਾਤ ਆ, ਕੋਈ ਇਦਾਂ ਦੇ ਮੌਕੇ ਹੁੰਦੇ ਆ, ਸਬਜ਼ੀ ਆਟੋਮੈਟਿਕਲੀ ਫਲ ਆਟੋਮੈਟਿਕਲੀ ਮਹਿੰਗਾ ਕਿਉਂ ਹੁੰਦਾ? ਇਹਦੇ ਪਿੱਛੇ ਕੀ ਸਾਇੰਸ ਹੈ? ਯਾਰ ਮੈਂ ਬੜਾ ਅੱਛਾ ਕੁਐਸਚਨ ਕੀਤਾ ਤੁਸੀਂ। ਹਾਂਜੀ ਮੈਂ ਇਸ ਤੇ ਵੀਡੀਓ ਵੀ ਬਣਾਉਣਾ। ਸਾਡੇ ਨਾ ਆਵਾਮ 'ਚ ਹਵਸ ਹੈ, ਕਾਹਲੀ ਕਰਦੇ ਨੇ ਹੂੰ ਕਿ ਯਾਰ ਸ਼ਾਇਦ ਕੁਝ ਮੁੱਕ ਜਾਏਗਾ। ਯਾਰ ਅੱਲਾ ਨੇ ਸਾਨੂੰ ਬੜਾ ਹੀ ਪਿਆਰਾ ਮੁਲਕ ਦਿੱਤਾ, ਸੋਨੇ ਦੀ ਚਿੜੀ ਹੈ। ਬੇਸ਼ੱਕ ਦੁਨੀਆ ਤੇ ਇੰਦਾ ਮੁਲਕ ਨਹੀਂ ਹੈਗਾ। ਬੇਸ਼ੱਕ ਇੱਕ ਚੀਜ਼ ਆ ਰਹੀ ਹੈ ਮਾਰਕੀਟ ਦੇ ਵਿੱਚ, ਹਾਂਜੀ 10 ਗੱਡੀਆਂ ਟਮਾਟਰਾਂ ਦੀਆਂ ਆ ਰਹੀਆਂ ਨੇ, ਰੂਟੀਨ 'ਚ ਆ ਰਹੀਆਂ ਨੇ। ਚਲੋ ਜੀ ਤੇਜ਼ੀ ਸੀ 12 ਆ ਗਈਆਂ, ਹਾਂਜੀ ਹਰ ਬੰਦੇ ਨੂੰ ਪਤਾ ਯਾਰ ਤੇਜ਼ੀ ਹੋਣੀ ਹੈ। 12 ਆ ਗਈਆਂ, 15 ਆ ਗਈਆਂ। ਅੱਛਾ ਹੁਣ ਸਿੱਧੇ ਅਸੀਂ ਵੀ ਨਹੀਂ ਹੈ, ਸਾਡੀ ਜ਼ਰੂਰਤ ਹੈ ਨਾ ਪਾਈਆ ਦੀ, ਤੇ ਅਸੀਂ ਕਹਿਣਾ ਕਿਲੋ ਦੇ। ਸਾਰੀ ਜਿਸ ਬੰਦੇ ਦੀ ਕਿਲੋ ਦੀ ਹੈ, ਉਹਨੇ ਕਹਿਣਾ 5 ਕਿਲੋ ਦੇ। ਜਦੋਂ ਕਿਲੋ ਵਾਲੇ 5 ਕਿਲੋ ਚੁੱਕੇ ਜਾਣਗੇ ਤੇ ਮਾਰਕੀਟ ਖਾਲੀ ਹੁੰਦੀ ਜਾਏਗੀ। ਅੱਛਾ ਤੇ ਮਾਰਕੀਟ ਚੱਲ ਰਹੀ ਹੁੰਦੀ ਡਿਮਾਂਡ ਐਂਡ ਸਪਲਾਈ ਤੇ। ਜਿਵੇਂ ਵੀ ਇੱਕ ਚੀਜ਼ ਦੇ ਵਿੱਚ ਕੋਈ ਨਾ ਕੋਈ ਰੱਦੋ ਬਦਲ ਹੁੰਦਾ ਨਾ, ਤੇ ਰੇਟ ਉੱਤੇ ਥੱਲੇ ਆਉਣਾ ਸ਼ੁਰੂ, ਤਾੜ ਚੜਾਓ ਹੋ ਜਾਂਦਾ। ਹੁਣ ਜਦੋਂ ਹਰ ਬੰਦਾ ਚੁੱਕੀ ਜਾਏਗਾ, ਫਿਰ ਜ਼ਾਰੀ ਜੀ ਗੱਲ ਰੇਟ ਵਧੇਗਾ। ਅੱਛਾ ਹੁਣ ਹਰ ਬੰਦੇ ਦਾ ਇੱਕ ਹੀ ਬਲੇਮ ਹੁੰਦਾ। ਅੱਛਾ ਕਈ ਵੀ ਜਾਂਦੇ ਨੇ ਦੁਕਾਨ ਤੇ ਖਲੋ ਕੇ ਲੁੱਟੀ ਜਾ ਰਹੇ ਨੇ, ਨਾਲ ਕਹਿੰਦੇ 5 ਕਿਲੋ ਪਾਈ। ਯਾਰ ਤੂੰ ਅੱਲਾ ਦੇ ਬੰਦਿਆ, ਤੁਸੀਂ ਆਪਣੇ ਆਪ ਨਾਲ ਖਿਆਲ ਕਰੋ। ਮੁੱਕ ਚੱਲਿਆ ਇੱਥੋਂ, ਪੰਜਾਬ 'ਚ ਬੈਠੇ ਹੋ ਜਿੱਥੇ ਕੋਈ ਚੀਜ਼ ਮੁੱਕਦੀ ਨਹੀਂ। ਮੁੱਕਦੀ ਨਹੀਂ ਹੈ। ਅੱਜ ਤੁਸੀਂ ਅਗਰ ਤੁਹਾਡੇ ਜ਼ਰੂਰਤ ਹੈ ਕਿਲੋ ਦੀ, ਤੇ ਤੁਸੀਂ ਕਿਲੋ ਲੈ ਜਾਓ, ਕੱਲ ਫਿਰ ਕਿਲੋ ਲੈ ਜਾਣਾ। ਲੈ ਜਾਣਾ ਨਹੀਂ, ਇਹਨਾਂ ਦੇ ਪਤਾ ਨਹੀਂ ਕੀ ਦਿਮਾਗ 'ਚ ਬੈਠ ਗਈ ਗੱਲ ਕਿ ਮੁੱਕ ਜਾਣੀ ਸਵੇਰ ਨੂੰ। ਉਹ ਯਾਰ ਨਹੀਂ ਮੁੱਕਣੀ। ਕਰੋਨਾ ਦੇ ਵਿੱਚ ਬੇਸਿਕਲੀ ਇਸ ਤਰ੍ਹਾਂ ਹੀ ਹੋਇਆ ਕਿ ਲੋਕ ਗਏ ਨੇ ਤੇ ਜਾ ਕੇ ਇਹਨਾਂ ਨੇ ਗੱਡੀਆਂ ਭਰ ਕੇ ਲੈ ਆਂਦੀਆਂ ਸੌਦੇ ਦੀਆਂ। ਅੱਛਾ ਲੋਕ ਆਉਣ ਲੱਗ ਪਏ। ਮੈਂ ਉਦੋਂ ਵੀ ਸਮਝਾਉਂਦਾ, ਮੈਂ ਕਿਹਾ ਲੋਕ ਤੁਸੀਂ ਮੈਨੂੰ ਕਹਿੰਦੇ ਹੋ ਕਿ ਯਾਰ ਸਾਨੂੰ ਫਰੈਸ਼ ਸਬਜ਼ੀ ਦਿਓ, ਤੇ ਤੁਸੀਂ ਘਰ ਜਾ ਕੇ ਬਾਸੀ ਕਰਕੇ ਖਾ ਲੈਂਦੇ ਹੋ। ਮੈਂ ਤੇ ਅੱਜ ਫਰੈਸ਼ ਲੈ ਆਇਆ, ਹਾਂਜੀ ਤੁਸੀਂ ਮੇਰੇ ਕੋਲ 4-5 ਸਬਜ਼ੀਆਂ ਲੈ ਗਏ ਹੋ ਹਾਂਜੀ ਹਫਤੇ ਪੂਰੇ ਦੀਆਂ, ਠੀਕ ਹੈ। ਤੇ ਤੁਸੀਂ ਫਿਰ 5 ਦਿਨ ਬਾਸੀ ਕਰਕੇ ਖਾਦੀ ਨਾ, ਤੇ ਮੇਰੀ ਤਾਜ਼ਾ ਲਿਆਉਣ ਦਾ ਕੀ ਫਾਇਦਾ? ਠੀਕ ਹੈ, ਮੈਂ ਤੇ ਅੱਛਾ ਹੀ ਨਹੀਂ ਸਮਝਦਾ ਇਸ ਚੀਜ਼ ਨੂੰ। ਮਤਲਬ ਇਹਦੇ ਵਿੱਚ ਆਵਾਮ ਦੀ ਆਪਣੀ ਗਲਤੀ। ਆਵਾਮ ਦੀ ਆਪਣੀ ਗਲਤੀ ਹੈ, ਇਹ ਆਪਣੇ ਆਪ ਨਾਲ ਕੰਪਰੋਮਾਈਜ਼ ਨਹੀਂ ਕਰਦੀ। ਅਗਰ ਇਹ ਜਿਸ ਦਿਨ ਆਪਣੇ ਆਪ ਨਾਲ ਕੰਪਰੋਮਾਈਜ਼ ਕਰਨ ਲੱਗ ਪੈਣਗੇ, ਤੇ ਹਾਂਜੀ ਮੈਂ ਕਹਿੰਦਾ ਇਹਦੇ ਵਰਗੀ ਕੌਮ ਹੀ ਕੋਈ ਨਹੀਂ। ਸੋਸ਼ਲ ਮੀਡੀਆ ਤੇ ਆਏ ਨੂੰ ਇੰਨੀ ਦੇਰ ਹੋ ਗਈ, ਤੁਸੀਂ ਆਵਾਮ ਨੂੰ ਇੱਕ ਮੈਸੇਜ ਦੇ ਰਹੇ ਹੋ, ਆਵਾਮ ਨੂੰ ਕੁਝ ਦੱਸ ਰਹੇ ਹੋ, ਉਹਦਾ ਆਪਾਂ ਨੂੰ ਕੋਈ ਫਾਇਦਾ ਵੀ ਹੋਇਆ? ਆਵਾਮ ਅਮਲ ਵੀ ਕਰਦੀ ਹੈ? ਯਾਰ ਬੜੇ ਜਦੋਂ ਆਇੰਦੇ, ਮਤਲਬ ਹੁਣ ਦੇਖੋ ਨਾ, ਜਦੋਂ ਉਸ ਬੰਦੇ ਦੀ ਏਡੀ ਅੱਛੀ ਫਸਲ ਵਿਕੀ, ਹਾਂਜੀ ਤੇ ਮੇਰੇ ਲਈ ਤੇ ਉਹ ਬੜਾ ਵੱਡਾ ਆਜ਼ਾਦ ਸੀ ਕਿ ਯਾਰ ਚਲੋ ਕਿਸੇ ਦਾ ਭਲਾ ਹੋ ਗਿਆ। ਜੀ। ਮੈਂ ਲੋਕਾਂ ਨੂੰ ਬਿਜ਼ਨਸ ਵੱਲ ਕਾਇਲ ਕਰਦਾ ਵਾਂ, ਤੇ ਹਰ ਰੋਜ਼ ਮੈਂ ਤਕਰੀਬਨ 10-20 ਬੰਦਿਆਂ ਨਾਲ ਰਾਬਤਾ ਕਰਦਾ, ਜਿਹੜੇ ਮੈਨੂੰ ਮੈਸੇਜ ਕਰਦੇ ਨੇ ਜਾਂ ਕਾਲਸ ਕਰਦੇ ਨੇ, ਤੇ ਉਹਨਾਂ ਨੂੰ ਦੱਸੀਦਾ ਕਿ ਯਾਰ ਇਸ ਤਰ੍ਹਾਂ ਕਰ ਲਓ। ਗਾਈਡਲਾਈਨ ਹੀ ਦੇ ਸਕਦੇ ਅਸੀਂ, ਹੋਰ ਕੀ ਕਰ ਸਕਦੇ ਹਾਂ। ਹਾਂਜੀ ਤੇ ਜਦੋਂ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਲੋਕ ਕਮ ਅਜ਼ ਕਮ ਇਸ ਚੀਜ਼ ਨੂੰ ਸੋਚਣ ਤੇ ਮਜਬੂਰ ਤੇ ਹੋਏ ਕਿ ਨੌਕਰੀ ਛੱਡ ਕੇ ਤੇ ਕੁਝ ਕਰੀਏ। ਸਾਡਾ ਬਿਜ਼ਨਸ ਐਸਾ ਹੈ ਕਿ ਥੋੜੀ ਜਿਹੀ ਇਨਵੈਸਟਮੈਂਟ ਤੇ ਇੱਕ ਅੱਛਾ ਰੋਜ਼ਗਾਰ ਬਣ ਜਾਂਦਾ। ਤੇ ਲੋਕਾਂ ਨੂੰ ਮੈਂ ਕਹਿੰਦਾ ਵਾਂ ਕਿ ਯਾਰ ਕਰੋ, ਇੱਧਰ ਆਓ, ਇਹਨੂੰ ਛੋਟਾ ਨਾ ਸਮਝੋ, ਇਹਦਾ ਬੜਾ ਵੱਡਾ ਕੱਢ ਹੈ। ਜਦੋਂ ਤੁਸੀਂ ਮੁਸਲਸਲ ਮਿਹਨਤ ਕਰੋਗੇ ਤੇ ਇੱਕ ਦਿਨ ਆਏਗਾ ਕਿ ਤੁਹਾਡੀਆਂ ਨਸਲਾਂ ਪਾਲੇਗਾ ਇਨਸ਼ਾਅੱਲਾ। ਨੌਕਰੀ, ਮੈਂ ਗੱਲ ਕਰਦਾ ਹੁੰਦਾ ਕਿ ਨੌਕਰੀ ਜਿਹੜੀ ਨਾ, ਨੌਕਰੀ ਉਹ ਤੁਹਾਡੀ ਸਬਜ਼ੀ ਤੇ ਬਦਲ ਸਕਦੀ ਹੈ। ਕਿ ਮਤਲਬ ਅੱਜ ਤੁਸੀਂ ਖਾਧੀ ਹੈ ਨਾ ਗੋਭੀ, ਤੇ ਕੱਲ ਨੂੰ ਤੁਸੀਂ ਗੋਭੀ ਚਿਕਨ ਪਾ ਲਓਗੇ, ਲੇਕਿਨ ਤੁਹਾਡੀ ਤਕਦੀਰ, ਤੁਹਾਡੀ ਜ਼ਿੰਦਗੀ ਨਹੀਂ ਬਦਲ ਸਕਦੀ। ਕਾਰੋਬਾਰ ਕੋਈ ਵੀ ਛੋਟਾ ਨਹੀਂ ਹੈਗਾ, ਕਰਨ ਵਾਲਾ ਕੋਈ ਹੋਵੇ ਬੰਦੇ ਦੇ ਪੁੱਤਰਾਂ ਵਰਗਾ। ਮੈਂ 10,000 ਤੋਂ ਸਟਾਰਟ ਕੀਤਾ ਸੀ ਕੰਮ। ਅੱਛਾ। ਤੇ ਅੱਜ ਅਲਹਮਦੁਲਿਲਾ ਇੱਕ ਲੀਡਿੰਗ ਬ੍ਰਾਂਡ ਹੈ ਮੇਰਾ, ਫਰੈਸ਼ ਟ੍ਰੇਡਰ ਇੱਕ ਨਾਮ ਰੱਖਦਾ ਹੈ ਸਪਲਾਈ ਚੇਨ ਦੇ ਵਿੱਚ। ਸਿਰਫ ਇਹੀ ਹੈ, ਮਿਹਨਤ ਬਹੁਤ ਕੀਤੀ ਹੈ ਬਾਈ, ਬਹੁਤ ਮਿਹਨਤ ਕੀਤੀ। ਮਿਹਨਤ ਦਾ ਫਲ ਮਿਲਦਾ ਫਿਰ? ਮੈਨੂੰ ਨਹੀਂ ਲੱਗਦਾ ਕਿ ਸਬਜ਼ੀ ਦੇ ਕੰਮ 'ਚ ਕੋਈ ਇਤਨੀ ਮਿਹਨਤ ਕਰਦਾ ਹੈਗਾ ਕਿ ਮੈਂ 3-3 ਦਿਨ ਵੀ ਜਾਗਿਆ ਵਾਂ, ਸਾਡੀਆਂ ਅੱਖਾਂ ਸੁੱਜ ਜਾਂਦੀਆਂ ਸੀ। ਠੀਕ ਹੈ, ਕਿ ਈਦ ਸ਼ਬਰਾਤ ਜਦੋਂ ਵੀ ਹੁੰਦੀ ਹੈ ਤੇ ਕੰਮ ਦਾ ਇੰਨਾ ਬਰਡਨ ਹੁੰਦਾ ਹੈ, ਵੱਲਾ ਸਾਨੂੰ ਨਹੀਂ ਪਤਾ ਹੁੰਦਾ ਕਿ ਮਤਲਬ ਰੋਟੀ ਖਾਧੀ ਹੈ ਕਿ ਨਹੀਂ ਖਾਧੀ, ਕਿਉਂਕਿ ਇੱਕ ਲਗਨ, ਇੱਕ ਯਾਰ ਮੁਕਾਮ ਬਣਾਉਣਾ ਮੁਆਸ਼ਰੇ ਤੇ। ਤੁਹਾਡਾ ਇਸ ਟਾਈਮ ਜੋ ਸਿਨੈਰੀਓ ਚੱਲ ਰਿਹਾ, ਅਗਰ ਪੈਸਾ ਤੁਹਾਡੇ ਕੋਲ ਤੇ ਤੁਹਾਡੀ ਮੁਆਸ਼ਰੇ 'ਚ ਇੱਜ਼ਤ ਹੈ। ਪੈਸਾ ਹਰ ਚੀਜ਼ ਅੱਜ ਕੱਲ੍ਹ, ਤੇ ਮਿਹਨਤ ਤੋਂ ਬਗੈਰ ਕੁਝ ਨਹੀਂ ਲੱਭਦਾ। ਫਿਰ ਜਿਹਨੇ ਮਿਹਨਤ ਨਹੀਂ ਨਾ ਕਰਨੀ, ਫਿਰ ਉਹਦੇ ਮਾਂ-ਪਿਓ ਨੇ ਪਿੱਛੇ ਇੰਨੀ ਜ਼ਮੀਨਾਂ ਹਰ ਚੀਜ਼ ਛੱਡੀ ਹੋਵੇ ਕਿ ਉਹਨੂੰ ਕਿਸੇ ਚੀਜ਼ ਦੀ ਟੈਨਸ਼ਨ ਨਾ ਹੋਵੇ। ਤੇ ਸਾਡੇ ਰਾਜਪੂਤਾਂ ਨੇ ਸਾਰਾ ਕੁਝ ਤੇ ਵੇਚ ਦਿੱਤਾ, ਠੀਕ ਹੈ, ਜ਼ਮੀਨਾਂ ਵੇਚ ਕੇ ਤੇ ਖਾ ਗਏ। ਤੇ ਅਸੀਂ ਕਹਿੰਦੇ ਜਿਹੜੀਆਂ ਬੱਚੀਆਂ ਨੂੰ ਤੇ ਬਚਾਈ ਰੱਖੋ, ਕਿਉਂਕਿ ਸਾਡੀ ਮਾਂ ਨੇ,
ਸਾਨੂੰ ਕੁਝ ਨਾ ਕੁਝ ਤੇ ਦਿੰਦੀਆਂ ਨਾ। ਦਿੰਦੀਆਂ ਨੇ। ਤੇ ਭਾਜੀ ਇੱਕ ਬੜਾ ਅਹਿਮ ਸਵਾਲ ਹੈ ਜਿਹੜੀ ਮੇਰੇ ਪੰਜਾਬੀ ਭਰਾ ਦੇਖਦੇ ਪਏ ਨੇ ਉਹਨਾਂ ਵਾਸਤੇ ਵੀ, ਇਹ ਮੰਡੀ ਮਾਫੀਆ, ਆੜਤੀ ਮਾਫੀਆ, ਇਹ ਕੰਮ ਕਿਦਾਂ ਕਰਦੀ ਹੈ ਅਸਲ 'ਚ? ਬੇਸਿਕਲੀ ਉਹੀ ਏਜੰਸ ਵਾਲਾ ਹਿਸਾਬ ਹੈ ਕਿ ਤੁਹਾਨੂੰ ਪੈਸੇ ਦੇ ਦੇਣਗੇ, ਤੁਹਾਡੇ ਕੋਲ 8% ਕੱਟ ਲੈਣਗੇ ਕਰ ਲੈਣਗੇ। ਟੈਕਸ। ਅੱਛਾ 8% ਤੇ ਹੋ ਗਿਆ, ਫਿਰ ਇਹਨਾਂ ਨੇ 1% ਲਾਗਾ ਵੀ ਜਾਣਾ, 1% ਤਕਰੀਬਨ ਮਜ਼ਦੂਰੀ ਵੀ ਬਣ ਜਾਂਦੀ ਹੈ, ਬਣ ਜਾਂਦੀ ਹੈ। ਤਕਰੀਬਨ 10% ਖੋ ਲੈਂਦੇ ਸਾਡੇ ਕੋਲ, ਸਿਰਫ ਆਵਾਜ਼ ਲਾਉਣ ਦਾ ਹੀ। ਕਿਉਂ? ਕੋਈ ਮਤਲਬ ਇਹਦੇ ਤੇ ਕੰਟਰੋਲ ਹੀ ਨਹੀਂ ਹੈਗਾ। ਹੁਕੂਮਤ ਦੇ ਤੇ ਕੋਈ ਨੋਟਿਸ ਨਹੀਂ ਲੈਂਦੀ? ਨੋਟਿਸ ਲੈਂਦੇ ਸੀ, ਸ਼ਬਰਜ਼ੈਦੀ ਸਾਡੇ ਵਜ਼ੀਰ ਖਜ਼ਾਨਾ ਹਾਂ। ਸਨ ਲਾਸਟ ਟਾਈਮ ਦੇ, ਉਹ ਗਏ ਸਨ, ਉਹਨੇ ਕਿਹਾ ਨੱਸ ਜਾ, ਕਿੱਧਰ ਆ ਗਿਆ ਤੂੰ? ਮਤਲਬ ਐਡਾ ਮਾਫੀਆ ਹੈ ਭਾਈ ਬਹੁਤ ਵੱਡਾ। ਇੱਕ ਦਿਨ ਤੁਹਾਡੀਆਂ ਮੰਡੀਆਂ ਬੰਦ, ਆਵਾਜ਼ ਕਾਲ ਦੇ ਦੇਣ ਤੇ ਮੰਡੀਆਂ ਬੰਦ ਹੋ ਜਾਣ, ਤੁਸੀਂ ਕੀ ਕਰੋਗੇ? ਉਹ ਤੇ ਸਰਵਾਈਵ ਕਰਨਗੇ, ਉਹਨਾਂ ਦੇ ਬਹੁਤ ਪੈਸਾ ਇਕੱਠਾ ਕੀਤਾ ਹੈ। ਤੇ ਉਹਨਾਂ ਬਾਰੇ ਕੋਈ ਬੋਲਦਾ ਕਿਉਂ ਨਹੀਂ? ਅਸੀਂ ਆਪ ਰਲੇ ਉਹਨਾਂ ਨਾਲ। ਮੈਂ ਉਹੀ ਕਹਿ ਰਿਹਾ, ਮੈਂ ਕਿਹਾ ਕਿਉਂਕਿ ਤੁਸੀਂ ਵੀ ਉਹਨਾਂ 'ਚ ਸ਼ਾਮਲ ਹੁੰਦੇ ਹੋ। ਵੱਡੇ ਜਦੋਂ ਰਲੇ ਹੋਣਗੇ ਨਾ ਨਾਲ, ਹਾਂਜੀ। ਤੇ ਫਿਰ ਜਦੋਂ ਉਹਨਾਂ ਨੂੰ ਪਤਾ ਸਾਡਾ ਕੁਝ ਵਿਗਾੜ ਹੀ ਨਹੀਂ ਸਕਦਾ, ਜਿਨ੍ਹਾਂ ਨੇ ਟੈਕਸ ਇਕੱਠਾ ਕਰਨਾ ਉਹ ਵੀ ਨਾਲ ਰਲ ਜਾਣ। ਤੇ ਟੈਕਸ ਕਿਵੇਂ ਇਕੱਠਾ ਹੋਏ? ਸਭ ਨਾਲੋਂ ਘੱਟ ਟੈਕਸ ਲਾਹੌਰ ਚੋਂ ਇਕੱਠਾ ਹੁੰਦਾ ਹੈ, ਸ਼ਾਇਦ ਤੁਹਾਨੂੰ ਇਲਮ ਚ ਹੋਵੇਗਾ। ਨਹੀਂ, ਐਸੀ ਤਾਂ ਨਹੀਂ ਆਈਡੀਆ। ਸਭ ਤੋਂ ਘੱਟ ਟੈਕਸ ਲਾਹੌਰ ਦੇ ਵਿੱਚੋਂ ਇਕੱਠਾ ਹੁੰਦਾ। ਇਹਦੇ ਪਿੱਛੇ ਰੀਜ਼ਨ? ਇਹਦੇ ਪਿੱਛੇ ਰੀਜ਼ਨ ਵੱਡੇ ਖਾ ਜਾਂਦੇ, ਤੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਟੈਕਸ ਨਹੀਂ। ਵੱਡੇ ਘਰਾਂ 'ਚ ਚਲਾ ਜਾਂਦਾ। ਤੇ ਭਾਜੀ ਫਿਰ ਆਪਣਾ ਪੰਜਾਬ ਤਰੱਕੀ ਕਿੱਦਾਂ ਕਰੇ? ਤਰੱਕੀ ਉਦੋਂ ਹੀ ਕਰੇਗਾ ਜਦੋਂ ਇਹਨਾਂ ਨੂੰ ਹਦਾਇਤ ਆ ਜਾਏਗੀ, ਇਸ ਤੋਂ ਬਗੈਰ ਨਹੀਂ ਹੈ। ਭਾਜੀ ਸਾਨੂੰ ਲੀਡਰ ਮਿਲੇਗਾ। ਹੁਣ ਦੇਖੋ ਨਾ, ਕਿਸਾਨਾਂ ਦਾ ਲੀਡਰ ਬਣਿਆ, ਪਿੱਛੇ ਲਾਸਟ ਟਾਈਮ ਇੱਕ ਵੀਡੀਓ ਚੱਲੀ ਕਿ ਉਹ ਪੈਸੇ ਲੈਂਦਾ, ਵੀਡੀਓ ਵਾਇਰਲ ਹੋ ਗਈ। ਹਾਂਜੀ। ਹਰ ਬੰਦਾ ਹੀ ਆਪਣੇ ਢਿੱਡ ਤੇ ਹੱਥ ਫੇਰ ਕੇ ਨਿਕਲ ਜਾਂਦਾ ਹੈ, ਜ਼ਰਾ- ਕੋਈ ਵੀ ਨਹੀਂ ਬੇਲੋਸ ਕੰਮ ਕਰਦਾ। ਜ਼ਰਾ- ਮੇਰਾ ਦੋਸਤ ਨੇ, ਸਲਾਹੁਦੀਨ ਭਾਈ ਨੇ, ਹਾਂਜੀ। ਸਲਾਹੁਦੀਨ ਅਹਿਮਦ, ਕਿਸਾਨਾਂ ਲਈ ਬੜੀ ਆਵਾਜ਼ ਚੁੱਕ ਰਹੇ ਨੇ ਹਾਂਜੀ ਮਾਸ਼ਾਅੱਲਾ, ਬੇਸ਼ੱਕ। ਕਿ ਉਹ ਕਿਸਾਨਾਂ ਨੂੰ ਦੱਸਦੇ ਨੇ ਕਿ ਯਾਰ ਇੱਥੇ ਸਾਡਾ ਫਾਇਦਾ ਹੈ, ਇੱਥੇ ਨੁਕਸਾਨ ਹੈ, ਇਹ ਬੀਜੋ, ਇਹ ਬੀਜੋ। ਮਜ਼ਾ ਤਾਂ ਹੀ ਹੈ ਜੇ ਲੋਕ ਉਹਦੇ ਤੇ ਅਮਲ ਕਰਨ ਦੇ। ਹੁਣ ਮੈਂ ਲੱਖ ਵੀਡੀਓ ਬਣਾਈ ਜਾਵਾਂ, ਜੇ ਸਿਰਫ ਇਧਰੋਂ ਸੁਣ ਕੇ ਤੇ ਇੱਧਰ ਅੱਛਾ ਕੱਢੀ ਜਾਣਗੇ, ਮੇਰਾ ਤਾਂ ਕੋਈ ਨੁਕਸਾਨ ਨਹੀਂ। ਸੈਕੰਡਲੀ ਹਾਂਜੀ, ਮੈਨੂੰ ਉਹਦਾ ਫਾਇਦਾ ਵੀ ਨਹੀਂ ਹੋਏਗਾ ਫਿਰ, ਜ਼ਾਰੀ ਗੱਲ ਹੈ। ਕਿ ਯਾਰ ਮੈਂ ਡੇਲੀ ਸਾਡੇ ਐਸਾ ਮੁਆਸ਼ਰਾ, ਐਸੀ ਸਾਡੀ ਜ਼ਹਿਨੀਅਤ ਬਣ ਗਈ ਹੈ, ਬਜਾਏ ਕਿ ਕਿਸੇ ਚੀਜ਼ ਨੂੰ ਪ੍ਰਮੋਟ ਕਰਨ ਦੇ ਥੱਲੇ ਆ ਕੇ ਨੈਗੇਟਿਵ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ। ਅਸੀਂ ਆਪਣੇ ਕਿਸਾਨਾਂ ਵਾਸਤੇ, ਆਪਣੇ ਪੰਜਾਬ ਵਾਸਤੇ, ਆਪਣੀ ਮਾਂ ਬੋਲੀ ਵਾਸਤੇ ਕੰਮ ਕਰ ਰਹੇ ਹਾਂ ਕਿ ਹਰ ਬੰਦੇ ਤੱਕ ਸਾਡੀ ਆਵਾਜ਼ ਪਹੁੰਚੇ। ਯਾਰ ਇਸ ਤੋਂ ਇਲਾਵਾ ਤੇ ਅਸੀਂ ਕਿਸਾਨ ਨੂੰ ਪ੍ਰਮੋਟ ਕਰ ਰਹੇ ਹਾਂ। ਹਾਂਜੀ, ਕਿਸਾਨ ਪ੍ਰਮੋਟ ਨਹੀਂ ਹੋਏਗਾ, ਕਿਸਾਨ ਨਹੀਂ ਬੀਜੇਗਾ, ਤੇ ਸ਼ਹਿਰੀ ਕੀ ਗੱਲ ਬਚ ਜਾਣਗੇ? ਕਦੀ ਵੀ ਨਹੀਂ। ਕਦੇ ਜ਼ਾਰੀ ਗੱਲ ਹੈ। ਹੜ੍ਹ ਆਇਆ, ਤੁਹਾਨੂੰ ਕੀ ਲੱਗਦਾ ਹੜ੍ਹ ਦੇ ਵਿੱਚ ਇਹ ਸਾਰੇ ਬਚ ਜਾਣਗੇ? ਅੱਜ ਮਾਰਕੀਟਾਂ ਦਾ ਵਿਜ਼ਿਟ ਤੇ ਕਰੋ, ਤਬਾਹ ਹੋ ਗਈਆਂ ਮਾਰਕੀਟਾਂ। ਜ਼ਾਰੀ ਗੱਲ। ਭਾਈ ਪੈਸਾ ਕਿੱਥੋਂ ਆਂਦਾ ਹੈ? ਜੇ ਸਾਡਾ ਕਿਸਾਨ ਭਾਵੇਂ 1 ਕਿੱਲੇ ਦਾ ਜ਼ਿਮੀਦਾਰ ਹੈ ਨਾ, ਦਿਲ ਉਹਦਾ ਏਡਾ ਹੈ, ਇਸ ਤੋਂ ਹੀ ਵੱਡਾ ਹੀ ਹੁੰਦਾ ਹੈ। ਗੱਲ ਮੈਨੂੰ ਹਾਂਜੀ। ਸਮਝਿਓ, ਉਹਨੇ ਸਰਵਿਸ ਉੱਤੇ ਘੱਟ ਆਪਣੇ ਬਾਲ ਨੂੰ ਜੁੱਤੀ ਨਹੀਂ ਪਵਾਉਣੀ। ਹਾਂ, ਇਹ ਸਾਡੇ ਕਿਸਾਨਾਂ ਦਾ ਹੀ ਪੈਸਾ ਆਂਦਾ, ਉਹ ਕਿਸੇ ਵੀ ਸ਼ਕਲ ਚ ਆਵੇ, ਜੁੱਤੀ, ਕੱਪੜੇ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ। ਅੱਜ ਸਾਰੀ ਬਿਊਰੋਕ੍ਰੇਸੀ ਕਿਹੜੀ ਬੈਠੀ ਹੈ? ਪਿੰਡਾਂ ਦੇ ਮਾੜੇ ਬੰਦੇ ਹੀ ਬੈਠੇ ਨੇ, ਉਹਨਾਂ ਨੇ ਆਪਣੇ ਬਾਲਾਂ ਨੂੰ ਪੜਾਇਆ। ਮੈਨੂੰ ਤੇ ਦੱਸੋ, ਅੰਦਰੂਨ ਦਾ ਕਿਹੜਾ ਬੰਦਾ ਬੈਠਾ, ਲਾਹੌਰ ਦੇ ਅੰਦਰੂਨ ਦਾ, ਕਿਹੜੇ ਬੱਟ ਦਾ ਜਾਂ ਕਿਹੜੇ ਚੋਰੀ ਦਾ ਪੁੱਤਰ ਜਾ ਕੇ ਬਿਊਰੋਕ੍ਰੇਸੀ 'ਚ ਬੈਠਾ ਹੋਇਆ? ਕੋਈ ਨਹੀਂ। ਮਿਹਨਤ ਹੀ ਨਹੀਂ ਕਰਦੇ। ਸਾਡੇ ਪਿੰਡ ਵਾਲੇ ਹੀ ਅੱਛੀਆਂ ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਨੇ ਤੇ ਚੰਗੇ ਪੈਸੇ ਲਾਉਂਦੇ ਨੇ, ਵੱਡੀ ਸੀਟ ਤੇ ਬਹਿ ਕੇ ਫਿਰ ਉਹੀ ਖਾਂਦੇ ਨੇ। ਇਹੀ ਤੇ ਮਸਲਾ ਹੈ। ਉਹਨਾਂ ਦੀ ਸੋਚ ਹੀ ਬਦਲ ਜਾਂਦੀ ਹੈ। ਉਹਦੀ ਬਦਲਣ ਦੀ ਵਜ੍ਹਾ ਵੀ ਇਹ ਹੈ ਨਾ ਕਿ ਸਿਸਟਮ ਹੀ ਇੱਕ ਬਣ ਗਿਆ ਇਸ ਤਰ੍ਹਾਂ ਦਾ, ਜਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰ ਲਿਓ ਉਹਦੇ ਤੋਂ ਬਚ ਹੀ ਨਹੀਂ ਸਕਦਾ। ਮੈਂ CSS ਐਸਪੀਰੈਂਟ ਹਾਂ। ਹਾਂਜੀ। ਤੇ ਮੈਂ ਵਰਡ ਟਾਈਮ ਇੰਸਟੀਚਿਊਟ ਤੋਂ ਤਿਆਰੀ ਕਰ ਰਿਹਾ। ਅੱਛਾ। ਇੱਕ ਨਾਮ ਹੈ ਵਰਡ ਟਾਈਮ ਇੰਸਟੀਚਿਊਟ ਦਾ, ਹਾਂਜੀ, ਕਿ CSS ਦੇ ਵਿੱਚ। ਤੇ ਮੈਨੂੰ ਇੱਕ ਮੇਰੇ ਵਾਲਾ ਸਾਹਿਬ ਨੇ ਨਾ, ਮੇਰੇ ਵਾਲਾ ਸਾਹਿਬ ਨੇ, ਇੱਕ ਦੋਸਤ ਨੇ ਵੀ ਮੈਨੂੰ ਕਿਹਾ ਕਿ ਯਾਰ ਇਹਨਾਂ ਦੇ ਜਾ ਕੇ ਨਾ ਚਿਹਰੇ ਚੈੱਕ ਕਰ। ਫਿਰ ਮੈਨੂੰ ਵਾਲਾ ਸਾਹਿਬ ਨੇ ਕਿਹਾ, ਉਹਨੇ ਕਿਹਾ ਪੁੱਤਰ, ਮੈਨੂੰ ਬੜਾ ਜ਼ੋਰ ਲਾਉਂਦੇ, ਮੈਂ ਕਹਿੰਦੀ ਮੈਂ CSS ਕਰਨਾ। ਅੱਛਾ। ਕੁਛ ਇਹ ਵੀ ਹੈ ਕਿ ਹਰਾਮ ਕਮਾਉਂਦੇ ਨੇ, ਤੇ ਕੁਛ ਇਹ ਵੀ ਗੱਲ ਹੈ ਕਿ ਉਹਨਾਂ ਦੀ ਸਕੂਨ ਨਹੀਂ ਹੈਗਾ ਜ਼ਿੰਦਗੀ 'ਚ। 24 ਘੰਟੇ ਤੇ ਤਾਂ ਮੁਲਾਜ਼ਮ ਨੇ ਵਿਚਾਰੇ, ਨੀਂਦ ਨਹੀਂ ਪੂਰੀ ਹੋਏਗੀ ਤੇ ਕੀ ਗੱਲ, ਚਿਹਰਾ ਸਾਫ਼ ਰਹਿ ਜਾਏਗਾ? ਕਦੇ ਵੀ ਨਹੀਂ ਰਹੇਗਾ। ਨਾ ਜੀ ਨਾ, ਇਹ ਹੋ ਨਹੀਂ ਸਕਦਾ ਇਦਾਂ। ਸਿਗਰਟ ਪੀ ਜਾਂਦੇ ਨੇ ਵਿਚਾਰੇ, ਠੀਕ ਹੈ, ਚਾਹਾਂ ਪੀਤੀ ਜਾਂਦੇ ਨੇ, ਬੁਰੇ ਹਾਲ। ਤੇ ਕੀ ਕਰਨਾ ਯਾਰ, ਪੈਸੇ ਨੂੰ ਆਈਂਦੇ ਨੂੰ ਜੇ ਤੁਹਾਡੀ ਜ਼ਿੰਦਗੀ ਸਕੂਨ ਨਹੀਂ ਹੈ। ਨਹੀਂ, 1 ਸਾਲ 1 ਫਸਲ ਆ,
ਮਿਸਾਲ ਦੇ ਉੱਤੇ ਪਿਆਜ਼ ਆ, ਉਸ ਤੋਂ ਪਿਛਲੇ ਸਾਲ, ਇਸ ਤੋਂ ਪਿਛਲੇ ਸਾਲ ਪਿਆਜ਼ ਨੂੰ ਆਵਾਮ ਨੇ ਸਿਰ ਤੇ ਚੱਕਿਆ ਸੀ, ਆਵਾਮ ਨੇ ਲੱਖਾਂ ਰੁਪਇਆ ਕਮਾਇਆ। ਇਸ ਸਾਲ ਉਹੀ ਪਿਆਜ਼ ਲੋਕਾਂ ਦੇ ਘਰ ਪਿਆ ਪਿਆ ਗਲ ਗਿਆ। ਉਹਦਾ ਰੇਟ ਕਿਉਂ ਨਹੀਂ? ਇੱਕ ਸਾਲ ਇੰਨਾ ਤੇ ਇੱਕ ਸਾਲ ਹੈ ਨਹੀਂ, ਕਿਉਂ? ਦੇਖੋ ਪਿਛਲੇ ਤੋਂ ਪਿਛਲੇ ਸਾਲ ਤੇ ਕਣਕ ਦਾ ਵੀ ਬੜਾ ਰੇਟ ਸੀ। ਹਾਂਜੀ ਅੱਛਾ, ਜਦੋਂ ਕਣਕ ਦਾ ਰੇਟ ਹੋਇਆ ਤੇ ਉਸ ਤੋਂ ਪਿਛਲੇ ਵਾਰੀ ਫਿਰ ਕਣਕ ਰੇਟ ਡਿੱਗ ਗਿਆ। ਹਾਂਜੀ ਇੱਕ ਕੰਪੇਨ ਚਲਾਈ ਗਈ, ਹਾਲਾਂਕਿ ਇਹ ਚੀਜ਼ਾਂ ਗਲਤ ਨੇ, ਕੰਪੇਨਾਂ ਨਹੀਂ ਚੱਲਣੀਆਂ ਚਾਹੀਦੀਆਂ ਇਸ ਚੀਜ਼ ਤੇ। ਕਿਉਂ ਹਰ ਬੰਦੇ ਨੇ ਕਿਹਾ ਨਹੀਂ ਜੀ ਐਤਕੀ ਕਣਕ ਨਹੀਂ ਬੀਜਣੀ, ਕਣਕ ਨਹੀਂ ਬੀਜੀ, ਸਾਰਿਆਂ ਨੇ ਕੀ ਕੀਤਾ, ਪਿਆਜ਼ ਸਬਜ਼ੀ ਬੀਜ ਲਈ। ਹਾਂਜੀ ਸਬਜ਼ੀ ਹਰ ਬੰਦੇ ਦੇ ਵਾਸਤੇ ਰੋਕਣੀ ਹੈ। ਅੱਛਾ, ਮੈਂ ਇਹ ਚੀਜ਼ ਕਹਿੰਦਾ ਸਾਂ ਸਬਜ਼ੀ ਉਹੀ ਬਚਣਗੇ ਜਿਹੜੇ ਕਿ ਸਬਜ਼ੀ ਹਰ ਸਾਲ ਬੀਜਦੇ ਨੇ, ਕਿਉਂਕਿ ਬੜਾ ਮਿਹਨਤ ਤਲਬ ਕੰਮ ਹੈ। ਹਾਂਜੀ ਅੱਛਾ, ਹੁਣ ਜਿਹੜੇ ਅਨਾੜੀ ਸਨ ਉਹਨਾਂ ਨੇ ਉਹ ਸਬਜ਼ੀਆਂ ਬੀਜਣੀਆਂ ਸਨ ਜਿਹੜੀਆਂ ਆਸਾਨ ਸਨ। ਪਿਛਲੇ ਸਾਲ ਅਗਸਤ ਦੇ ਵਿੱਚ ਮੈਂ ਕਿਹਾ ਪਿਆਜ਼ ਐਤਕੀ ਪਨੀਰੀ ਵਾਲੇ ਕਮਾਈ ਕਰਨਗੇ, ਪਿਆਜ਼ ਬੀਜਣ ਵਾਲੇ ਨਹੀਂ ਕਰਨਗੇ। ਅੱਛਾ, ਫਿਰ ਉਹੀ ਗੱਲ, ਨੈਗੇਟਿਵ ਕਮੈਂਟ ਆਉਣ ਲੱਗ ਪਏ, ਲੋ ਜੀ ਤੁਹਾਨੂੰ ਕੋਈ ਇਲਹਾਮ ਹੁੰਦਾ, ਤੁਹਾਨੂੰ ਕੋਈ ਗੈਬ ਦਾ ਇਲਮ ਹੈ, ਗੈਬ ਦਾ ਇਲਮ ਅੱਲਾ ਕੋਲ ਹੈ। ਯਾਰ ਅਸੀਂ ਮਾਰਕੀਟ ਨੂੰ ਵੇਖ ਰਹੇ ਹਾਂ ਤੇ ਠੀਕ 6 ਮਹੀਨੇ ਬਾਅਦ ਫਿਰ ਹਰ ਬੰਦਾ ਕਹਿੰਦਾ ਬਈ ਯਾਰ ਮੇਰੇ ਪਿਆਜ਼ ਹੀ ਮੁਕਵਾ ਦੇ। ਮੰਨੇ ਨੇ ਲੋਕ ਇਹਨਾਂ ਨੂੰ ਤਸਲੀਮ ਕੀਤਾ। ਠੀਕ ਹੈ, ਮੇਰੀ ਬੜੀ ਵੀਡੀਓ ਵਾਇਰਲ ਹੋਈ ਇਸ ਚੀਜ਼। ਯਾਰ ਦੇਖੋ, ਜਦੋਂ ਇਹ ਸਾਰੇ ਪਾਸੇ ਸਾਰੇ ਬੰਦੇ ਇੱਕ ਹੀ ਡਗਰ ਤੇ ਟੁਰ ਪੈਣਗੇ, ਹਰ ਇੱਕ ਰਸਤੇ ਤੇ ਟੁਰ ਪੈਣਗੇ, ਇੱਕ ਹੀ ਚੀਜ਼ ਬੀਜ ਲੈਣਗੇ ਤੇ ਫਿਰ ਵਿਕੀ ਨਾ 100 ਦੀ ਜਾਲੀ। ਤੇ ਫਿਰ ਕਹਿੰਦੇ ਸੀ ਕਿ ਵਾਏ ਵੀ ਨਹੀਂ, ਪਿੱਛੇ ਵੀ ਕੋਈ ਪਿੰਡ ਵਾਲਾ ਪੁੱਟ ਕੇ ਨਹੀਂ ਲੈ ਕੇ ਜਾਂਦੇ। ਸਾਡੀ ਵਜ੍ਹਾ ਉਹੀ ਹੈ ਮੇਨ ਪਿੱਛੇ ਕਿ ਅਵੇਅਰਨੈਸ ਨਹੀਂ। ਹੁਣ ਕੀ ਹੋਇਆ, ਕਦੀ ਨਹੀਂ ਜ਼ਿੰਦਗੀ 'ਚ ਵੀ ਕਿ 70-80 ਰੁਪਏ ਕਿਲੋ ਸਿੰਧ ਵਾਲਾ ਟਮਾਟਰ ਸਰਦੀਆਂ ਦੇ ਵਿੱਚ, ਉਹਨਾਂ ਨੇ ਵੀ ਇਹੀ ਗਲਤੀ ਕੀਤੀ, ਕਣਕ ਨਹੀਂ ਬੀਜੀ, ਟਮਾਟਰ ਬੀਜ ਲਏ। ਮੇਰਾ ਦੋਸਤ ਸਿੰਧ ਗਿਆ, ਉਹ ਕਹਿੰਦਾ 60 ਕਿਲੋਮੀਟਰ ਦੀ ਸੜਕ ਤੇ ਮੈਂ ਸਫ਼ਰ ਕੀਤਾ, 60 ਕਿਲੋਮੀਟਰ ਦੋਵਾਂ ਪਾਸੇ ਟਮਾਟਰ ਹੀ ਸੀ। ਉਹਦਾ ਰੇਟ ਮਾਰ ਖਾਦੀ ਨਾ, ਫਿਰ ਖਾਣੀ ਹੈ ਉਹਦੇ। ਭਾਈ ਸਿੰਧ ਤੋਂ 22 ਵੀਲਰ ਟਰਾਲੇ ਤੇ ਲੋਡ ਹੋ ਕੇ ਆਂਦਾ ਟਮਾਟਰ ਤੇ ਆ ਕੇ 300 ਦੀ ਪੇਟੀ ਇੱਥੇ ਵਿਕਦੀ ਆ। ਤੇ ਇਸ ਤੋਂ ਵੱਡਾ ਸਵਾਲ ਕੀ ਹੋਇਆ? ਆਪਣੀ ਪੰਜਾਬ ਦੀ ਸਬਜ਼ੀ ਫਲ ਤੇ ਸਿੰਧ ਦਾ, ਜਿਹੜੀ ਕੋਈ ਚੀਜ਼ ਮਹਿੰਗੀ ਹੁੰਦੀ ਨਾ, ਬਾਹਰ ਸਬਜ਼ੀਆਂ ਵਾਲੇ ਖਰੜੀ ਵਾਲੇ ਕਹਿੰਦੇ ਯਾਰ ਇਹ ਬਾਹਰੋਂ ਆਇਆ, ਸਿੰਧ ਦਾ, ਇਹ ਤਦ ਮਹਿੰਗਾ। ਜੇ ਕੋਈ ਚੀਜ਼ ਆਪਣੀ ਪੰਜਾਬ ਦੀ ਹੋਵੇ, ਉਹ ਕਹਿੰਦੇ ਕਿ ਇਹ ਆਪਣੀ ਹੈ, ਇਹ ਤਦ ਸਸਤੀ ਆ। ਇਹਨਾਂ 'ਚ ਇੰਨਾ ਫਰਕ ਕਿਉਂ? ਦੇਖੋ ਹੁਣ ਮਟਰ ਆ ਰਿਹਾ, ਹਾਂਜੀ, ਮੈਂ ਤੁਹਾਨੂੰ ਜਿਸ ਤਰ੍ਹਾਂ ਕਿ ਦੱਸਿਆ 500 ਰੁਪਏ ਕਿਲੋ ਆ, ਮੈਂ ਤੁਹਾਨੂੰ ਜਿਸ ਤਰ੍ਹਾਂ ਕਿ ਦੱਸਿਆ ਕਿ 25-26 ਹਜ਼ਾਰ ਦੀ ਬੋਰੀ ਵੀ। ਹਾਂਜੀ, ਉਧਰ ਨਾ ਜ਼ਮੀਨਾਂ ਵੀ ਉਸ ਤਰ੍ਹਾਂ ਦੀਆਂ ਨੇ, ਇੰਨੀਆਂ ਜ਼ਰਖੇਜ਼ ਨਹੀਂ ਹੈਗੀਆਂ, ਥੋੜੇ ਲੋਕ ਬੀਜਦੇ ਨੇ ਕਿਉਂਕਿ ਢਲਵਾਨਾਂ ਨੇ, ਬਰਾਬਰ ਜ਼ਮੀਨਾਂ ਹਮਵਾਰ ਨਹੀਂ ਹੈਗੀਆਂ। ਹਾਂਜੀ, ਠੀਕ ਹੈ। ਫਿਰ ਉਸ ਤੋਂ ਬਾਅਦ ਜਿੰਨੇ ਹੱਥਾਂ 'ਚੋਂ ਗੁਜ਼ਰੇਗੀ ਨਾ ਕੋਈ ਵੀ ਚੀਜ਼, ਉਨੀ ਮਹਿੰਗੀ ਹੁੰਦੀ ਜਾਏਗੀ। ਸਾਰੀ ਗੱਲ। ਫਾਰ ਐਗਜ਼ਾਮਪਲ ਅਸੀਂ ਕਹਿੰਦੇ ਇੰਪੋਰਟ ਬੜੀ ਮਹਿੰਗੀ ਆ, ਹਾਂਜੀ, ਇੰਪੋਰਟ ਮਹਿੰਗੀ ਕਿਉਂ ਨਾ ਹੋਵੇ? ਇੰਪੋਰਟ ਜਿੱਥੇ ਦੀ ਚੀਜ਼ ਹੈਗੀ ਆ ਉੱਥੇ ਤੇ ਸਸਤੀ ਹੈ। ਹੁਣ ਮਾਨ ਸ਼ਹਿਰ ਤੋਂ ਜਾਂ ਇੱਧਰੋਂ ਪਿੰਡੀ ਵੱਲੋਂ ਮਟਰ ਆ ਰਹੇ ਨੇ ਸਾਰੇ, ਠੀਕ ਹੈ, ਠੰਡੇ ਇਲਾਕੇ 'ਚ। ਪਹਿਲਾਂ ਉੱਥੋਂ ਜ਼ਿਮੀਦਾਰ ਨੇ ਵੇਚਣਾ ਇੱਕ ਬੰਦੇ ਨੂੰ, ਬ੍ਰੋਕਰ ਨੇ ਮੰਡੀ ਲੈ ਕੇ ਆਉਣਾ, ਹਾਂਜੀ, ਮੰਡੀ ਵਾਲੇ 'ਚੋਂ ਫਿਰ ਐਸ ਮੰਡੀ ਵਾਲੇ ਲਿਆਣਾ, ਫਿਰ ਅੱਗੋਂ ਐਸ ਮੰਡੀ ਵਾਲੇ ਕੋਲੋਂ ਫੜੀਏ ਨੇ ਲੈਣਾ, ਫਿਰ ਫੜੀ ਵਾਲੇ ਕੋਲ ਦੁਕਾਨ ਵਾਲੇ ਕੋਲ ਜਾਣਾ, ਫਿਰ ਦੁਕਾਨ ਵਾਲੇ ਨੇ ਅੱਗੇ ਵੇਚਣਾ ਇਹਨੂੰ ਕਸਟਮਰ ਨੂੰ। ਸੋਚੋ ਵੀ ਜੇ 20 ਰੁਪਏ ਵੀ ਰੱਖੇ ਤੇ ਕੋਈ 10 ਹੱਥਾਂ ਤੋਂ ਲੰਘਦਾ ਸਕੂਨ ਦੇ ਨਾਲ, ਤੇ 200 ਵੱਧ ਗਿਆ। ਜ਼ਾਰੀ ਗੱਲ ਹੈ, ਬਗੈਰ ਪ੍ਰੋਫਿਟ ਤੋਂ ਤੇ ਕਿਸੇ ਨੇ ਵੀ ਨਹੀਂ ਵੇਚਣਾ ਨਾ। ਜ਼ਾਰੀ ਗੱਲ, ਆਵਾਮ ਕਾ ਪਾਗਲ ਹੈ। ਹੁਣ ਮੈਂ ਇਹੀ ਕੰਮ ਕਰਦਾ ਨਾ, ਮੈਂ ਡਾਇਰੈਕਟ ਫਾਰਮਰ ਕੋਲ ਚੁੱਕਦਾ, ਮੈਂ ਮਿਡਲਮੈਨ ਕੱਢ ਕੇ ਨਾ, ਤੇ ਜਿਹੜਾ ਮਿਡਲਮੈਨ ਦਾ ਪ੍ਰੋਫਿਟ ਮਾਰਜਨ ਹੁੰਦਾ ਨਾ, ਉਹ ਮੈਂ ਆਪਣੇ ਕਸਟਮਰ ਨੂੰ ਦਿੰਦਾ ਤਾਂ ਕਿ ਮੇਰੇ ਕਸਟਮਰ ਨੂੰ ਸਸਤੀ ਚੀਜ਼ ਮਿਲੇ। ਆਪਣਾ ਕਿਸਾਨ ਇਹ ਆੜਤੀ ਮਾਫੀਏ ਕੋਲੋਂ ਕਿੱਦਾਂ ਬਚ ਸਕਦਾ ਹੈ? ਦੇਖੋ ਨਾ, ਮੈਂ ਜਿਸ ਤਰ੍ਹਾਂ ਕਿ ਦੱਸਿਆ, ਮੇਰਾ ਦੋਸਤ ਨੇ ਪੁਦੀਨਾ ਬੀਜਦਾ ਤੇ ਖੁਦ ਆ ਕੇ ਵੇਚਦਾ। ਤੁਹਾਨੂੰ ਹਰ ਟਾਈਮ ਮਾਰਕੀਟ ਨਾਲ ਟੱਚ ਰਹਿਣਾ ਚਾਹੀਦਾ। ਮੈਂ ਕਹਿੰਦਾ ਵਾਂ ਕਿ ਤੁਸੀਂ ਜਿਹੜਾ ਐਵੇਂ ਕਿਸੇ ਬਹਿ ਕੇ ਤੇ ਹੁੱਕਾ ਪੀਂਦੇ ਹੋ ਨਾ, ਤੇ ਬਹਿ ਕੇ ਗੱਪਾਂ ਮਾਰਦੇ ਹੋ, ਹਾਂਜੀ, ਜਿੰਨੇ ਵੀ ਸਾਡੇ ਜ਼ਮੀਨਦਾਰ ਨੇ, ਇਹੀ ਇਹਨਾਂ ਦਾ ਕੰਮ ਹੈ। ਠੀਕ ਹੈ, ਕਿ ਬਹਿ ਕੇ, ਕਿਉਂਕਿ ਕਲਚਰ ਹੀ ਇਸ ਤਰ੍ਹਾਂ ਦਾ ਸਾਡਾ ਪੰਜਾਬ ਦਾ, ਹਾਂਜੀ, ਤੇ ਇਹਨਾਂ ਨੂੰ ਚਾਹੀਦਾ ਕਿ ਕੋਈ ਅੱਧਾ ਘੰਟਾ ਕੱਢ ਕੇ ਤੇ ਡੇਲੀ ਮਾਰਕੀਟ ਵੀ ਜਾਣ ਕਰਨ, ਮੰਡੀ ਵੀ ਜਾਣ ਕਰਨ, ਕਿ ਪਤਾ ਲੱਗੇ ਇਹਨਾਂ ਨੂੰ ਕੀ ਬੀਜਣਾ ਹੈ, ਕਿਵੇਂ ਬੀਜਣਾ ਹੈ। ਬੜੀਆਂ ਚੀਜ਼ਾਂ ਬੰਦੇ ਨੂੰ ਸਮਝ ਆਉਂਦੀਆਂ ਨਾ ਫਿਰ, ਔਰ ਰੇਟ ਕਦੋਂ ਬਣਨਾ। ਹੁਣ ਮੈਨੂੰ ਬਹੁਤ ਸਾਰੇ ਲੋਕ ਵੀ ਕਹਿੰਦੇ ਆ, ਮੈਨੂੰ ਉਦਣ ਵੀ ਕਾਲ ਆਈ, ਕਹਿੰਦਾ ਜੀ ਮੈਂ ਸੋਚ ਰਿਹਾ 5 ਕਿੱਲੇ ਧਨੀਆ ਬੀਜਦਾ। ਮੈਂ ਕਿਹਾ ਅੱਛਾ, ਤੇ ਮੈਂ ਕਿਹਾ ਇਕੱਠਾ ਵੇਚ ਲਏਗਾ? ਕਹਿੰਦਾ ਇਹੀ ਮੈਂ ਸੋਚਦਾ ਮੈਂ ਇਕੱਠਾ ਵਿਕੇਗਾ ਕਿਵੇਂ?
ਦੇਖੋ ਉਹਨੂੰ ਪਤਾ ਹੀ ਨਹੀਂ ਬੀਜਣ ਦਾ ਤੇ ਉਹ ਬੀਜਣ ਲੱਗਾ। ਹਾਂ, ਮੈਂ ਫਿਰ ਉਹਨੂੰ ਤਰੀਕਾ ਦੱਸਿਆ, ਮੈਂ ਕਿਹਾ ਬਾਈ ਜੀ ਤੁਸੀਂ ਇੰਝ ਕਰੋ, ਅੱਧਾ ਕਿੱਲਾ 2 ਕਨਾਲਾਂ ਵਕਫੇ ਨਾਲ ਬੀਜੋ ਹਫਤੇ ਨਾਲ, ਹਫ਼ਤੇ ਦਾ ਤਾਂ ਕਿ ਤੁਹਾਡਾ ਪੂਰਾ ਟੈਨਿਓਰ ਚੱਲੇ, ਪੂਰੀਆਂ ਸਰਦੀਆਂ ਤੁਹਾਡਾ ਤਣੀਆਂ ਆਵੇ। ਐ ਨਾ ਹੋਵੇ ਕਿ ਅੱਜ ਤੁਸੀਂ ਪੂਰਾ ਲਓ ਵੜ ਲਿਆ ਤੇ ਸਵੇਰ ਨੂੰ ਤੁਸੀਂ ਬੈਠੇ ਹੋ, ਬੈਠੇ ਹੋ। ਜੇ ਤੁਸੀਂ ਨਹੀਂ ਵੜਦੇ ਤਾਂ ਨਿਸਰ ਜਾਏਗਾ। ਅਗਰ ਤੁਹਾਡੇ ਟੱਕ ਹੋਣਗੇ ਤੇ ਤੁਹਾਨੂੰ ਪੂਰੀਆਂ ਸਰਦੀਆਂ 5-6 ਮਹੀਨੇ ਤੁਹਾਡਾ ਫਸਲ ਆਂਦੀ ਰਹੇਗੀ। ਆਉਂਦੀ ਰਹੇਗੀ। ਤੇ ਭਾਜੀ ਇਸ ਟਾਈਮ ਪੰਜਾਬ ਦੇ ਵਿੱਚ ਬਾਹਰੋਂ ਕਿਹੜੀ ਆਪਾਂ ਸਬਜ਼ੀ ਮੰਗਵਾ ਰਹੇ ਤੇ ਕਿਉਂ ਮੰਗਵਾ ਰਹੇ? ਦੇਖੋ ਮਟਰ ਹੈ ਫਾਰ ਐਗਜ਼ਾਮਪਲ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ, ਉਹ ਪੰਜਾਬ 'ਚ ਨਹੀਂ ਹੋ ਸਕਦਾ, ਮੌਸਮ ਨਹੀਂ ਹੈਗਾ, ਨਹੀਂ ਹੈ। ਠੀਕ ਹੈ। ਤੇ ਟਨਲ 'ਚ ਵਿੱਚ ਬੀਜਦੇ ਆ ਜਾਂ ਅਸੀਂ ਗ੍ਰੀਨ ਹਾਊਸ ਵਿੱਚ ਬੀਜਦੇ ਆ ਨਾ, ਤੇ ਫਿਰ ਉਹੀ ਭਾਅ ਹੀ ਪੈ ਜਾਂਦੀ ਜਿਸ ਭਾਅ ਉੱਥੋਂ ਆ ਰਹੀ, ਆ ਰਹੀ ਹੈ। ਕਿਉਂਕਿ ਉਹਦੇ ਖਰਚੇ ਵੱਡੇ ਨੇ। ਗ੍ਰੀਨ ਹਾਊਸ ਦਾ ਜਾਂ ਕਿ ਤੁਸੀਂ ਹਾਈਡਰੋਪੋਨਿਕ ਵੇਖ ਲਓ, ਉਹਨਾਂ ਦੇ ਖਰਚੇ ਵੀ ਬਹੁਤ ਜ਼ਿਆਦਾ ਨੇ। ਹਾਂਜੀ, ਇਸ ਲਈ ਅਸੀਂ ਉੱਥੋਂ ਖਰੀਦ ਰਹੇ ਹਾਂ। ਜਿਸ ਤਰ੍ਹਾਂ ਕਿ ਹੁਣ ਲੋਰਾ ਰਾਜ ਤੋਂ ਗਾਜਰ ਆ ਰਹੀ ਹੈ, ਧਨੀਆ ਆ ਰਿਹਾ, ਠੀਕ ਹੈ, ਮੇਥੀ ਆ ਰਹੀ ਹੈ, ਹਾਂਜੀ, ਕੋਇਟਾ ਤੋਂ ਪਿਆਜ਼ ਆ ਰਿਹਾ। ਪਿਆਜ਼ ਕਿਉਂ ਨਾ ਆਵੇ, ਇੱਥੇ ਤੇ ਮੌਸਮ ਹੀ ਨਹੀਂ ਹੈਗਾ, ਠੀਕ ਹੈ। ਹਾਂਜੀ। ਇਹ ਸਾਰੀਆਂ ਚੀਜ਼ਾਂ ਇਸ ਵਾਸਤੇ ਹੀ ਉੱਥੋਂ ਆ ਰਹੀਆਂ ਨੇ ਕਿ ਇੱਧਰ ਮੌਸਮ ਨਹੀਂ ਹੈਗਾ। ਆਪਣੇ ਪੰਜਾਬ ਚੋਂ ਕਿਹੜੀ ਐਸੀ ਨਾਯਾਬ ਚੀਜ਼ ਆ ਜਿਹੜੀ ਆਊਟ ਆਫ ਕੰਟਰੀ ਵੀ ਜਾਂਦੀ ਹੈ? ਅੱਛਾ, ਇਹੀ ਚੀਜ਼ ਮੈਂ ਕਿਸਾਨ ਨੂੰ ਦੱਸਣਾ ਚਾਹੁੰਦਾ। ਹਾਂਜੀ, ਆਊਟ ਆਫ ਕੰਟਰੀ ਛੱਡ ਕੇ ਨਾ, ਉਹ ਇੱਥੋਂ ਫਾਰ ਐਗਜ਼ਾਮਪਲ ਜਿੱਥੋਂ ਮਟਰ ਆ ਰਿਹਾ, ਉੱਥੇ ਇਸ ਟਾਈਮ ਘੀਆ ਤੇ ਨਹੀਂ ਹੋ ਰਿਹਾ ਨਾ, ਨਹੀਂ ਜਾਂ ਬੈਂਗਨ ਤੇ ਨਹੀਂ ਹੋ ਰਹੇ, ਗਰਮੀ ਦੀ ਸਬਜ਼ੀ ਨਹੀਂ ਉੱਥੇ ਨਹੀਂ ਹੋ ਰਹੀ। ਹਾਂਜੀ, ਅਗਰ ਫਾਰ ਐਗਜ਼ਾਮਪਲ ਹੁੰਦੀ ਵੀ ਤੇ ਬਹੁਤ ਘੱਟ ਹੁੰਦੀ ਹੈ। ਹੁਣ ਕਰਨਾ ਕੀ ਚਾਹੀਦਾ ਹੈ ਕਿ ਸਾਡੇ ਕਿਸਾਨ ਨੂੰ ਚਾਹੀਦਾ ਕਿ ਉਹਨਾਂ ਮੰਡੀਆਂ 'ਚ ਰਾਬਤਾ ਕਰੇ, ਆਪਣਾ ਮਾਲ ਉੱਥੇ ਭੇਜੇ, ਆਪਣਾ ਇੱਕ ਬੰਦਾ ਉੱਥੇ ਬਿਠਾ, ਉਹਨੂੰ ਪਤਾ ਹੋਵੇ ਮੇਰਾ ਮਾਲ ਕਿਸ ਭਾਅ ਵਿਕ ਰਿਹਾ, ਬੋਲੀ ਕਿਸ ਭਾਅ ਹੋ ਰਹੀ ਹੈ, ਤੇ ਅੱਜ ਬਾਜ਼ਾਰ ਕੀ ਚੱਲਿਆ, ਠੀਕ ਹੈ। ਫਾਰ ਐਗਜ਼ਾਮਪਲ ਲਦਾਨੀ ਇਹੀ ਕੰਮ ਕਰਦੇ ਨਾ, ਮਿਡਲਮੈਨ ਇਹੀ ਕੰਮ ਕਰਦਾ। ਉਹਨੇ ਕੀ ਕਰਨਾ, ਇਧਰੋਂ ਘੀਆ ਬੈਂਗਣ ਵਗੈਰਾ ਲੋਡ ਕਰਾ ਕੇ ਉਧਰ ਘੱਲਣੇ ਨੇ, ਭੇਜ ਦੇਣੀ। ਉਧਰੋਂ ਆਉਂਦੇ ਆ ਮਟਰ ਗਾਜਰਾਂ ਸ਼ਿਮਲਾ ਪਾ ਲੈਣੀ ਹੈ, ਉਹਦੇ ਤੇ ਵਾਰੇ ਨਹੀਂ ਆ ਰਹੇ ਨੇ। ਉਹਨੇ ਦੇਖਣਾ ਕਿ ਮਾਰਕੀਟ ਦੇ ਵਿੱਚ ਗੈਪ ਕਿੱਥੇ ਹੈਗਾ। ਹੁਣ ਸਾਡੇ ਕਿਸਾਨ ਨੂੰ ਤਾਂ ਨਹੀਂ ਪਤਾ ਕਿ ਘੀਆ ਕਿੱਥੇ ਨਹੀਂ ਲੱਭਦਾ ਪਿਆ ਹਾਂਜੀ, ਤੇ ਕਿੱਥੇ ਲੱਭਦਾ ਪਿਆ। ਉਹਨੂੰ ਤਾਂ ਇੰਨਾ ਪਤਾ ਹੈ ਕਿ ਮੈਂ ਇੱਥੋਂ ਲੈ ਕੇ ਜਾਣੀ ਹੈ, ਠੀਕ ਹੈ, ਸ਼ਾਮ ਨੂੰ ਰੁਪਈਆ 4-5 ਹਜ਼ਾਰ 7 ਹਜ਼ਾਰ ਜੇਬ 'ਚ ਪਾਉਣਾ, ਤੇ ਆ ਕੇ ਚਿੱਟਾ ਸੂਟ ਪਾ ਕੇ, ਅੱਛਾ ਚਿੱਟਾ ਸੂਟ ਪਾ ਕੇ ਆਉਂਦੇ ਨੇ ਮੰਡੀ ਦੇ ਵਿੱਚ ਕਿ ਅਸੀਂ ਪਤਾ ਨਹੀਂ ਕੀ ਵੇਚਣ ਜਾ ਰਹੇ ਹਾਂ। ਯਾਰ ਤੂੰ ਠੀਕ ਹੈ, ਕੱਪੜੇ ਅੱਛੇ ਪਾਣਾ ਅੱਛੀ ਗੱਲ ਹੈ, ਲੇਕਿਨ ਤੁਸੀਂ ਮਜ਼ਾ ਤੇ ਫੇਰ ਹੈ ਨਾ ਕਿ ਤੁਸੀਂ ਆਪ ਬਹਿ ਕੇ ਵੇਚੋ। ਇਹਦੇ ਵਿੱਚ ਆਪਣੀ ਤੁਸੀਂ ਸਮਝਦੇ। ਅੱਛਾ ਫਿਰ ਐਸਾ ਇਹਨਾਂ ਆੜਤੀਆਂ ਨੇ ਵੀ ਕੀਤਾ ਨਾ, ਏਕਾ ਕੀਤਾ ਹੈ ਕਿ ਤੁਸੀਂ ਬੋਲੀ ਤੋਂ ਬਗੈਰ ਬਹਿ ਕੇ ਵੇਚ ਵੀ ਨਹੀਂ ਸਕਦੇ। ਕਈਆਂ ਮੰਡੀਆਂ 'ਚ ਇਹ ਰੂਲ ਹੈ, ਬਿਲਾ ਵਜ੍ਹਾ ਬਿਲਾ ਵਜ੍ਹਾ ਕਹਿੰਦੇ ਜੀ ਅਸੀਂ ਏਡੇ ਮਹਿੰਗੇ ਮਤਲਬ ਲਏ ਨੇ, ਲਾਇਸੈਂਸ ਲਏ ਨੇ। ਹੁਣ ਜਿਹੜੇ ਆਵਾਮ ਨੇ ਝੋਨੇ ਬੀਜੇ ਆ, ਇਸ ਵਾਰੀ ਉਹਨਾਂ ਦਾ ਰੇਟ ਹੈ ਜਾਂ ਨਹੀਂ ਹੈ? ਯਾਰ ਐਤਕੀ ਬੀਜ ਅੱਛੇ ਨੇ, ਹਾਂਜੀ, ਝਾੜ ਬੜੇ ਅੱਛੇ ਹੋ ਰਹੇ ਨੇ, 55 58 60 ਇੱਥੇ ਤੱਕ ਝਾੜ ਹੋ ਰਹੇ ਨੇ, ਰੇਟ ਵੀ ਅੱਛੇ ਨੇ। ਕੁਛ ਤੇ ਇਹ ਵੀ ਬੜੀ ਵਜ੍ਹਾ ਹੈ ਕਿ ਸਾਡਾ ਬੜਾ ਸਾਰਾ ਏਰੀਆ ਜਿਹੜਾ ਨਾ ਝੋਨੇ ਦਾ ਨਾ ਬਿਲਕੁਲ ਤਬਾਹ ਹੋ ਗਿਆ। ਤਬਾਹ ਹੋ ਗਿਆ। ਹਾਂਜੀ, ਬੜਾ ਅਫਸੋਸ ਵੀ ਹੁੰਦਾ ਹੈ, ਸਾਡੇ ਜ਼ਿਮੀਂਦਾਰ ਵਿਚਾਰੇ ਭਰਾ ਜਿਹੜੇ ਨੇ ਨਾ, ਬੜੇ ਹਾਲਾਤ ਖਰਾਬ। ਫਿਰ ਇੱਕ ਐਸੀ ਸਾਡਾ ਭਰਮ ਬਣਿਆ ਹੁੰਦਾ ਹੈ ਕਿ ਅਸੀਂ ਕਿਸੇ ਕੋਲ ਹੱਥ ਵੀ ਨਹੀਂ ਜਾ ਕੇ ਫੈਲਾ ਸਕਦੇ। ਸਾਰੀ ਗੱਲ। ਇੱਕ ਦਿਨ ਪਹਿਲਾਂ 50 ਕਿੱਲੇ ਦਾ ਮਾਲਕ ਚੌਧਰੀ ਸੀ ਪਿੰਡ ਦਾ, ਹਾਂਜੀ, ਤੇ ਦੂਸਰੇ ਦਿਨ ਉਹ ਬਹਿ ਕੇ ਨਾ ਸੋਲੰਗ ਤੇ ਹਾਕਾ ਮਾਰਦਾ ਸੀ ਪਿਆ, ਹਰ ਸ਼ੈ ਰੁੜ ਗਈ, ਡੰਗਰ ਕੀ ਤੇ ਜ਼ਾਰ ਕੀ ਤੇ ਫਸਲਾਂ ਕੀ, ਸਾਰਾ ਕੁਝ ਰੁੜ ਗਿਆ। ਅੱਜ ਰਹਿਣਾ ਚਾਹੀਦਾ। ਚੜ੍ਹਦੇ ਪੰਜਾਬ ਦੀ ਗੱਲ ਹੀ ਸੁਣਾਉਂਦਾ ਕਿ ਉਧਰਲਾ ਫਾਰਮਰ ਇੱਥੇ ਪਹੁੰਚ ਗਿਆ, ਆਪਣਾ ਕਿਉਂ ਨਹੀਂ ਜਾ ਸਕਦਾ? ਸਾਡਾ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦਾ। ਠੀਕ ਹੈ, ਸਰਕਾਰਾਂ ਕੁਝ ਨਹੀਂ ਕਰ ਰਹੀਆਂ, ਨਹੀਂ ਸਰਕਾਰ ਆਪਾਂ ਨੂੰ ਗੱਲ ਕਰ ਰਹੇ ਨਾ, ਸਾਡੇ ਹਰ ਬੰਦਾ, ਸਾਡਾ ਹਰ ਕਿਸਾਨ ਜਿਹੜਾ ਇਹੀ ਆਵਾਜ਼ ਚੁੱਕਦਾ ਕਿ ਸਰਕਾਰ ਨਹੀਂ ਕੁਝ ਕਰ ਰਹੀ। ਹਾਂਜੀ, ਤੇ ਤੂੰ ਕੀ ਕਰ ਰਿਹਾ? ਬਸ ਬਹਿ ਕੇ ਵੇਖ ਰਿਹਾ, ਤਮਾਸ਼ਾ ਵੇਖ ਰਿਹਾ, ਹੱਥ ਤੇ ਹੱਥ ਰੱਖ ਕੇ ਬੈਠਾ ਕਿ ਮਤਲਬ ਆ ਕੇ ਮੇਰੇ ਕੁਝ ਹਿੱਸੇ 'ਚ ਪਾ ਦੇਗਾ, ਕੁਛ ਹੈ ਸਰਕਾਰ ਪਾਏਗੀ, ਇੰਜ ਨਹੀਂ ਹੋਣਾ। ਇਹ ਤੇ ਤੈਨੂੰ ਆਪ ਕਰਨਾ ਪੈਣਾ। ਬੜੇ ਅੱਛੇ ਫਾਰਮਰ ਨੇ, ਬੜਾ ਅੱਛਾ ਗੇਨ ਕਰ ਰਹੇ ਨੇ, ਭਲੋ ਉਹਨਾਂ ਕੋਲ ਇੰਨਾ ਕੁ ਮਾਰਜਨ ਹੈ, ਉਹ ਮਾਫੀਆ, ਉਹ ਅਸਲ ਮਾਫੀਆ ਉਹ ਵੀ ਹੈ ਕਿ ਉਹ ਇੱਕ ਚੀਜ਼ ਨੂੰ ਸਟੋਰ ਕਰ ਲੈਂਦੇ ਨੇ। ਉਹ ਸਾਲ 2 ਸਾਲ ਜੇ ਇਸ ਚੀਜ਼ ਨੂੰ ਇੱਕ ਨੂੰ ਸਟੋਰ ਵੀ ਕਰ ਲੈਣ ਨਾ, ਉਹਨਾਂ ਨੂੰ ਕਿਸੇ ਚੀਜ਼ ਨਾਲ ਫਰਕ ਨਹੀਂ ਪੈਂਦਾ। ਅਸਲ ਮਾਫੀਆ ਉਹ ਵੀ ਤਾਂ ਹੈ ਨਾ। ਮੈਂ ਉਹੀ ਤੇ ਗੱਲ ਪਹਿਲਾਂ ਵੀ ਤੁਹਾਨੂੰ ਕੀਤੀ ਹੈ। ਫਿਰ ਜਾਂ ਤੁਸੀਂ ਅਗਰ ਸਰਵਾਈਵ ਨਹੀਂ ਕਰ ਸਕਦੇ, ਫਿਰ ਤੁਸੀਂ ਸਫਲ ਹੋ ਜਾਓ, ਛੱਡ ਦਿਓ। ਫਿਰ ਹੁਣ ਇਸ ਚੀਜ਼ ਦਾ ਇਹ ਹੱਲ ਨਹੀਂ ਹੈ, ਇਹਦਾ ਅਸਲ ਹੱਲ ਕੀ ਹੈ? ਹੱਲ ਯਾਰ ਫਿਰ
ਜਾਂ ਤੇ ਤੁਸੀਂ ਉਹਦੇ ਤੇ ਮਿਹਨਤ ਕਰੋ ਤੇ ਉਹਦਾ ਕੋਈ ਅਲਟਰਨੇਟ ਲੱਭੋ, ਕੋਈ ਮਤਲਬ ਹੋਰ ਫਸਲਾਂ ਬੀਜੋ। ਹੁਣ ਦੇਖੋ ਇੱਕ ਗਾਜਰ ਹੈ, ਲਾਲ ਗਾਜਰ। ਹਾਂਜੀ ਲਾਲ ਗਾਜਰ ਮਾਰਕੀਟ ਦੇ ਵਿੱਚ ਜੋ ਸੀਜ਼ਨ ਹੁੰਦੇ ਨਾ ਫੁੱਲ ਅਰੂਜ ਤੇ ਪੋਹ ਦੇ ਵਿੱਚ, ਅਗਰ ਦੇਖਿਆ ਜਾਏ ਨਾ ਬਹੁਤ ਆਊਟਸਟੈਂਡਿੰਗ ਜਿਹੜੀ ਗਾਜਰ ਹੁੰਦੀ ਨਾ, ਜਿਹਦੀ ਅਸੀਂ ਸਮਝੀਦਾ ਕਿ ਸਾਰਟ ਆਊਟ ਕੀਤੀ ਹੋਈ ਬੜੀ ਪਿਆਰੀ ਗਾਜਰ, ਉਹ 30 ਰੁਪਏ ਕਿਲੋ ਵਿਕਦੀ। ਹੂੰ ਤੇ ਨਾਲ ਹੀ ਗਾਜਰ ਪਈ ਹੁੰਦੀ ਕਾਂਜੀ ਦੀ, ਕਾਂਜੀ। ਹਾਂਜੀ ਹਰ ਜ਼ਿਮੀਂਦਾਰ ਨੂੰ ਨਹੀਂ ਪਤਾ ਇਸ ਚੀਜ਼ ਦਾ। ਕਾਂਜੀ ਦੀ ਗਾਜਰ ਨਾਲ ਹੀ ਪਈ ਹੁੰਦੀ 150 ਰੁਪਏ ਕਿਲੋ ਵਿਕ ਰਹੀ ਹੁੰਦੀ। ਕਾਂਜੀ ਦੀ ਤੇ ਇਹਦੇ ਚ ਕੀ ਫਰਕ ਹੈ? ਇਹੀ ਤੇ ਗੱਲ ਕਰ ਰਿਹਾ, ਉਹ ਵੀ ਗਾਜਰ ਹੈ, ਉਹ ਵੀ ਗਾਜਰ ਹੈ। ਫਰਕ ਕੀ? ਅਵੇਅਰਨੈਸ ਨਹੀਂ ਹੈਗੀ। ਤੁਹਾਡੇ ਪਿੰਡ 'ਚ ਕਿਸੇ ਸੁਣਿਆ ਕਾਂਜੀ ਦੀ ਗਾਜਰ? ਮੈਂ ਤੁਹਾਡੇ ਕੋਲ ਪਹਿਲੀ ਵਾਰ ਸੁਣਦਾ ਪਿਆ। ਹੁਣ ਤੁਹਾਡੇ ਪਿੰਡ 'ਚ ਬੜੇ ਬੰਦੇ ਗਾਜਰਾਂ ਕਾਸ਼ਤ ਕਰਦੇ ਹੋਣੇ, ਆਮ ਲਾਲ ਗਾਜਰ। ਉਹ ਤੇ ਆਮ ਹੁੰਦੀ ਹੈ ਜੀ। ਠੀਕ ਹੈ, ਵਜ੍ਹਾ ਇਹੀ ਹੈ ਸਾਡੇ ਕਿਸਾਨ ਨੂੰ ਪਤਾ ਹੀ ਨਹੀਂ ਕਿ ਮਾਰਕੀਟ ਦੇ ਵਿੱਚ ਵਰਥ ਕੀ ਹੈ, ਮਾਰਕੀਟ ਦੇ ਵਿੱਚ ਡਿਮਾਂਡ ਕਿਹੜੀ ਚੀਜ਼ ਦੀ ਹੈ। ਆਰਗੈਨਿਕ ਫੂਡ ਠੀਕ ਹੈ, ਠੀਕ ਹੈ, ਇੱਕ ਅੱਜ ਕੱਲ ਜਿਹੜਾ ਹਾਈਬ੍ਰਿਡ ਆ ਗਿਆ, ਠੀਕ ਹੈ। ਇਹਨਾਂ 'ਚ ਕੁਆਲਿਟੀ 'ਚ ਤੇ ਖਾਣ ਪੀਣ 'ਚ ਕੀ ਫਰਕ ਹੈ? ਦੇਖੋ ਕਿ ਜਿਹੜੀ ਗੱਲ ਰਹੀ ਨਾ ਕਿ ਆਰਗੈਨਿਕ, ਹਾਂਜੀ ਉਹ ਤੇ ਵੱਡਾ ਹੀ ਝੂਠ ਹੈ। ਮਤਲਬ ਸਾਡੀ ਜ਼ਮੀਨਾਂ ਬਗੈਰ ਖਾਦ ਤੋਂ ਦੇ ਫਸਲ ਨੂੰ ਸਮਝਦੀਆਂ ਨਹੀਂ ਨਾ ਕੁਛ। ਹੁੰਦੀ ਨਹੀਂ ਉਸ ਤੋਂ ਬਗੈਰ। ਅਸੀਂ ਡੋਜ਼ ਹੀ ਵਧਾ ਦਿੱਤੀ ਹੈ। ਇਹਦੇ ਵਿੱਚ ਵੀ ਗਲਤੀ ਔਰ ਦੂਸਰੀ ਐਗਰੀਕਲਚਰ ਆ ਜਾਂਦੀ। ਉਹ ਸਾਨੂੰ ਹਰ 6 ਮਹੀਨੇ ਬਾਅਦ ਕਹਿੰਦੇ ਆਪ ਡੀਏਪੀ ਪਾ ਦਿਓ, ਇਹਦੇ ਵਿੱਚ ਪੋਟਾਸ਼ ਪਾ ਦਿਓ। ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਕ ਚੱਲਦੇ ਨੇ। ਤੁਸੀਂ ਕਹਿੰਦੇ ਹੋ ਸਾਨੂੰ ਚਾਹੀਦੀ ਹੈ, ਜ਼ਿਆਦਾ ਫਸਲ ਚਾਹੀਦੀ ਹੈ। ਬਾਈ ਅਗਰ ਆਰਗੈਨਿਕ ਲਾਣੀ ਹੈ ਨਾ ਤੇ ਫਿਰ ਉਹਦੀ ਫਸਲ ਨਹੀਂ ਮਿਲਣੀ, ਫਿਰ ਤੁਹਾਨੂੰ 60 ਮਣ ਮੁੰਜੀ ਨਹੀਂ ਲੱਭਣੀ। ਇੱਕ ਬੰਦੇ ਨੇ ਸਬਜ਼ੀ ਲਾਈ ਹੈ, ਠੀਕ ਮੈਂ ਆਪਣੇ ਅੱਖੀਂ ਵੇਖਿਆ ਫਕੀਰ ਵਾਲੀ ਸ਼ਹਿਰ ਦੇ ਵਿੱਚ ਨਾ, ਮੈਂ ਕੋਈ 2-2.5 ਕਿੱਲੇ ਲੱਗੇ ਵੇਖੇ, ਉਹ 'ਚ ਸ਼ਹਿਰ ਤੱਕ ਗੰਦਾ ਪਾਣੀ ਆ ਰਿਹਾ। ਹਾਂ, ਉਹ ਕੀ ਆਰਗੈਨਿਕ? ਤੁਹਾਡੀ ਕਿਹੜੀ ਚੀਜ਼ ਹੈ ਜਿਹੜੀ ਅਸਲ ਵਿਕ ਰਹੀ ਹੈ? ਮੈਨੂੰ ਕੋਈ ਚੀਜ਼ ਤੇ ਦੱਸੋ। ਤੁਹਾਨੂੰ ਤੇ ਖਾਲਸ ਸਵਾਹ ਨਹੀਂ ਲੱਭਦੀ ਪਈ, ਉਹਦੇ 'ਚ ਵੀ ਧੂਆਂ ਹੈ। ਗੱਲ ਮੇਰੀ ਸਮਝ ਰਹੀ? ਸ਼ਹਿਰਾਂ ਦੇ ਤੇ ਇਹ ਹਾਲ ਹੈ ਨਾ, ਸ਼ਹਿਰਾਂ ਦੀ ਗੱਲ ਨਾ ਕਰੋ ਤੁਸੀਂ। ਸਾਡੇ ਤੇ ਪਿੰਡ ਹੁਣ ਵੇਖੋ ਨਾ, ਤੁਸੀਂ ਵੱਡੀ ਮਿਸਾਲ ਦੇਖੋ। ਹਾਂਜੀ ਪਿੰਡ 'ਚ ਜ਼ਮੀਨਾਂ ਹਰ ਬੰਦੇ ਦੀਆਂ, ਘਰ ਦੀ ਸਬਜ਼ੀ ਨਹੀਂ ਕੋਈ ਬੀਜਦਾ। ਕੋਈ ਨਹੀਂ ਵੇਚਦਾ। ਉਹ ਵੀ ਫੇਰੀ ਦੇ ਵਾਲੇ ਕੋਲ ਲੈਣੇ ਉਹਨਾਂ ਨੇ। ਹਾਂਜੀ ਪੁੱਛੀਏ ਕਿਉਂ ਨਹੀਂ ਬੀਜੀ? ਉਹ ਯਾਰ ਫਿਰ ਬਿਜਲੀ ਦੀਆਂ ਲੜਾਈਆਂ ਹੁੰਦੀਆਂ, ਹਰ ਬੰਦਾ ਪੁੱਟ ਕੇ ਲੈ ਜਾਂਦਾ। ਤੁਸੀਂ ਸਾਰੇ ਬੀਜੋਗੇ ਫਿਰ ਕੋਈ ਨਹੀਂ ਹੋਏਗਾ ਮਸਲਾ। ਜੇ ਬੰਦਾ ਕੋਈ ਸਰੋਂ ਬੀਜ ਲਵੇ ਨਾ, ਸਾਗ ਵਾਲੇ ਨਾ ਉਹਦੀ ਪੱਠਿਆਂ ਦੀ ਮੱਤ ਮਾਰ ਦਿੰਦੇ। ਮੱਤ ਮਾਰ ਦਿੰਦੇ, ਇਸ ਤਰ੍ਹਾਂ ਹੀ ਹੈ। ਉਹਨੇ ਗਰੀਬ ਨੇ ਉਹਦਾ ਇੱਕ ਆਰਡੀਨੇਟਰ, ਇੱਕ ਉਹਦਾ ਹੱਲ ਲੱਭ ਲਿਆ। ਦੂਸਰੀ ਉਹ ਜਿਹੜੀ ਅੱਜ ਕੱਲ ਗੱਬੀ ਸਰੋਂ ਆਈ ਹੋਈ ਹੈ, ਹਾਂਜੀ ਉਹ ਪਕਾਉਣ ਦੇ ਕਾਬਲ ਨਹੀਂ। ਹਾਂਜੀ, ਸਾਗ ਵੀ ਆਸਤਾ ਆਸਤਾ ਮੁੱਕਦਾ ਜਾ ਰਿਹਾ। ਯਾਰ ਇਹੀ ਨਾ, ਜਦੋਂ ਅਸੀਂ ਸਾਰੇ ਬੀਜਾਂਗੇ, ਹੁਣ ਪਹਿਲਾਂ ਸਾਰੇ ਲੋਕ ਕਮਾਦ ਬੀਜਦੇ ਸੀ, ਹਾਂਜੀ ਕਦੀ ਕੋਈ ਫਰਕ ਹੀ ਨਹੀਂ ਸੀ ਪਿਆ। ਕੋਈ ਤੋੜ ਲੈਂਦਾ ਸੀ ਜਾਂ ਗੁੜ ਵੀ ਲੈ ਜਾਂਦਾ ਸੀ, ਕੋਈ ਮਸਲਾ ਨਹੀਂ ਸੀ ਹੁੰਦਾ। ਮਸਲੇ ਕੋਈ ਗੰਨੇ ਜਿੰਨੇ ਮਰਜ਼ੀ ਤੋੜੋ, ਚਾਂਟ ਖਾਓ, ਰੋ ਪੀਓ, ਗੁੜ ਨਿਕਲਦਾ ਪਿਆ ਜਿੰਨਾ ਮਰਜ਼ੀ ਖਾਓ। ਤੇ ਹੁਣ ਜੇ ਕੋਈ ਵਿਚਾਰਾ ਕੋਈ ਕਿੱਲਾ ਬੀਜ ਲੈਂਦਾ ਤੇ ਉਹਦੇ ਹੱਥ 'ਚ ਨਹੀਂ ਕੁਛ ਆਉਂਦਾ। ਜੇ ਅੱਜ ਆਪਣਾ ਕਿਸਾਨ ਸਬਜ਼ੀ ਪ੍ਰੋਡਿਊਸ ਕਰਨਾ ਬੰਦ ਕਰ ਦੇਵੇ, ਬਿਲਕੁਲ ਬੰਦ ਕਰ ਦੇਵੇ, ਜੇ ਇਹੀ ਸਬਜ਼ੀ ਬਾਹਰੋਂ ਇੰਪੋਰਟ ਕਰਾਉਣ, ਐਕਸਪੋਰਟ ਕਰਾਉਣ ਹਰ ਚੀਜ਼, ਤੇ ਕਿੰਨਾ ਕੁ ਦੂਸਰਾ ਫਰਕ ਆਏਗਾ? ਫਰਕ ਇੰਝ ਹੀ ਆਏਗਾ। ਫਿਰ ਤੁਸੀਂ ਟਮਾਟਰ 300 ਰੁਪਏ ਕਿਲੋ ਹੀ ਖਰੀਦੋਗੇ ਜਿਵੇਂ ਹੁਣ ਖਰੀਦ ਰਹੇ ਹੋ। ਇਸ ਟਾਈਮ ਕਾਬਲ ਦਾ ਤੇ ਇਰਾਨ ਦਾ ਹੀ ਆ ਰਿਹਾ। ਸਵਾਦ ਥੋੜੇ ਦਿਨ ਪਹਿਲੇ ਸ਼ੁਰੂ ਹੋਇਆ, ਉਹਦੀ ਵੀ ਫਸਲ ਅੱਛੀ ਨਹੀਂ ਹੈਗੀ। ਠੀਕ ਹੈ, ਤੇ ਟਮਾਟਰ ਵੇਖੋ ਨਾ ਹੁਣ 200, 240, 180 ਇੱਥੇ ਵਿਕ ਰਿਹਾ ਮਾਰਕੀਟਾਂ ਦੇ ਵਿੱਚ। ਤੇ ਫਿਰ ਹਰ ਸਬਜ਼ੀ ਇੰਝ ਹੀ ਵਿਕੇਗੀ। ਤੇ ਜਦੋਂ ਸ਼ਹਿਰੀ ਵਾਲਿਆਂ ਨੇ ਕਹਿਣਾ ਕਿ ਪਿੰਡੂ ਚਾਹਲ ਹੈ, ਅਨਪੜ੍ਹ ਰਹੇ, ਠੀਕ ਹੈ, ਉਹ ਸ਼ਹਿਰ ਵਾਲਿਆਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ। ਉਹ ਠੀਕ ਹੈ, ਉਹਨੂੰ 24 ਘੰਟੇ ਗਾਲਾਂ ਪੈਣੀਆਂ, ਹਰ ਚੀਜ਼ ਸੋਸ਼ਲ ਮੀਡੀਆ ਤੇ ਉਹਨਾਂ ਨੇ ਜੇ ਬੰਦਾ ਕੋਈ ਆਵਾਜ਼ ਚੱਕਦਾ ਵੀ ਹੈ, ਬੋਲਦਾ ਵੀ ਹੈ, ਸ਼ਹਿਰ ਵਾਲਿਆਂ ਨੇ ਉਹਨਾਂ ਨੂੰ ਨੈਗੇਟਿਵ ਕਮੈਂਟ ਕਰਨੇ, ਉਹਨੇ ਫਿਰ ਆਪਣੀ ਹਿੰਮਤ ਹਾਰ ਕੇ ਬਹਿ ਜਾਣਾ। ਪੇਂਡੂ ਫੀਲ ਕਰ ਜਾਂਦੇ ਨੇ, ਉਹ ਕਿਉਂਕਿ ਦਿਲ ਛੋਟੇ ਹੁੰਦੇ ਨਾਲ। ਨਹੀਂ ਨਾ, ਸਾਡਾ ਤੁਹਾਨੂੰ ਤੇ ਪਤਾ, ਸਾਡੇ ਕਿਸਾਨ ਦਾ ਸਾਡਾ ਜ਼ਿਮੀਂਦਾਰਾਂ ਦਾ ਦਿਲ ਹੀ ਬੜਾ ਵੱਡਾ ਹੁੰਦਾ। ਲੱਖ ਕਹੀ ਜਾਵੇ ਸਾਨੂੰ ਕੋਈ ਕਿ ਸਬਜ਼ੀ ਵਾਲੇ ਤੇ ਇੰਜ ਤੇ ਉਂਝ ਕਹੀ ਜਾਣ, ਸਾਨੂੰ ਕੀ ਭਾਰ ਹੈ? ਸਾਨੂੰ ਕੀ ਭਾਰ ਹੈ? ਸਾਨੂੰ ਕੋਈ ਖਾਣ ਨੂੰ ਦਿੰਦਾ? ਸਾਨੂੰ ਤੇ ਸਰਕਾਰ ਨਹੀਂ ਖਾਣ ਨੂੰ ਦਿੰਦੀ। ਇਹ ਟੈਨਸ਼ਨ ਸ਼ਹਿਰ ਵਾਲਿਆਂ ਨੂੰ ਹੋਣੀ ਚਾਹੀਦੀ ਹੈ, ਗੱਲ ਨੂੰ ਸਮਝ ਜਿਹੜੀ ਆਪਾਂ ਲੈ ਰਹੇ ਹਾਂ। ਇਹੀ ਚੀਜ਼, ਇਸ ਲਈ ਮੈਂ ਤੇ ਇਹੀ ਕਹਾਂਗਾ, ਜੇ ਅਸੀਂ ਸਾਰੇ ਤਰੱਕੀ ਕਰਨ ਦਾ ਸੋਚਾਂਗੇ ਫੇਰ ਹੀ ਤਰੱਕੀ ਕਰ ਸਕਦੇ ਹਾਂ। ਯਾਰ ਪਿੰਡਾਂ 'ਚ ਪਹਿਲਾਂ ਇੱਕ ਸਾਈਕਲ ਹੁੰਦਾ ਸੀ, ਪਰ ਪੂਰਾ ਪਿੰਡ ਹੀ ਚਲਾ ਲੈਂਦਾ, ਜਿਹਨੂੰ ਕੰਮ ਹੁੰਦਾ ਸੀ ਉਹ ਲੈ ਜਾਂਦਾ ਸੀ। ਹਾਂਜੀ, ਹੁਣ ਨਹੀਂ ਕਰਦੇ ਕਿ ਯਾਰ ਇੱਕ ਬੰਦੇ ਕੋਲ ਰੂਟਰ ਹੈ ਤੇ ਉਹ ਦੂਸਰਾ ਲੈ ਲਓ। ਉਹਨੇ ਕਹਾ ਭਾਈ ਨਹੀਂ, ਖਰਾਬ ਪਿਆ, ਉਹਨੇ ਯਾਰ ਇਹਦੀਆਂ ਡਿਸਕਾਂ ਖਰਾਬ ਹੋਇਆ, ਡਿਸਕਾਂ ਖਰਾਬ ਹੈ। ਪਿਆਰ ਹੀ ਨਹੀਂ ਰਹਿ ਗਿਆ, ਮੁਹੱਬਤਾਂ ਹੀ ਨਹੀਂ ਰਹਿ ਗਈਆਂ, ਬਿਲਕੁਲ ਵੀ ਹੈ ਨਹੀਂ। ਤੇ ਮਾਰ ਖਾ ਰਹੇ ਹਾਂ ਫਿਰ ਅਸੀਂ। ਪੰਜਾਬ ਨੂੰ
ਸੋਚ ਕੇ ਤੁਹਾਡੇ ਡਿਸੀਜਨ 'ਚ ਕੀ ਆਉਂਦਾ ਮੈਂ ਤੇ ਇਹ ਸਮਝਦਾ ਹਾਂ ਕਿ ਪਿਆਰ ਮੁਹੱਬਤ ਹੋਣਾ ਚਾਹੀਦਾ ਯਾਰ, ਕਿ ਜਿਹੜਾ ਹੈ ਨਹੀਂ? ਹੈ ਨਹੀਂ ਕਿ ਤੁਸੀਂ ਬਹਿੰਦੇ ਹੋ ਸਾਰੇ ਆਪਸ 'ਚ ਰਲ ਮਿਲ ਕੇ ਸ਼ਾਮ ਨੂੰ, ਠੀਕ ਹੈ, ਜਿਵੇਂ ਪਹਿਲਾਂ ਲੋਕ ਬਹਿੰਦੇ ਸੀ, ਬਜ਼ੁਰਗ ਬਹਿੰਦੇ ਸੀ, ਸਾਨੂੰ ਅੱਜ ਵੀ ਯਾਦ ਹੈ, ਪਿੱਪਲ ਥੱਲੇ ਬੈਠੇ ਹੋਣਾ ਸਾਰਿਆਂ ਨੇ ਹਾਂਜੀ ਤੇ ਅਸੀਂ ਵੀ ਕੋਲ ਜਾ ਕੇ ਬਹਿ ਜਾਣਾ ਤੇ ਬੜੀਆਂ ਬੜੀਆਂ ਪਿਆਰੀਆਂ ਗੱਲਾਂ ਸਮਝਾਉਣੀਆਂ ਉਹਨਾਂ ਨੇ। ਤੇ ਅੱਜ ਕੋਈ ਕਿਸੇ ਕੋਲ ਬਹਿਣ ਦਾ ਟਾਈਮ ਹੀ ਨਹੀਂ, ਤੇ ਕੋਈ ਬਹਿਵੇ ਵੀ ਤੇ ਮੱਤ ਹੀ ਨਹੀਂ ਕੋਈ ਦਿੰਦਾ। ਆਪਣੇ ਇਸ ਮੰਡੀ ਦੇ ਵਿੱਚ ਕਿੰਨਾ ਕੁ ਪੈਸਾ ਪਿਆ? ਪੈਸਾ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਲੈਵਲ ਤੇ ਖੇਡਣਾ। ਮਿਸਾਲ ਤੌਰ ਤੇ ਮੈਂ ਹੁਣ ਜੇ ਕੰਮ ਸਟਾਰਟ ਕਰਨਾ ਹੋਵੇ, ਮੈਂ ਸਾਲ 2 ਦੇ ਵਿੱਚ ਕਿੱਥੇ ਤੱਕ ਜਾ ਸਕਦਾ? ਡਿਪੈਂਡ ਕਰਨਾ ਕਰਦਾ ਕਿਸ ਤਰ੍ਹਾਂ ਦਾ ਤੁਸੀਂ ਕੰਮ ਕਰਨਾ। ਆੜਤ ਕਰਨੀ ਹੈ ਥੋਕ ਦਾ? ਥੋਕ ਦਾ ਆੜਤ ਕਰਨੀ ਹੈ ਜਾਂ ਕਿ ਲਦਾਨ ਕਰਨਾ ਹੈ, ਇੱਕ ਸਬ ਮੰਡੀ ਚੋਂ ਚੁੱਕ ਕੇ ਸਮਾਨ ਦੂਸਰੀ ਮੰਡੀ 'ਚ ਲੈ ਕੇ ਜਾਣਾ। ਇੱਕ ਮੰਡੀੋਂ ਲੈ ਕੇ ਇੱਕ ਜਗ੍ਹਾ ਤੋਂ ਮਾਲ ਚੱਕਣਾ, ਕਿਤੇ ਉਹ ਚੀਜ਼ ਨਹੀਂ ਹੈ, ਉੱਥੇ ਪਹੁੰਚਾ ਕੇ ਉੱਥੋਂ ਜਿਹੜੀ ਉੱਥੇ ਚੀਜ਼ ਆ ਉਹ ਚੀਜ਼ ਇੱਥੇ ਲਿਆਉਣੀ। ਅੱਛਾ, ਹਰ ਕੰਮ ਦੇ ਵਿੱਚ ਹੀ ਨਾ ਨੁਕਸਾਨ ਵੀ ਹੈ ਤੇ ਫਾਇਦਾ ਵੀ ਹੈ। ਉਹ ਤਾਂ ਕਾਰੋਬਾਰ ਨਾਮ ਹੀ ਇਸ ਚੀਜ਼ ਇਸ ਚੀਜ਼ ਦਾ। ਹਾਂਜੀ ਅਸੀਂ ਆੜਤੀਆਂ ਨੂੰ ਕਹਿੰਦੇ ਤੇ ਆਵਾਂ ਕਿ ਯਾਰ ਇਹ ਬਹੁਤ ਪੈਸੇ ਲੈਂਦੇ ਨੇ, ਆੜਤੀਆਂ ਦਾ ਬੜਾ ਪੈਸਾ ਡੁੱਬ ਜਾਂਦਾ ਕਿਉਂਕਿ ਇਹਨਾਂ ਦੀ ਨੀਅਤ ਨਹੀਂ ਨਾ ਸਾਫ਼ ਹੁੰਦੀ। ਇਹ ਉਧਾਰ ਦਿੰਦੇ ਨੇ ਤੇ ਉਧਾਰ ਮਰ ਜਾਂਦਾ, ਜਿਹੜਾ ਬੰਦਾ ਮਰ ਜਾਂਦਾ ਨਾ ਉਹ ਤਾਂ ਉਧਾਰ ਵੀ ਮਰ ਗਿਆ। ਸਾਰੀ ਗੱਲ ਹੈ। ਤੇ ਮੈਂ ਐਸੇ ਵੀ ਲੋਕ ਦੇਖੇ ਨੇ ਜਿਨ੍ਹਾਂ ਨੇ ਕਰੋੜਾਂ ਰੁਪਇਆ ਦੇਣਾ ਸੀ, ਉਹਨਾਂ ਦੀ ਡੈਥ ਹੋਈ ਤੇ ਉਹਨਾਂ ਦਾ ਮਰ ਗਿਆ। ਬੱਚੇ ਨਹੀਂ ਉਹ ਕੁਛ ਹੁੰਦੇ, ਉਹ ਕਹਿੰਦੇ ਸਾਹਿਬ ਅਸੀਂ ਨਹੀਂ ਦੇਣਾ। ਜਿਹਦਾ 3 ਕਰੋੜ ਦੇਣਾ ਤਾਂ ਬਾਲ ਨੇ ਕਿੱਥੇ ਦੇਣਾ? ਜੇ ਇੱਕ ਬੰਦੇ ਨੇ 3 ਕਰੋੜ ਦੇਣਾ ਤੇ ਸੋਚੋ ਫਿਰ ਆੜਤੇ ਦੀ ਕੀ ਹਾਲ ਹੋਏਗਾ। ਆੜਤੇ ਦੀ ਕਮਿਸ਼ਨ ਕਿੰਨੀ ਬਣਦੀ ਹੈ? ਕਿੰਨੀ ਮਰਦੀ ਹੈ? ਫਾਰ ਐਗਜ਼ਾਮਪਲ ਤੁਸੀਂ ਲੈ ਲਓ ਮਟਰ ਹੀ ਲੈ ਲਓ, ਮਟਰ ਦੀ 5000 ਦੀ ਬੋਰੀ, ਇਹਦਾ 8% ਕੱਢ ਲਓ ਕਿ ਕਮੋ ਬੇਸ਼ ਵੀ ਬਣਿਆ ਤੇ 1000 ਫਾਰ ਐਗਜ਼ਾਮਪਲ 10000 ਦਾ ਕਿੰਨਾ ਬਣ ਗਿਆ? 800 ਹੋ ਗਿਆ ਜੀ। ਕਮੋ ਬੇਸ਼ ਵੀ ਇਹਨਾਂ ਦਾ ਤਕਰੀਬਨ 2000 ਰੁਪਏ ਪ੍ਰੋਫਿਟ ਹੁੰਦਾ। ਕਿਹੜੀ ਚੀਜ਼ ਆ ਬੋਲਣ ਦਾ? ਬਈ ਮਾਫੀਆ ਨੂੰ ਤੁਸੀਂ 15 16 17 18 19 20 ਓਕੇ ਜੀ, ਅੱਲਾ ਰੋਜ਼ੀ ਰੋਟੀ ਦੇਵੇ। ਤੇ ਹੋਈ ਗੱਲ ਹੈ ਮਾਫੀਆ, ਤੁਸੀਂ ਇਹਨੂੰ ਕੁਝ ਕਹਿ ਨਹੀਂ ਸਕਦੇ, ਕਰ ਨਹੀਂ ਸਕਦੇ, ਤੁਸੀਂ ਆਵਾਜ਼ ਜੀ ਤੁਸੀਂ ਬੋਲੀ ਤੇ ਖਲੋਤੇ ਹੋ ਤੇ ਤੁਸੀਂ ਮਤਲਬ ਤੁਸੀਂ ਆਪਣੀ ਜਿੰਸ ਵੇਚਣ ਗਏ ਹੋ ਨਾ। ਹਾਂਜੀ। ਤੇ ਤੁਸੀਂ ਜਾ ਕੇ ਉਹਨਾਂ ਨੂੰ ਕਿਹਾ ਨਾ ਕਿ ਭਾਈ ਮੈਂ ਲਾੜ ਮੇਰਾ ਸਸਤਾ ਵੇਚਦਾ, ਮੈਂ ਉਹ ਕਹਿੰਦਾ ਭਾਈ ਲਾੜ ਚੁੱਕ ਤੇ ਅੱਗੇ ਹੋ, ਅਸੀਂ ਤੇਰਾ ਮਾਲ ਨਹੀਂ ਵੇਚਣਾ। ਉਹ ਭਾਈ ਕੀ ਤੂੰ ਦੇ ਕੀ ਰਿਹਾ ਸਾਨੂੰ? ਉਹਦੇ ਬਦਲੇ 'ਚ ਕੀ ਦੇ ਰਿਹਾ ਤੂੰ ਸਾਨੂੰ? ਸਿਰਫ ਹੈ ਕਿ ਨਗਦ ਪੈਸੇ। ਤੇ ਹੋਣਾ ਇਸ ਤਰ੍ਹਾਂ ਚਾਹੀਦਾ ਹੈ। ਜਿਹੜੇ ਡਿਵੈਲਪਡ ਕੰਟਰੀਜ਼ ਨੇ ਨਾ, ਹਾਂਜੀ, ਹੁਣ ਟਰਕੀ ਹੈ ਨਾ, ਟਰਕੀ ਦੀ ਗਵਰਨਮੈਂਟ ਖੁਦ ਖਰੀਦਦੀ ਹੈ ਫਾਰਮਰਸ ਕੋਲੋਂ। ਅੱਛਾ। ਤੇ ਅੱਗੇ ਖੁਦ ਹੀ ਵੇਚਦੀ ਹੈ ਗਵਰਨਮੈਂਟ। ਹੁਣ ਦੇਖੋ ਨਾ, ਜਿਹੜੀ ਇੱਕ ਬਹੁਤ ਵੱਡਾ ਇਸ਼ੂ ਹੈਗਾ, ਤੁਸੀਂ ਉਹ ਗੱਲ ਹੀ ਨਹੀਂ ਕੀਤੀ ਉਹਦੇ ਤੇ, ਹਾਲਾਂਕਿ ਕਰਨੀ ਚਾਹੀਦੀ ਸੀ ਤੁਹਾਨੂੰ। ਸਾਡੀਆਂ ਮੰਡੀਆਂ 'ਚ ਨਾ ਇੱਕ ਪਰਚੀ ਰੇਟ ਲਿਸਟ ਚੱਲਦੀ ਹਾਂਜੀ, ਠੀਕ ਹੈ, ਹੋਲਸੇਲ ਦੀ ਵੀ ਤੇ ਪਰਚੂਨ ਦੀ ਵੀ। ਨਾ ਤੇ ਉਸ ਤੇ ਹੋਲਸੇਲ ਵੇਚਦਾ ਤੇ ਨਾ ਹੀ ਉਹਦੇ ਤੇ ਪਰਚੂਨ ਵੇਚਦਾ। ਉਹ ਸਿਰਫ ਇੱਕ ਫਾਰਮੈਲਿਟੀ ਹੋ ਤੇ ਡਮੀ। ਹਾਂ ਯਾਰ ਦੇਖੋ, ਮੈਂ ਡੇਲੀ ਪਰਚੇਜ਼ਿੰਗ ਕਰਦਾ ਹਾਂ ਔਰ ਮੈਂ ਰੇਟ ਲਿਸਟ ਨੂੰ ਵੀ ਫਾਲੋ ਕਰ ਰਿਹਾ ਹਾਂ। ਕਿਸ ਤਰ੍ਹਾਂ ਹੁੰਦਾ ਹੈ ਕਿ ਚੀਜ਼ ਫਾਰ ਐਗਜ਼ਾਮਪਲ ਮਾਰਕੀਟ ਹੈ ਨਾ, ਕਿ ਹੁਣ 100 ਰੁਪਏ ਦੀ ਵਿਕ ਰਹੀ ਹੈ ਤੇ 8 ਵਜੇ 4 ਘੰਟੇ ਬਾਅਦ ਫਾਰ ਐਗਜ਼ਾਮਪਲ ਉਹ ਹੋ ਜੇ 200 ਰੁਪਏ ਕਿਲੋ, ਕਿੰਨਾ ਫਰਕ ਆ ਜਾਏਗਾ? ਸਾਰੀ ਗੱਲ। ਵਜ੍ਹਾ ਇਹ ਹੈ ਕਿ ਬੰਦੇ ਜਾਂਦੇ ਹੀ ਨਹੀਂ ਹੈ ਬੋਲੀਆਂ ਤੇ, ਜਿਹੜੇ ਬੰਦੇ ਲਿਸਟਾਂ ਬਣਾਉਂਦੇ ਨੇ। ਹਾਲਾਂਕਿ ਇਹਨਾਂ ਨੂੰ ਜਾਣਾ ਚਾਹੀਦਾ। ਇੱਕ ਉੱਥੇ ਬੈਠੇ ਆਫਿਸ ਦੇ ਵਿੱਚ 2 ਰੁਪਏ ਪਲੱਸ ਮਾਈਨਸ ਕਰਕੇ ਤੇ ਛਾਪ ਦਿੰਦੇ ਆ। ਹੁਣ ਮੇਰੀ ਇੱਕ ਆਊਟਲੈਟ ਵੀ ਹੈਗੀ ਹੈ, ਅੱਛਾ ਠੀਕ ਹੈ, ਜਿੱਥੋਂ ਮੈਂ ਸਟਾਰਟ ਲਿਆ ਸੀ। ਹਾਂਜੀ। ਏਸੀ ਸਾਹਿਬ ਆਉਂਦੇ ਨੇ, ਆ ਕੇ ਮੈਨੂੰ ਕਹਿੰਦੇ ਨੇ ਜੀ ਇਹ ਸਬਜ਼ੀ ਤੂੰ ਕਿਉਂ ਮਹਿੰਗੀ ਵੇਚ ਰਿਹਾ? ਮੈਂ ਕਿਹਾ ਜੀ ਮੈਨੂੰ ਮਿਲੀ ਮਹਿੰਗੀ। ਮੈਂ ਕਿਹਾ ਮੈਨੂੰ ਤੁਸੀਂ ਸਸਤੀ ਲੈ ਦਿਓ, ਮੈਂ ਸਸਤੀ ਵੇਚਦਾ। ਅੱਗੋਂ ਉਹਨਾਂ ਦਾ ਕੀ ਆਨਸਰ ਸੀ ਭਲਾ? ਕੰਮ ਛੱਡ ਦੇ ਜੇ ਨਹੀਂ ਤੈਨੂੰ ਸਮਝ ਆ ਰਹੀ ਤੇ। ਜਿੱਥੋਂ ਮਹਿੰਗੀ ਲਈ ਉਸ ਚੀਜ਼ ਨੂੰ ਕੰਟਰੋਲ ਨਹੀਂ ਕਰਨਾ, ਉਹਨੂੰ ਕੰਟਰੋਲ ਨਹੀਂ ਕਰਨਾ। ਕਾਨੂੰਨ ਮੈਜਿਸਟ੍ਰੇਟ ਕਿਹੜੀ ਚੀਜ਼ ਦਾ ਲਾਇਆ? ਮਾੜੇ ਬੰਦੇ ਨੂੰ ਦਬਾਉਣਾ ਬਸ। ਉਹ ਕਹਿੰਦੇ ਜੀ ਬਿਜ਼ਨਸ ਖਤਮ ਕਰ ਦਿਓ, ਅਸੀਂ ਉਹਦੇ ਤੇ ਕੁਝ ਨਹੀਂ ਕਰਨਾ, ਉਹਦੇ ਤੇ ਅਸੀਂ ਕੋਈ ਇੰਪਲੀਮੈਂਟੇਸ਼ਨ ਨਹੀਂ ਕਰਨੀ ਹੈ। ਯਾਰ ਜਦੋਂ ਤੁਸੀਂ ਜਾ ਕੇ ਖਲੋ ਕੇ ਬੋਲੀ ਨਹੀਂ ਦਵਾਓਗੇ, ਠੀਕ ਹੈ। ਇਹਨਾਂ ਨੇ ਮਾਡਲ ਸ਼ਾਪਸ ਬਣਾਈਆਂ ਤੇ ਮੇਰੇ ਇਲਾਕੇ 'ਚ ਅਲਹਮਦੁਲਿਲਾ ਮੇਰੀ ਸਭ ਨਾਲੋਂ ਵੱਡੀ ਦੁਕਾਨ ਹੈ। ਤੇ ਇਹਨਾਂ ਨੇ ਨਾ ਮਾਡਲ ਮੇਰੀ ਦੁਕਾਨ ਨੂੰ ਇਹਨਾਂ ਨੋਮੀਨੇਟ ਕੀਤਾ ਕਿ ਤੇਰੀ ਮਾਡਲ ਦੁਕਾਨ ਬਣਾਵਾਂਗੇ। ਮੈਂ ਕਿਹਾ ਕੋਈ ਮਸਲਾ ਨਹੀਂ। ਉਹਨੇ ਕਿਹਾ ਜੀ ਤੁਹਾਨੂੰ ਅਸੀਂ ਰੇਟ ਲਿਸਟ ਤੇ ਸੌਦਾ ਲੈ ਕੇ ਦਿਆਂਗੇ, ਤੁਸੀਂ ਰੇਟ ਲਿਸਟ ਤੇ ਵੇਚਣਾ। ਮੈਂ ਕਿਹਾ ਕੋਈ ਮਸਲਾ ਨਹੀਂ।
ਠੀਕ ਹੈ, ਮੈਂ ਵੇਚ ਦਾਂਗਾ, ਤੁਸੀਂ ਮੈਨੂੰ ਕੋਈ ਨਾ ਕਿ ਰੇਟੋ ਰੇਟ ਵੇਚ ਦੇ, ਹਾਂਜੀ ਜਿਸ ਭਾਅ ਲਈ ਤੇ ਮੈਂ ਉਸ ਭਾਅ ਵੀ ਵੇਚ ਦਾਂਗਾ, ਕੋਈ ਗੱਲ ਨਹੀਂ ਹੈ, ਠੀਕ ਹੈ, ਲੇਕਿਨ ਮੈਨੂੰ ਲੈ ਕੇ ਤੇ ਦਿਓ। ਅੱਛਾ, ਇਹਨਾਂ ਕਿ ਤੁਸੀਂ ਸਵੇਰ ਨੂੰ ਉੱਥੇ ਸਾਡੀ ਟੀਮ ਹੋਣੀ ਹੈ ਤੇ ਤੁਸੀਂ ਚਲੇ ਜਾਣਾ, ਤੁਹਾਨੂੰ ਪਰਚੇਜ਼ਿੰਗ ਕਰਕੇ ਦੇਣੀ। ਮੈਂ ਪਰਚੇਜ਼ਿੰਗ ਕਰਕੇ ਮੈਂ ਗਿਆ, ਉਹਨੇ ਕਿਹਾ ਬਾਈ ਜੀ ਇੱਥੋਂ ਖਰੀਦ ਲਓ ਤੇ ਇਹ ਤੁਹਾਨੂੰ ਅਸੀਂ ਖਰੀਦ ਦਿੰਦੇ ਹਾਂ ਤੇ ਲੈ ਜਾਓ। ਮੈਂ ਕਿਹਾ ਠੀਕ ਹੈ, ਆਜੋ। ਉੱਥੇ ਗਏ ਆ ਤੇ ਜਿਹੜੀ ਸਭ ਨਾਲ ਥੱਕੀ ਸਬਜ਼ੀ ਸੀ ਨਾ, ਕਹਿੰਦਾ ਇਹ ਲੈ ਜਾਓ। ਮੈਂ ਕਹਿੰਦਾ ਮੈਂ ਕਦੀ ਜ਼ਿੰਦਗੀ 'ਚ ਨਹੀਂ ਵੇਚੀ, ਠੀਕ ਹੈ। ਮੈਂ ਕਿਹਾ ਅਸੀਂ ਤੇ ਸਾਫ ਸੁਥਰਾ ਚੁਣ ਕੇ ਮਾਲ ਲੈ ਕੇ ਜਾਣਾ। ਹਾਂ ਕਹਿੰਦਾ ਨਹੀਂ ਨਹੀਂ, ਇਹ ਤੇ ਫਿਰ ਇੰਝ ਰਲਵਾ ਮਿਲਵਾ ਹੀ ਆਣਾ ਹੈ, ਭੈੜੀ ਚੰਗੀ ਸਾਰੀ ਮਿਕਸ ਹੀ ਹੈ। ਮੈਂ ਕਿਹਾ ਤੇ ਮੇਰੀ ਦੁਕਾਨਦਾਰੀ ਖਰਾਬ ਹੋਏਗੀ, ਮੈਂ ਤੇ ਨਹੀਂ ਵੇਚਾਂਗਾ। ਸਰ ਜਦੋਂ ਤੱਕ ਇਹਨਾਂ ਦਾ ਮੰਡੀਆਂ ਤੇ ਕੰਟਰੋਲ ਨਹੀਂ ਨਾ ਹੋਏਗਾ, ਉਦੋਂ ਤੱਕ ਐਂਡ ਕੰਜ਼ਿਊਮਰ ਨੂੰ ਫਾਇਦਾ ਨਹੀਂ ਹੋ ਸਕਦਾ। ਤੇ ਜਿਹੜੇ ਬੰਦੇ ਮਾਡਲ ਬਾਜ਼ਾਰੋਂ ਸਬਜ਼ੀਆਂ ਲੈ ਕੇ ਆਉਂਦੇ ਨਾ, ਉਹ ਦੇਖ ਲੈਣ ਉੱਥੇ ਥੱਕਿਆ ਮਾਲ ਹੀ ਹੁੰਦਾ ਹੀ। ਥੱਕਿਆ ਮੈਂ ਨਾ ਮੈਨੂੰ ਮੇਰੇ ਦੋਸਤਾਂ ਨੇ ਕਿਹਾ ਕਿ ਯਾਰ ਬਾਜ਼ਾਰ ਵਿੱਚ ਬੜਾ ਫਾਇਦਾ ਹੈਗਾ, ਬਾਜ਼ਾਰਾਂ 'ਚ ਨਾ। ਅੱਛਾ, ਮੈਂ ਕਿਹਾ ਚਲੋ, ਮੈਂ ਕਿਹਾ ਕਿਵੇਂ ਕਰਨਾ? ਉਹਨੇ ਕਿਹਾ ਜੀ ਜੋ ਹਫਤਾ ਬਾਜ਼ਾਰ ਲੱਗਦਾ ਸੀ, ਹਫਤਾ ਨਹੀਂ ਐਤਵਾਰ ਬਾਜ਼ਾਰ ਲੱਗਦਾ ਸੀ ਵਾਦਤ ਕਲੋਨੀ, ਤੇ ਮੈਨੂੰ ਅੱਜ ਵੀ ਯਾਦ ਹੈ। ਮੈਨੂੰ ਉਹ ਨਾਲ ਦਾ ਕਹਿੰਦਾ ਬਾਈ ਜੁਮੇ ਵਾਲੇ ਦਿਨ ਜਾ ਕੇ ਨਾ ਟਿੰਡੇ ਲੈ ਆਵਾਂਗੇ। ਟਿੰਡੇ ਲੈ ਕੇ ਆਏ ਪੱਕੇ, ਕਹਿ ਕੇ ਪੱਕੇ, ਅੱਛਾ ਵੇਖ ਕੇ ਲੈ ਕੇ ਪੱਕੇ ਨੇ। ਬਈ ਵੇਚੀਏ ਕਿਵੇਂ? ਉੱਥੇ ਪੱਕੇ ਚੰਗੇ ਲੈ ਕੇ ਆਵਾਂਗੇ ਤੇ ਰੇਲਿਸ ਤੇ ਵੇਚਣੇ ਪੈਣੇ, ਉਹਦੇ ਨੁਕਸਾਨ ਹੋਏਗਾ। ਪੱਕੇ ਲੈ ਕੇ ਆ ਤੇ ਲੋਕ ਲੈ ਹੀ ਜਾ ਰਹੇ। ਅਸੀਂ ਵੀ ਆਪਸ ਦੀ ਗੱਲ ਆ, ਅਸੀਂ ਵੀ ਮਾਡਲ ਬਾਜ਼ਾਰ ਤੇ ਖਾ ਰਹੇ ਸਾਲ ਇੱਕ ਤੋਂ। ਮਸਲਾ ਹੀ ਹੈ ਵੇ ਨਾ ਕਿ ਕੋਈ ਕੰਟਰੋਲ ਹੀ ਨਹੀਂ ਹੈ ਕੋਈ ਯਾਰ। ਫਾਇਦਾ ਨਹੀਂ। ਹਾਲਾਂਕਿ ਉੱਥੇ ਬੜੀ ਇਹਨਾਂ ਨੇ ਨਾ ਬੜੀ ਫੈਸਿਲਿਟੇਟ ਕੀਤਾ ਚੀਜ਼ਾਂ ਨੂੰ, ਠੀਕ ਹੈ। ਅੱਛਾ, ਉੱਥੇ ਵੀ ਮੈਂ ਇੱਕ ਦੋਸਤ ਨੇ ਮੈਨੂੰ ਦੱਸਿਆ ਸੀ, ਮੈਂ ਹੱਥੀਂ ਤੇ ਨਹੀਂ ਦੇਖਿਆ, ਤੇ ਕਹਿੰਦੇ ਨੇ ਰੇਲਿਸਟਾਂ ਨੂੰ ਪੈਸੇ ਦੇ ਕੇ ਰੇਲਿਸਟ ਤੇ ਰੇਟ ਵਧਵਾ ਲਿਆ ਮੈਂ। ਅੱਛਾ, ਇੱਥੇ ਤੱਕ ਵੀ ਹੁੰਦਾ ਕੰਮ। ਵੀ ਭਾਈ ਪਾਕਿਸਤਾਨ ਹੈ, ਤੁਸੀਂ ਇਹਦੇ ਵਿੱਚ ਹਰ ਚੀਜ਼ ਤੁਸੀਂ ਸੋਚ ਸਕਦੇ ਹੋ ਕਿ ਇੱਥੇ ਇਹ ਚੀਜ਼ਾਂ ਹੋ ਸਕਦੀਆਂ ਤੇ ਹੁੰਦੀਆਂ ਵੀ ਨੇ। ਯਾਰ ਇੱਕ ਪ੍ਰਿੰਟ ਦਾ ਨਾ, ਇੱਕ ਪ੍ਰਿੰਟ ਦੇ 30 ਰੁਪਏ ਲੈਂਦੇ ਨੇ। ਹਾਂਜੀ, ਕਿਹੜੀ ਚੀਜ਼ ਦੇ 30 ਰੁਪਏ ਲੈ ਰਹੇ ਹੋ? ਸਾਨੂੰ ਉਹਦੇ ਬਦਲੇ ਕੀ ਦੇ ਰਹੇ ਹੋ? ਤੁਸੀਂ ਤੇ ਉੱਥੇ ਜਾ ਕੇ ਰੇਟ ਵੀ ਨਹੀਂ ਪੂਰਾ ਮਤਲਬ ਲਿਖ ਵੀ ਨਹੀਂ ਰਹੇ ਨਾ ਕਿ ਇੰਨੇ ਦੀ ਮਤਲਬ ਇਹ ਵਿਕ ਰਿਹਾ, ਲਾਟ ਇੰਨੇ ਦਾ ਵਿਕ ਰਿਹਾ। ਤੁਸੀਂ ਉਹਦਾ ਮੇਨ ਰੇਸ਼ੋ ਵੀ ਨਹੀਂ ਕੱਢ ਕੇ ਸਾਨੂੰ ਰੇਟ ਦੇ ਰਹੇ ਨਾ। ਹਾਂਜੀ, ਸਿਰਫ ਇੱਕ ਪ੍ਰਿੰਟ, ਉਹੀ 1-2 ਰੁਪਏ ਉੱਤੇ ਥੱਲੇ ਕਰਕੇ ਤੇ ਸਾਨੂੰ ਠੋਕੀ ਜਾ ਰਹੇ ਤੇ ਹੋ। ਉਹਦੇ ਵੀ ਪੈਸੇ ਲਈ ਜਾ ਰਹੇ। ਉਹਦੇ ਪੈਸੇ ਲਈ ਜਾ ਰਹੇ। ਬੋਲੋ, ਉੱਠੋ, ਆਪਣੇ ਨਾਲ ਦਿਆਂ ਨੂੰ ਉਠਾਓ ਕਿ ਯਾਰ ਇਸ ਚੀਜ਼ ਦੇ ਬਾਰੇ ਬੋਲੋ। ਬਾਈ ਉਹ ਉੱਥੇ ਸੁੱਟ ਦਿੰਦੇ ਕਿ ਬਦੋਂ ਨਿਕਲਣ ਵੀ ਨਹੀਂ ਜਾ ਸਕਦੇ, ਬਾਅਦ ਹੀ ਤੇ ਬਾਅਦ। ਅਸੀਂ ਕੀ ਚੀਜ਼ ਆ, ਵੱਡੇ ਵੱਡੇ ਜਿਹੜੇ ਨੇ ਉਹਨਾਂ ਨੂੰ ਦਬਾ ਦਿੰਦੇ। ਤੇ ਭਾਜੀ ਅਸੀਂ ਤੇ ਸਾਡੀ ਤੇ ਐਵੇਂ ਛੋਟੀ ਜਿਹੀ ਕੋਸ਼ਿਸ਼ ਆ, ਹਾਂਜੀ ਅਸੀਂ ਕਰਦੇ ਆ। ਅਸੀਂ ਇਹਨਾਂ ਸਿਸਟਮ ਨੂੰ ਨਹੀਂ ਕਦੇ ਵੀ ਚੈਲੰਜ ਕਰ ਸਕਦੇ। ਅਸੀਂ ਜੇ ਕਿਸੇ ਲਈ ਆਵਾਜ਼ ਚੁੱਕ ਸਕਦੇ ਆ ਜਾਂ ਕਿਸੇ ਨੂੰ ਅਵੇਅਰਨੈਸ ਦੇ ਸਕਦੇ ਆ ਤਾਂ ਸਾਡਾ ਕਿਸਾਨ ਹੀ, ਅਗਰ ਉਹ ਸਮਝ ਸਕੇ। ਕੋਸ਼ਿਸ਼ ਕਰਦਾ ਵਾਂ ਕਿ ਆਪਣੇ ਕਿਸਾਨ ਨੂੰ ਅਵੇਅਰਨੈਸ ਦਿਆਂ, ਉਹਨੂੰ ਕਹਾਂ ਕਿ ਮਤਲਬ ਤੂੰ ਇਹ ਕਾਸ਼ਤ ਕਰ, ਤੂੰ ਇਸ ਤਰ੍ਹਾਂ ਵੇਚ, ਮਾਰਕੀਟਿੰਗ ਕਰ ਪ੍ਰੋਪਰ, ਠੀਕ ਹੈ, ਫੇਰ ਹੀ ਬਚ ਸਕਦਾ। ਤੇ ਭਾਜੀ ਲਾਸਟ ਵਿੱਚ ਆਪਣੇ ਕਿਸਾਨਾਂ ਵਾਸਤੇ ਕੋਈ ਮੈਸੇਜ? ਇਹੀ ਕਹਾਂਗਾ ਕਿ ਜਿੰਨਾ ਟਾਈਮ ਤੁਸੀਂ ਕਾਸ਼ਤ ਕਰਨ ਤੇ ਲਾਉਂਦੇ ਹੋ ਨਾ, ਮਿਹਨਤ ਕਰਦੇ, ਇੰਨੀ ਮਿਹਨਤ ਮਾਰਕੀਟਿੰਗ ਤੇ ਵੀ ਕਰੋ ਤਾਂ ਕਿ ਤੁਸੀਂ ਅੱਛਾ ਮੁਆਵਜ਼ਾ ਉਠਾ ਸਕੋ। ਮੈਨੂੰ ਉਮੀਦ ਹੈ ਕਿ ਅਗਰ ਇੰਨੀ ਮਿਹਨਤ ਹੈ ਮਾਰਕੀਟਿੰਗ ਤੇ ਲਗਾਉਣਗੇ ਨਾ ਤੇ ਬਹੁਤ ਅੱਗੇ ਚਲੇ ਜਾਣਗੇ। ਇਹਨਾਂ ਨੂੰ ਇਹਨਾਂ ਦਾ ਸਹੀ ਰੇਟ ਮਿਲ ਜਾਏਗਾ, ਠੀਕ ਹੈ। ਫਾਰ ਐਗਜ਼ਾਮਪਲ ਹੁਣ ਟਮਾਟਰ ਨੇ ਨਾ, ਹਾਂਜੀ, ਟਮਾਟਰ ਆਉਂਦੇ ਨਾ ਤੇ ਬਹੁਤ ਸਸਤਾ ਹੁੰਦਾ, ਠੀਕ ਹੈ। ਅਗਰ ਫਾਰ ਐਗਜ਼ਾਮਪਲ 10 ਰੁਪਏ ਕਿਲੋ ਵੀ ਵਿਕਦਾ, ਮੈਂ ਆਪ ਆਪਣੀ ਦੁਕਾਨ ਤੇ ਵੇਚਦਾ, ਮਤਲਬ ਸਪਲਾਈ ਤੇ ਵੇਚਦਾ। ਅਗਰ ਅਸੀਂ ਉਹਨੂੰ ਸੇਵ ਕਰ ਲਈਏ ਕੈਚਅਪ ਦੀ ਸ਼ਕਲ 'ਚ ਜਾਂ ਕਿ ਉਹਦਾ ਪਾਊਡਰ ਬਣਾ ਲਈਏ, ਇਸ ਤਰ੍ਹਾਂ ਬਚ ਸਕਦੇ ਹਾਂ ਅਸੀਂ ਵੈਲਿਊ ਐਡੀਸ਼ਨ ਕਰਕੇ। ਵੈਸੇ ਕਦੀ ਵੀ ਨਹੀਂ ਬਚ ਸਕਦੇ। ਫਾਰ ਐਗਜ਼ਾਮਪਲ ਤੁਹਾਡਾ ਅਮਰੂਦ ਦਾ ਬਾਗ ਹੈ, ਹਾਂਜੀ, ਤੁਸੀਂ ਬਜਾਏ ਕਿ ਆੜ੍ਹਤੀਏ ਕੋਲ ਲੈ ਕੇ ਜਾਓ, ਤੁਸੀਂ ਲੋਕਾਂ ਦਾ ਰੋਜ਼ਗਾਰ ਬਣ ਸਕਦੇ ਹੋ। 8-10 ਬੰਦੇ ਲਓ, ਉਹਨਾਂ ਨੂੰ ਤੁਸੀਂ ਰੇਹੜੀਆਂ ਲੈ ਕੇ ਦਿਓ, ਠੀਕ ਹੈ। ਹਾਂਜੀ, ਉਹਨਾਂ ਕੋਲ ਬਾਈ ਜੀ ਮੈਂ ਤੁਹਾਨੂੰ ਇਸ ਭਾਅ ਦੇ ਦਿੱਤਾ, ਜਿਸ ਭਾਅ ਮੈਂ ਜਾ ਕੇ ਲੁੱਟਿਆ ਜਾਣਾ ਸੀ ਉਹਦੇ ਕੋਲੋਂ, ਆੜ੍ਹਤੀਏ ਕੋਲੋਂ, ਤੁਸੀਂ ਆਪਣੇ 10-20 ਰੱਖ ਕੇ ਨਾ ਵੇਚ ਕੇ ਆ ਜਾਓ। ਚਲੋ ਇੰਨਾ ਤੇ ਘੱਟੋ ਘੱਟ ਹੋਏਗਾ ਨਾ ਕਿ ਤੁਸੀਂ ਲੋਕਾਂ ਦੀ ਮਦਦ ਤੇ ਕਰ ਰਹੇ ਹੋ। ਤੇ ਤੁਸੀਂ ਜਾ ਕੇ ਉੱਥੇ ਉਹਦੇ ਨਹੀਂ ਬੈਠੇ ਹੋਏ ਆਫਿਸ ਦੇ ਵਿੱਚ ਕਿ ਯਾਰ ਸਾਨੂੰ ਪੈਸੇ ਦੇ, ਦਿਮਾਗ ਨੂੰ ਤੇ ਦਿਲ ਨੂੰ ਸਕੂਨ ਤੇ ਹੋਏਗਾ ਨਾ, ਸਕੂਨ ਹੋਏਗਾ। ਇਸ ਤਰ੍ਹਾਂ ਹੀ ਬਚ ਸਕਦੇ ਆ, ਇਸ ਤੋਂ ਇਲਾਵਾ ਕੋਈ ਹੱਲ ਨਹੀਂ। ਉਸ ਤੋਂ ਇਲਾਵਾ ਕੋਈ ਹੱਲ ਨਹੀਂ। ਅਗਰ ਤੁਸੀਂ ਕਹੋ ਨਾ ਕਿ ਅਸੀਂ ਕਾਸ਼ਤ ਕਰਕੇ ਤੇ ਮਾਰਕੀਟ ਸੁੱਟੇ ਆ,
ਜਾ ਕੇ ਉੱਥੇ ਬਹਿਈਏ ਆੜਤੀਆਂ ਕੋਲ, ਨਹੀਂ ਸਰ, ਕੋਈ ਨਹੀਂ ਬਚਣ ਦੇਣਗੇ ਤੁਹਾਨੂੰ। ਮੇਰੇ ਬਹੁਤ ਸਾਰੇ ਵੀਰ ਆੜਤੀਏ ਵੀ ਨੇ, ਅੱਛਾ ਠੀਕ ਹੈ, ਹੋ ਸਕਦਾ ਉਹਨਾਂ ਨੂੰ ਗੁੱਸਾ ਵੀ ਲੱਗੇ, ਲੇਕਿਨ ਇਹ ਰਿਐਲਿਟੀ ਹੈਗੀ ਆ। ਤੇ ਇਹਨਾਂ ਦੇ ਕਾਰੋਬਾਰ 'ਚ ਬਰਕਤ ਵੀ ਇਸ ਲਈ ਨਹੀਂ ਹੈ। ਅਗਰ ਬੇਸਿਕਲੀ ਤੇ ਸ਼ਰਈ ਤੌਰ ਤੇ ਅਗਰ ਦੇਖਿਆ ਜੇ ਤੇ ਸਾਡਾ ਟੋਟਲ ਨਿਜ਼ਾਮ ਹੀ ਗਲਤ ਹੈਗਾ। A to Z। ਕਿਸ ਤਰ੍ਹਾਂ ਕਿ ਇੱਕ ਚੀਜ਼ ਸਾਨੂੰ ਪਤਾ ਨਹੀਂ ਬੋਰੀ ਦੇ ਵਿੱਚ ਕੀ ਹੈਗੀ ਹੈ ਔਰ ਵਜ਼ਨ ਕਿੰਨਾ ਹੈ, ਅਸੀਂ ਉਹਦੇ ਉੱਤੇ ਖਲੋ ਕੇ ਉਹਦੇ ਰੇਟ ਲਾਈ ਜਾ ਰਹੇ ਹਾਂ। ਬੇਸਿਕਲੀ ਇਸਲਾਮ ਤੇ ਇਹ ਕਹਿੰਦਾ ਨਾ ਕਿ ਤੁਸੀਂ ਤੋਲ ਕੇ ਲਵੋ ਤੇ ਤੋਲ ਕੇ ਵੇਚੋ। ਵਿੱਚੋਂ ਹਾਂਜੀ ਤੁਹਾਨੂੰ ਪਤਾ ਹੋਵੇ ਮੈਨੂੰ ਨੁਕਸਾਨ ਹੈ ਯਾਰ, ਹਰ ਕੰਮ 'ਚ ਹੀ ਹੁੰਦਾ। ਹਾਂਜੀ ਹਾਂਜੀ। ਲੇਕਿਨ ਇਹ ਕੀ ਗੱਲ ਹੋਈ ਕਿ ਸਾਡਾ ਕਿਸਾਨ ਵੀ ਬੜਾ ਜ਼ਾਲਮ ਹੈ। ਮੈਂ ਤੇ ਸਾਫ਼ ਕਹਾਂਗਾ, ਉੱਤੇ ਕੁਛ ਹੋਰ ਤੇ ਥੱਲੇ ਕੁਛ ਹੋਰ। ਕੁਛ ਹੋਰ, ਉੱਤੇ VIP ਥੱਲੇ ਮਾੜੀ, ਥੱਲੇ ਉਸ ਤੋਂ ਮਾੜੀ। ਉਸ ਤੋਂ ਮਾੜੀ। ਯਾਰ ਮੈਂ ਇਸ ਤਰ੍ਹਾਂ ਦੇ ਬੰਦੇ ਵੀ ਦੇਖੇ, ਬਜ਼ੁਰਗ ਬੰਦੇ ਲੈ ਕੇ ਵਿਚਾਰੇ ਬੈਠੇ ਧਰੋ ਰਹੇ ਨੇ ਕਿ ਯਾਰ ਮੈਂ ਕੀ ਲਿਆ ਇਸ ਤੇ ਕੀ ਨਿਕਲਿਆ। ਕੀ ਨਿਕਲਿਆ ਤੇ ਫਿਰ ਉਹ ਆਵਾਂ ਹੀ ਲੱਗਣੀ ਆ। ਤੇ ਸਾਰੀ ਗੱਲ ਹੈ ਜੀ। ਫਿਰ ਕਹਿੰਦੇ ਅਸੀਂ ਮਰ ਗਏ। ਯਾਰ ਤੁਸੀਂ ਫਾਰ ਐਗਜ਼ਾਮਪਲ 5 ਤੋੜੇ ਲੈ ਕੇ ਆਏ ਹੋ, ਇੱਕ ਛਾਂਟ ਦਾ ਬਣਾ ਦਿਓ। ਜੇ ਤੁਸੀਂ ਉਹ 4 ਚੰਗੇ ਲੈ ਕੇ ਆਓਗੇ ਤੁਹਾਡਾ ਇੱਕ ਬ੍ਰਾਂਡ ਬਣ ਜਾਏਗਾ। ਸਾਰੀ ਗੱਲ ਹੈ, ਕਿ ਯਾਰ ਬੜਾ ਨਾਮ ਹੋ ਜਾਏਗਾ ਵਿੱਚ। ਫਲਾਣੇ ਬੰਦੇ ਦਾ ਮਾਲ ਆਂਦਾ ਔਰ ਇਹ ਹੈ ਇਸ ਤਰ੍ਹਾਂ ਕਿ ਕੁਝ ਜ਼ਿਮੀਂਦਾਰ ਬਹੁਤ ਅੱਛਾ ਮਾਲ ਭਰਦੇ ਨੇ। ਸਰ ਲੋਕ ਇੰਤਜ਼ਾਰ ਕਰਦੇ ਨੇ ਕਿ ਉਹਦਾ ਹੀ ਖਰੀਦਣਾ। ਜਿਹੜੇ ਅੱਛਾ ਵੇਚਦੇ ਨੇ ਉਹ ਪਹਿਲਾਂ ਹੀ ਖੜੇ ਹੁੰਦੇ ਉਹਦੇ ਉੱਤੇ। ਔਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬੋਲੀ ਤੋਂ ਬਗੈਰ ਹੀ ਚਲਾ ਜਾਂਦਾ ਸੌਦਾ ਤੇ ਬਾਅਦੋਂ ਲਿਖਿਆ ਜਾਂਦਾ ਜੀ ਇੰਨਾ ਇਹਨਾਂ ਦਾ। ਵਜ੍ਹਾ ਕੀ ਹੈ ਕਿ ਮਾਲ ਅੱਛਾ ਹੈ, ਟਰਸਟ ਹੈਗਾ, ਇਤਮਾਦ ਹੋਣਾ ਬੰਦੇ, ਇਤਮਾਦ ਹੈ। ਤੇ ਜਿਹੜੇ ਹਰਾਮਜ਼ਦਗੀ ਕਰਦੇ ਉੱਤੇ ਕੁਛ ਤੇ ਥੱਲੇ ਕੁਛ, ਤੇ ਫਿਰ ਉਹਨਾਂ ਦੀ ਮਾਰਕੀਟ 'ਚ ਵਰਥ ਵੀ ਨਹੀਂ ਹੁੰਦੀ ਯਾਰ। ਫਿਰ ਉਸ ਚੀਜ਼ 'ਚ ਬਰਕਤ ਹੀ ਹੈ ਨਹੀਂ, ਹਰਾਮ ਦੀ ਕਮਾਈ ਉਹ ਤੇ। ਫਿਰ ਕਹਿੰਦੇ ਆੜਤੀ ਲੁੱਟਦੇ। ਉਹ ਯਾਰ ਅਸੀਂ ਆਪ ਹੀ ਤੇ ਜ਼ਾਲਮ ਆ ਨਾ, ਅਸੀਂ ਆਪ ਹੀ ਤੇ ਕੁਛ ਨਹੀਂ ਕਰ ਰਹੇ। ਕੁਛ ਨਹੀਂ ਇਹ ਕਰਦੇ ਪੂਰਾ ਸਿਸਟਮ ਨੂੰ ਬਣਨਾ ਪੈਣਾ, ਫੇਰ ਹੀ ਕੁਛ ਬਣਨਾ। ਪੰਜਾਬ ਫੇਰ ਹੀ ਬਚ ਸਕਦਾ। ਨਹੀਂ ਤੇ ਪੰਜਾਬ ਦਾ ਕੋਈ ਹੱਲ ਨਹੀਂ ਹੈ। ਅੱਲਾ ਖੈਰ ਕਰੇ। ਸਾਡੀ ਇਹੀ ਕੋਸ਼ਿਸ਼ ਹੈਗੀ ਹੈ ਕਿ ਕਿਸਾਨ ਨੂੰ ਵੀ ਲੈ ਕੇ ਉਠਾਏ, ਨਾਲ ਲੈ ਕੇ ਟੁੱਟ ਸਕੀਏ। ਤੇ ਇਹ ਸਾਰਾ ਕੁਝ ਤਾਂ ਹੀ ਮੁਮਕਿਨ ਹੈ ਜੇ ਸਾਡਾ ਕਿਸਾਨ ਸੋਚੇਗਾ। ਤੇ ਮੈਨੂੰ ਉਮੀਦ ਹੈ ਕਿ ਸਾਡੇ ਜਿੰਨੇ ਵੀ ਕਿਸਾਨ ਵੀਰ ਨੇ ਉਹਨਾਂ ਲਈ ਇਹ ਬੜੀ ਅੱਛੀ ਰਹੇਗੀ ਪੋਡਕਾਸਟ। ਉਹਨਾਂ ਨੂੰ ਚੀਜ਼ਾਂ ਦੀ ਸਮਝ ਲੱਗੇਗੀ ਤਾਂ ਕਿ ਉਹ ਅੱਗੋਂ ਆਉਣ ਵਾਲੇ ਦਿਨਾਂ ਵਿੱਚ ਕਮ ਅਜ਼ ਕਮ ਗਲਤੀਆਂ ਨਾ ਕਰਨ। ਠੀਕ ਹੈ। ਤੁਹਾਡਾ ਵੀਰ ਇੰਜੀਨੀਅਰ ਸਬਜ਼ੀ ਵਾਲਾ। ਉਮੀਦ ਕਰਦਾ ਵਾਂ ਕਿ ਤੁਹਾਨੂੰ ਪੋਡਕਾਸਟ ਬਹੁਤ ਅੱਛੀ ਲੱਗੇਗੀ। ਪੋਡਕਾਸਟ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਔਰ ਇੰਨੀ ਸ਼ੇਅਰ ਕਰਨਾ ਹੈ ਕਿ ਸਾਡੇ ਚੜ੍ਹਦੇ ਪੰਜਾਬ ਤੱਕ ਜਾਂਦੀ ਰਹੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਸਾਡੇ ਕਿਸਾਨ ਵੀਰ ਜਿਹੜੇ ਨੇ ਲੈਂਦੇ ਤੇ ਉਹ ਕੀ ਗਲਤੀਆਂ ਕਰ ਰਹੇ ਨੇ, ਤੁਹਾਨੂੰ ਸਮਝਾ ਵੀ ਸਕਣ। ਮਿਹਰਬਾਨੀ, ਸ਼ੁਕਰੀਆ, ਅੱਲਾ ਹਾਫਿਜ਼। ਟਰਕੀ ਹੈ ਨਾ, ਟਰਕੀ ਦੀ ਗਵਰਨਮੈਂਟ ਖੁਦ ਖਰੀਦਦੀ ਹੈ ਫਾਰਮਰਸ ਕੋਲੋਂ। ਅੱਛਾ। ਤੇ ਅੱਗੇ ਖੁਦ ਹੀ ਵੇਚਦੀ ਹੈ ਗਵਰਨਮੈਂਟ। ਹੁਣ ਦੇਖੋ ਨਾ, ਜਿਹੜੀ ਇੱਕ ਬਹੁਤ ਵੱਡਾ ਇਸ਼ੂ ਹੈਗਾ, ਤੁਸੀਂ ਉਹ ਗੱਲ ਹੀ ਨਹੀਂ ਕੀਤੀ ਉਹਦੇ ਤੇ, ਹਾਲਾਂਕਿ ਕਰਨੀ ਚਾਹੀਦੀ ਸੀ ਤੁਹਾਨੂੰ। ਸਾਡੀਆਂ ਮੰਡੀਆਂ 'ਚ ਨਾ ਇੱਕ ਪਰਚੀ ਰੇਟ ਲਿਸਟ ਚੱਲਦੀ ਹਾਂਜੀ। ਠੀਕ ਹੈ। ਹੋਲਸੇਲ ਦੀ ਵੀ ਤੇ ਪਰਚੂਨ ਦੀ ਵੀ। ਨਾ ਤੇ ਉਸ ਤੇ ਹੋਲਸੇਲ ਵਿਕਦਾ ਤੇ ਨਾ ਹੀ ਉਹਦੇ ਤੇ ਪਰਚੂਨ ਵਿਕਦਾ। ਉਹ ਸਿਰਫ ਇੱਕ ਫਾਰਮੈਲਿਟੀ ਹੋ ਤੇ ਡਮੀ। ਹਾਂ ਯਾਰ ਦੇਖੋ, ਮੈਂ ਡੇਲੀ ਪਰਚੇਜ਼ਿੰਗ ਕਰਦਾ ਹਾਂ ਔਰ ਮੈਂ ਰੇਟ ਲਿਸਟ ਨੂੰ ਵੀ ਫਾਲੋ ਕਰ ਰਿਹਾ ਹੁੰਦਾ। ਕਿਸ ਤਰ੍ਹਾਂ ਹੁੰਦਾ ਹੈ ਕਿ ਚੀਜ਼ ਫਾਰ ਐਗਜ਼ਾਮਪਲ ਮਾਰਕੀਟ ਹੈ ਨਾ, ਕਿ ਹੁਣ 100 ਰੁਪਏ ਦੀ ਵਿਕ ਰਹੀ ਹੈ ਤੇ 8 ਵਜੇ 4 ਘੰਟੇ ਬਾਅਦ ਫਾਰ ਐਗਜ਼ਾਮਪਲ ਉਹ ਹੋ ਜੇ 200 ਰੁਪਏ ਕਿਲੋ। ਕਿੰਨਾ ਫਰਕ ਆ ਜਾਏਗਾ। ਸਾਰੀ ਗੱਲ ਵਜ੍ਹਾ ਇਹ ਹੈ ਕਿ ਬੰਦੇ ਜਾਂਦੇ ਹੀ ਨਹੀਂ ਹੈ ਬੋਲੀਆਂ ਤੇ, ਜਿਹੜੇ ਬੰਦੇ ਲਿਸਟਾਂ ਬਣਾਉਂਦੇ ਨੇ। ਹਾਲਾਂਕਿ ਇਹਨਾਂ ਨੂੰ ਜਾਣਾ ਚਾਹੀਦਾ। ਇੱਕ ਉੱਥੇ ਬੈਠੇ ਆਫਿਸ ਦੇ ਵਿੱਚ 2 ਰੁਪਏ ਪਲੱਸ ਮਾਈਨਸ ਕਰਕੇ ਤੇ ਛਾਪ ਦਿੰਦੇ ਆ। ਹੁਣ ਮੇਰੀ ਇੱਕ ਆਊਟਲੈਟ ਵੀ ਹੈਗੀ। ਅੱਛਾ। ਠੀਕ ਹੈ, ਜਿੱਥੋਂ ਮੈਂ ਸਟਾਰਟ ਲਿਆ ਸੀ। ਹਾਂਜੀ। ਏਸੀ ਸਾਹਿਬ ਆਉਂਦੇ ਨੇ, ਆ ਕੇ ਮੈਨੂੰ ਕਹਿੰਦੇ ਨੇ ਜੀ ਇਹ ਸਬਜ਼ੀ ਤੂੰ ਕਿਉਂ ਮਹਿੰਗੀ ਵੇਚ ਰਿਹਾ। ਮੈਂ ਕਿਹਾ ਜੀ ਮੈਨੂੰ ਮਿਲੀ ਮਹਿੰਗੀ। ਮੈਂ ਕਿਹਾ ਮੈਨੂੰ ਤੁਸੀਂ ਸਸਤੀ ਲੈ ਦਿਓ, ਮੈਂ ਸਸਤੀ ਵੇਚਦਾ। ਅੱਗੋਂ ਉਹਨਾਂ ਦਾ ਕੀ ਆਨਸਰ ਸੀ ਭਲਾ, ਕੰਮ ਛੱਡ ਦੇ ਜੇ ਨਹੀਂ ਤੈਨੂੰ ਸਮਝ ਆ ਰਹੀ। ਤੇ ਜਿੱਥੋਂ ਮਹਿੰਗੀ ਲਈ ਉਸ ਚੀਜ਼ ਨੂੰ ਕੰਟਰੋਲ ਨਹੀਂ ਕਰਨਾ, ਉਹਨੂੰ ਕੰਟਰੋਲ ਨਹੀਂ ਕਰਨਾ। ਕਾਨੂੰਨ ਮੈਜਿਸਟ੍ਰੇਟ ਕਿਹੜੀ ਚੀਜ਼ ਦਾ ਲਾਇਆ ਹੈ? ਮਾੜੇ ਬੰਦੇ ਨੂੰ ਦਬਾਉਣਾ ਬਸ। ਉਹ ਕਹਿੰਦੇ ਜੀ ਬਿਜ਼ਨਸ ਖਤਮ ਕਰ ਦਿਓ, ਅਸੀਂ ਉਹਦੇ ਤੇ ਕੁਝ ਨਹੀਂ ਕਰਨਾ, ਉਹਦੇ ਤੇ ਅਸੀਂ ਕੋਈ ਇੰਪਲੀਮੈਂਟੇਸ਼ਨ ਨਹੀਂ ਕਰਨੀ ਹੈ। ਯਾਰ ਜਦੋਂ ਤੁਸੀਂ ਜਾ ਕੇ ਖਲੋ ਕੇ ਬੋਲੀ ਨਹੀਂ ਦਵਾਓਗੇ। ਠੀਕ ਹੈ। ਇਹਨਾਂ ਨੇ ਮਾਡਲ ਸ਼ਾਪਸ ਬਣਾਈਆਂ।
ਤੇ ਮੇਰੇ ਇਲਾਕੇ 'ਚ ਅਲਹਮਦੁਲਿਲਾ ਮੇਰੀ ਸਭ ਨਾਲੋਂ ਵੱਡੀ ਦੁਕਾਨ ਹੈ। Nice. ਤੇ ਇਹਨਾਂ ਨੇ ਨਾ ਮਾਡਲ ਮੇਰੀ ਦੁਕਾਨ ਨੂੰ ਇਹਨਾਂ ਨੇ ਨੋਮੀਨੇਟ ਕੀਤਾ ਕਿ ਤੇਰੀ ਮਾਡਲ ਦੁਕਾਨ ਬਣਾਵਾਂਗੇ। ਹਾਂਜੀ ਮੈਂ ਕਿਹਾ ਕੋਈ ਮਸਲਾ ਨਹੀਂ। ਉਹਨੇ ਕਿਹਾ ਜੀ ਤੁਹਾਨੂੰ ਅਸੀਂ ਰੇਟ ਲਿਸਟ ਤੇ ਸੌਦਾ ਲੈ ਕੇ ਦਿਆਂਗੇ, ਤੁਸੀਂ ਰੇਟ ਲਿਸਟ ਤੇ ਵੇਚਣਾ। ਅੱਛਾ। ਮੈਂ ਕਿਹਾ ਕੋਈ ਮਸਲਾ ਨਹੀਂ, ਠੀਕ ਹੈ ਮੈਂ ਵੇਚ ਦਾਂਗਾ, ਤੁਸੀਂ ਮੈਨੂੰ ਕੋਈ ਨਾ ਕਿ ਰੇਟੋ ਰੇਟ ਵੇਚ ਦੇ, ਹਾਂਜੀ ਜਿਸ ਭਾਅ ਲਈ ਤੇ ਮੈਂ ਉਸ ਭਾਅ ਵੀ ਵੇਚ ਦਾਂਗਾ, ਕੋਈ ਗੱਲ ਨਹੀਂ ਹੈ, ਠੀਕ ਹੈ ਲੇਕਿਨ ਮੈਨੂੰ ਲੈ ਕੇ ਤੇ ਦਿਓ। ਅੱਛਾ ਇਹਨਾਂ ਕਿ ਤੁਸੀਂ ਸਵੇਰ ਨੂੰ ਉੱਥੇ ਸਾਡੀ ਟੀਮ ਹੋਣੀ ਹੈ ਤੇ ਤੁਸੀਂ ਚਲੇ ਜਾਣਾ, ਤੁਹਾਨੂੰ ਪਰਚੇਜ਼ਿੰਗ ਕਰਕੇ ਦੇਣਗੇ। ਮੈਂ ਪਰਚੇਜ਼ਿੰਗ ਕਰਕੇ ਮੈਂ ਗਿਆ, ਉਹਨੇ ਕਿਹਾ ਬਾਈ ਜੀ ਇੱਥੋਂ ਖਰੀਦ ਲਓ ਤੇ ਇਹ ਤੁਹਾਨੂੰ ਅਸੀਂ ਖਰੀਦ ਦਿੰਦੇ ਹਾਂ ਤੇ ਲੈ ਜਾਓ। ਲੈ ਜੀ। ਮੈਂ ਕਿਹਾ ਠੀਕ ਹੈ ਆਜੋ। ਉੱਥੇ ਗਏ ਆ ਤੇ ਜਿਹੜੀ ਸਭ ਨਾਲ ਥੱਕੀ ਸਬਜ਼ੀ ਸੀ ਨਾ, ਕਹਿੰਦਾ ਇਹ ਲੈ ਜਾਓ। ਮੈਂ ਕਹਿੰਦਾ ਮੈਂ ਕਦੀ ਜ਼ਿੰਦਗੀ 'ਚ ਨਹੀਂ ਵੇਚੀ, ਠੀਕ ਹੈ। ਮੈਂ ਕਿਹਾ ਅਸੀਂ ਤੇ ਸਾਫ ਸੁਥਰਾ ਚੁਣ ਕੇ ਮਾਲ ਲੈ ਕੇ ਜਾਣਾ। ਹਾਂ ਕਹਿੰਦਾ ਨਹੀਂ ਨਹੀਂ ਇਹ ਤੇ ਫਿਰ ਇੰਜ ਰਲਵਾ ਮਿਲਵਾ ਹੀ ਆਣਾ ਹੈ, ਭੈੜੀ ਚੰਗੀ ਸਾਰੀ ਮਿਕਸ ਹੀ ਹੈ। ਮੈਂ ਕਿਹਾ ਤੇ ਮੇਰੀ ਦੁਕਾਨਦਾਰੀ ਖਰਾਬ ਹੋਏਗੀ, ਮੈਂ ਤੇ ਨਹੀਂ ਵੇਚਾਂਗਾ। ਸਰ ਜਦੋਂ ਤੱਕ ਇਹਨਾਂ ਦਾ ਮੰਡੀਆਂ ਤੇ ਕੰਟਰੋਲ ਨਹੀਂ ਨਾ ਹੋਏਗਾ, ਉਦੋਂ ਤੱਕ ਐਂਡ ਕੰਜ਼ਿਊਮਰ ਨੂੰ ਫਾਇਦਾ ਨਹੀਂ ਹੋ ਸਕਦਾ। ਤੇ ਜਿਹੜੇ ਬੰਦੇ ਮਾਡਲ ਬਾਜ਼ਾਰੋਂ ਸਬਜ਼ੀਆਂ ਲੈ ਕੇ ਆਉਂਦੇ ਨਾ, ਉਹ ਦੇਖ ਲੈਣ ਉੱਥੇ ਥੱਕਿਆ ਮਾਲ ਹੀ ਹੁੰਦਾ ਹੀ। ਥੱਕਿਆ ਮੈਂ ਨਾ ਮੈਨੂੰ ਮੇਰੇ ਦੋਸਤਾਂ ਨੇ ਕਿਹਾ ਕਿ ਯਾਰ ਬਾਜ਼ਾਰ ਵਿੱਚ ਬੜਾ ਫਾਇਦਾ ਹੈਗਾ, ਬਾਜ਼ਾਰਾਂ 'ਚ ਨਾ। ਅੱਛਾ ਮੈਂ ਕਿਹਾ ਚਲੋ, ਮੈਂ ਕਿਹਾ ਕਿਵੇਂ ਕਰਨਾ? ਉਹਨੇ ਕਿਹਾ ਜੀ ਜੋ ਹਫਤਾ ਬਾਜ਼ਾਰ ਲੱਗਦਾ ਸੀ, ਹਫਤਾ ਨਹੀਂ ਐਤਵਾਰ ਬਾਜ਼ਾਰ ਲੱਗਦਾ ਸੀ ਵਾਦਤ ਕਲੋਨੀ। ਤੇ ਮੈਨੂੰ ਅੱਜ ਵੀ ਯਾਦ ਹੈ, ਮੈਨੂੰ ਉਹ ਨਾਲ ਦਾ ਕਹਿੰਦਾ ਬਾਈ ਜੁਮੇ ਵਾਲੇ ਦਿਨ ਜਾ ਕੇ ਨਾ ਟਿੰਡੇ ਲੈ ਆਵਾਂਗੇ। ਟਿੰਡੇ ਲੈ ਕੇ ਆਏ ਪੱਕੇ, ਕਹਿ ਕੇ ਪੱਕੇ, ਅੱਛਾ ਵੇਖ ਕੇ ਲੈ ਕੇ ਪੱਕੇ ਨੇ। ਬਾਈ ਵੇਚੀਏ ਕਿਵੇਂ? ਉੱਥੇ ਪੱਕੇ ਚੰਗੇ ਲੈ ਕੇ ਆਵਾਂਗੇ ਤੇ ਰੇਲਿਸ ਤੇ ਵੇਚਣੇ ਪੈਣੇ, ਉਹਦੇ ਨੁਕਸਾਨ ਹੋਏਗਾ। ਪੱਕੇ ਲੈ ਕੇ ਆ ਤੇ ਲੋਕ ਲੈ ਹੀ ਜਾ ਰਹੇ। ਅਸੀਂ ਵੀ ਆਪਸ ਦੀ ਗੱਲ ਆ, ਅਸੀਂ ਵੀ ਮਾਡਲ ਬਾਜ਼ਾਰ ਤੇ ਖਾ ਰਹੇ ਸਾਲ ਇੱਕ ਤੋਂ। ਮਸਲਾ ਹੀ ਹੈ ਵੇ ਨਾ ਕਿ ਕੋਈ ਕੰਟਰੋਲ ਹੀ ਨਹੀਂ ਹੈ ਕੋਈ ਯਾਰ। ਫਾਇਦਾ ਨਹੀਂ। ਹਾਲਾਂਕਿ ਉੱਥੇ ਬੜੀ ਇਹਨਾਂ ਨੇ ਨਾ ਬੜੀ ਫੈਸਿਲਿਟੇਟ ਕੀਤਾ ਚੀਜ਼ਾਂ ਨੂੰ, ਠੀਕ ਹੈ। ਅੱਛਾ ਉੱਥੇ ਵੀ ਮੈਂ ਇੱਕ ਦੋਸਤ ਨੇ ਮੈਨੂੰ ਦੱਸਿਆ ਸੀ, ਮੈਂ ਹੱਥੀਂ ਤੇ ਨਹੀਂ ਦੇਖਿਆ, ਤੇ ਕਹਿੰਦੇ ਨੇ ਰੇਲਿਸਟਾਂ ਨੂੰ ਪੈਸੇ ਦੇ ਕੇ ਰੇਲਿਸਟ ਤੇ ਰੇਟ ਵਧਵਾ ਲਿਆ ਮੈਂ। ਅੱਛਾ ਇੱਥੇ ਤੱਕ ਵੀ ਹੁੰਦਾ ਕੰਮ। ਭਾਈ ਪਾਕਿਸਤਾਨ ਹੈ, ਤੁਸੀਂ ਇਹਦੇ ਵਿੱਚ ਹਰ ਚੀਜ਼ ਤੁਸੀਂ ਸੋਚ ਸਕਦੇ ਹੋ ਕਿ ਇੱਥੇ ਇਹ ਚੀਜ਼ਾਂ ਹੋ ਸਕਦੀਆਂ ਤੇ ਹੁੰਦੀਆਂ ਵੀ ਨੇ। ਯਾਰ ਇੱਕ ਪ੍ਰਿੰਟ ਦਾ ਨਾ, ਇੱਕ ਪ੍ਰਿੰਟ ਦੇ 30 ਰੁਪਏ ਲੈਂਦੇ ਨੇ। ਹਾਂਜੀ ਕਿਹੜੀ ਚੀਜ਼ ਦੇ 30 ਰੁਪਏ ਲੈ ਰਹੇ ਹੋ? ਸਾਨੂੰ ਉਹਦੇ ਬਦਲੇ ਕੀ ਦੇ ਰਹੇ ਹੋ? ਤੁਸੀਂ ਤੇ ਉੱਥੇ ਜਾ ਕੇ ਰੇਟ ਵੀ ਨਹੀਂ ਪੂਰਾ ਮਤਲਬ ਲਿਖ ਵੀ ਨਹੀਂ ਰਹੇ ਨਾ ਕਿ ਇੰਨੇ ਇੰਨੇ ਦੀ ਮਤਲਬ ਇਹ ਵਿਕ ਰਿਹਾ, ਲਾਟ ਇੰਨੇ ਦਾ ਵਿਕ ਰਿਹਾ। ਤੁਸੀਂ ਉਹਦਾ ਮੇਨ ਰੇਸ਼ੋ ਵੀ ਨਹੀਂ ਕੱਢ ਕੇ ਸਾਨੂੰ ਰੇਟ ਦੇ ਰਹੇ ਨਾ। ਹਾਂਜੀ ਸਿਰਫ ਇੱਕ ਪ੍ਰਿੰਟ ਉਹੀ 1-2 ਰੁਪਏ ਉੱਤੇ ਥੱਲੇ ਕਰਕੇ ਤੇ ਸਾਨੂੰ ਠੋਕੀ ਜਾ ਰਹੇ ਤੇ ਉਹਦੇ ਵੀ ਪੈਸੇ ਲਈ ਜਾ ਰਹੇ। ਉਹਦੇ ਪੈਸੇ ਲਈ ਜਾ ਰਹੇ। ਬੋਲੋ, ਉੱਠੋ, ਆਪਣੇ ਨਾਲ ਦਿਆਂ ਨੂੰ ਉਠਾਓ ਕਿ ਯਾਰ ਇਸ ਚੀਜ਼ ਦੇ ਬਾਰੇ ਬੋਲੋ। ਬਾਈ ਉਹ ਉੱਥੇ ਸੁੱਟ ਦਿੰਦੇ ਕਿ ਬਦੋਂ ਨਿਕਲਣ ਵੀ ਨਹੀਂ ਜਾ ਸਕਦਾ, ਬਾਅਦ ਹੀ ਤੇ ਬਾਅਦ। ਅਸੀਂ ਕੀ ਚੀਜ਼ ਆ, ਵੱਡੇ ਵੱਡੇ ਜਿਹੜੇ ਨੇ ਉਹਨਾਂ ਨੂੰ ਦਬਾ ਦਿੰਦੇ। ਤੇ ਭਾਜੀ ਅਸੀਂ ਤੇ ਸਾਡੀ ਤੇ ਐਵੇਂ ਛੋਟੀ ਜਿਹੀ ਕੋਸ਼ਿਸ਼ ਆ, ਹਾਂਜੀ ਅਸੀਂ ਕਰਦੇ ਆ। ਅਸੀਂ ਇਹਨਾਂ ਸਿਸਟਮ ਨੂੰ ਨਹੀਂ ਕਦੇ ਵੀ ਚੈਲੰਜ ਕਰ ਸਕਦੇ। ਅਸੀਂ ਜੇ ਕਿਸੇ ਲਈ ਆਵਾਜ਼ ਚੁੱਕ ਸਕਦੇ ਆ ਜਾਂ ਕਿਸੇ ਨੂੰ ਅਵੇਅਰਨੈਸ ਦੇ ਸਕਦੇ ਹਾਂ ਤਾਂ ਸਾਡਾ ਕਿਸਾਨ ਹੈ, ਅਗਰ ਉਹ ਸਮਝ ਸਕੇ। ਕੋਸ਼ਿਸ਼ ਕਰਦਾ ਵਾਂ ਕਿ ਆਪਣੇ ਕਿਸਾਨ ਨੂੰ ਅਵੇਅਰਨੈਸ ਦਿਆਂ, ਉਹਨੂੰ ਕਹਾਂ ਕਿ ਮਤਲਬ ਤੂੰ ਇਹ ਕਾਸ਼ਤ ਕਰ, ਤੂੰ ਇਸ ਤਰ੍ਹਾਂ ਵੇਚ, ਮਾਰਕੀਟਿੰਗ ਕਰ ਪ੍ਰੋਪਰ, ਠੀਕ ਹੈ, ਫੇਰ ਹੀ ਬਚ ਸਕਦਾ। ਤੇ ਭਾਜੀ ਲਾਸਟ ਵਿੱਚ ਆਪਣੇ ਕਿਸਾਨਾਂ ਵਾਸਤੇ ਕੋਈ ਮੈਸੇਜ? ਇਹੀ ਕਹਾਂਗਾ ਕਿ ਜਿੰਨਾ ਟਾਈਮ ਤੁਸੀਂ ਕਾਸ਼ਤ ਕਰਨ ਤੇ ਲਾਉਂਦੇ ਹੋ ਨਾ, ਮਿਹਨਤ ਕਰਦੇ, ਇੰਨੀ ਮਿਹਨਤ ਮਾਰਕੀਟਿੰਗ ਤੇ ਵੀ ਕਰੋ ਤਾਂ ਕਿ ਤੁਸੀਂ ਅੱਛਾ ਮੁਆਵਜ਼ਾ ਉਠਾ ਸਕੋ। ਮੈਨੂੰ ਉਮੀਦ ਹੈ ਕਿ ਅਗਰ ਇੰਨੀ ਮਿਹਨਤ ਹੈ ਮਾਰਕੀਟਿੰਗ ਤੇ ਲਗਾਉਣਗੇ ਨਾ ਤੇ ਬਹੁਤ ਅੱਗੇ ਚਲੇ ਜਾਣਗੇ, ਇਹਨਾਂ ਨੂੰ ਇਹਨਾਂ ਦਾ ਸਹੀ ਰੇਟ ਮਿਲ ਜਾਏਗਾ, ਠੀਕ ਹੈ। ਫਾਰ ਐਗਜ਼ਾਮਪਲ ਹੁਣ ਟਮਾਟਰ ਨੇ ਨਾ, ਹਾਂਜੀ ਟਮਾਟਰ ਆਉਂਦੇ ਨਾ ਤੇ ਬਹੁਤ ਸਸਤਾ ਹੁੰਦਾ, ਠੀਕ ਹੈ। ਅਗਰ ਫਾਰ ਐਗਜ਼ਾਮਪਲ 10 ਰੁਪਏ ਕਿਲੋ ਵੀ ਵਿਕਦਾ, ਮੈਂ ਆਪ ਆਪਣੀ ਦੁਕਾਨ ਤੇ ਵੇਚਦਾ, ਮਤਲਬ ਸਪਲਾਈ ਤੇ ਵੇਚਦਾ। ਅਗਰ ਅਸੀਂ ਉਹਨੂੰ ਸੇਵ ਕਰ ਲਈਏ ਕੈਚਅਪ ਦੀ ਸ਼ਕਲ 'ਚ ਜਾਂ ਕਿ ਉਹਦਾ ਪਾਊਡਰ ਬਣਾ ਲਈਏ, ਇਸ ਤਰ੍ਹਾਂ ਬਚ ਸਕਦੇ ਹਾਂ ਅਸੀਂ ਵੈਲਿਊ ਐਡੀਸ਼ਨ ਕਰਕੇ। ਵੈਸੇ ਕਦੇ ਵੀ ਨਹੀਂ ਬਚ ਸਕਦੇ। ਫਾਰ ਐਗਜ਼ਾਮਪਲ ਤੁਹਾਡਾ ਅਮਰੂਦ ਦਾ ਬਾਗ ਹੈ, ਹਾਂਜੀ, ਤੁਸੀਂ ਬਜਾਏ ਕਿ ਆੜ੍ਹਤੀਏ ਕੋਲ ਲੈ ਕੇ ਜਾਓ, ਤੁਸੀਂ ਲੋਕਾਂ ਦਾ ਰੋਜ਼ਗਾਰ ਬਣ ਸਕਦੇ ਹੋ। 8-10 ਬੰਦੇ ਲਓ, ਉਹਨਾਂ ਨੂੰ ਤੁਸੀਂ ਰੇਹੜੀਆਂ ਲੈ ਕੇ ਦਿਓ, ਠੀਕ ਹੈ। ਹਾਂਜੀ ਉਹਨਾਂ ਕੋਲ ਬਾਈ ਜੀ ਮੈਂ ਤੁਹਾਨੂੰ ਇਸ ਭਾਅ ਦੇ ਦਿੱਤਾ, ਜਿਸ ਭਾਅ ਮੈਂ ਜਾ ਕੇ ਲੁੱਟਿਆ ਜਾਣਾ ਸੀ ਉਹਦੇ ਕੋਲੋਂ, ਆੜ੍ਹਤੀਏ ਕੋਲੋਂ, ਤੁਸੀਂ ਆਪਣੇ 10-20 ਰੱਖ ਕੇ ਨਾ ਵੇਚ ਕੇ ਆਇਓ। ਚਲੋ ਇੰਨਾ ਤੇ ਘੱਟੋ ਘੱਟ ਹੋਏਗਾ ਨਾ ਕਿ ਤੁਸੀਂ ਲੋਕਾਂ ਦੀ ਮਦਦ ਤੇ ਕਰ ਰਹੇ ਹੋ।
ਤੇ ਤੁਸੀਂ ਜਾ ਕੇ ਉੱਥੇ ਉਹਦੇ ਨਹੀਂ ਬੈਠੇ ਹੋਏ ਆਫਿਸ ਦੇ ਵਿੱਚ ਕਿ ਯਾਰ ਸਾਨੂੰ ਪੈਸੇ ਦੇ, ਦਿਮਾਗ ਨੂੰ ਤੇ ਦਿਲ ਨੂੰ ਸਕੂਨ ਤੇ ਹੋਏਗਾ ਨਾ। ਸਕੂਨ ਹੋਏਗਾ। ਇਸ ਤਰ੍ਹਾਂ ਹੀ ਬਚ ਸਕਦੇ ਆ। ਇਸ ਤੋਂ ਇਲਾਵਾ ਕੋਈ ਹੱਲ ਨਹੀਂ। ਉਸ ਤੋਂ ਇਲਾਵਾ ਕੋਈ ਹਾਲ ਨਹੀਂ। ਅਗਰ ਤੁਸੀਂ ਕਹੋ ਨਾ ਕਿ ਅਸੀਂ ਕਾਸ਼ਤ ਕਰਕੇ ਤੇ ਮਾਰਕੀਟ ਸੁੱਟੇ ਆ, ਜਾ ਕੇ ਉੱਥੇ ਬਹਿਈਏ ਆੜਤੀਆਂ ਕੋਲ, ਨਹੀਂ ਸਰ, ਨਹੀਂ ਬਚਣ ਦੇਣਗੇ ਤੁਹਾਨੂੰ। ਮੇਰੇ ਬਹੁਤ ਸਾਰੇ ਵੀਰ ਆੜਤੀ ਵੀ ਨੇ, ਅੱਛਾ, ਠੀਕ ਹੈ, ਹੋ ਸਕਦਾ ਉਹਨਾਂ ਨੂੰ ਗੁੱਸਾ ਵੀ ਲੱਗੇ, ਲੇਕਿਨ ਇਹ ਰਿਐਲਿਟੀ ਹੈਗੀ ਆ। ਤੇ ਇਹਨਾਂ ਦੇ ਕਾਰੋਬਾਰ 'ਚ ਬਰਕਤ ਵੀ ਇਸ ਲਈ ਨਹੀਂ ਹੈ। ਅਗਰ ਬੇਸਿਕਲੀ ਤੇ ਸ਼ਰਈ ਤੌਰ ਤੇ ਅਗਰ ਦੇਖਿਆ ਜੇ ਤੇ ਸਾਡਾ ਟੋਟਲ ਨਿਜ਼ਾਮ ਹੀ ਗਲਤ ਹੈਗਾ। A to Z। ਕਿਸ ਤਰ੍ਹਾਂ ਕਿ ਇੱਕ ਚੀਜ਼ ਸਾਨੂੰ ਪਤਾ ਨਹੀਂ ਬੋਰੀ ਦੇ ਵਿੱਚ ਕੀ ਹੈਗੀ ਹੈ ਔਰ ਵਜ਼ਨ ਕਿੰਨਾ ਹੈ, ਅਸੀਂ ਉਹਦੇ ਉੱਤੇ ਖਲੋ ਕੇ ਉਹਦੇ ਰੇਟ ਲਾਈ ਜਾ ਰਹੇ ਹਾਂ। ਬੇਸਿਕਲੀ ਇਸਲਾਮ ਤੇ ਇਹ ਕਹਿੰਦਾ ਨਾ ਕਿ ਤੁਸੀਂ ਤੋਲ ਕੇ ਲਵੋ ਤੇ ਤੋਲ ਕੇ ਵੇਚੋ। ਹਾਂਜੀ, ਤੁਹਾਨੂੰ ਪਤਾ ਹੋਵੇ ਮੈਨੂੰ ਨੁਕਸਾਨ ਹੈ ਯਾਰ, ਹਰ ਕੰਮ 'ਚ ਹੀ ਹੁੰਦਾ। ਹਾਂਜੀ। ਲੇਕਿਨ ਇਹ ਕੀ ਗੱਲ ਹੋਈ ਕਿ ਸਾਡਾ ਕਿਸਾਨ ਵੀ ਬੜਾ ਜ਼ਾਲਮ ਹੈ। ਮੈਂ ਤੇ ਸਾਫ਼ ਕਹਾਂਗਾ, ਉੱਤੇ ਕੁਛ ਹੋਰ ਤੇ ਥੱਲੇ ਕੁਛ ਹੋਰ। ਉੱਤੇ VIP ਥੱਲੇ ਮਾੜੀ, ਥੱਲੇ ਉਸ ਤੋਂ ਮਾੜੀ, ਉਸ ਤੋਂ ਮਾੜੀ। ਯਾਰ ਮੈਂ ਇਸ ਤਰ੍ਹਾਂ ਦੇ ਬੰਦੇ ਵੀ ਦੇਖੇ, ਬਜ਼ੁਰਗ ਬੰਦੇ ਲੈ ਕੇ ਵਿਚਾਰੇ ਬੈਠੇ ਧਰੋ ਰਹੇ ਨੇ ਕਿ ਯਾਰ ਮੈਂ ਕੀ ਲਿਆ ਸੀ ਤੇ ਕੀ ਨਿਕਲਿਆ, ਤੇ ਫਿਰ ਉਹ ਆਵਾਂ ਹੀ ਲੱਗਣੀ ਆ। ਤੇ ਸਾਰੀ ਗੱਲ ਹੈ ਜੀ। ਫਿਰ ਕਹਿੰਦੇ ਅਸੀਂ ਮਰ ਗਏ। ਯਾਰ ਤੁਸੀਂ ਫਾਰ ਐਗਜ਼ਾਮਪਲ 5 ਤੋੜੇ ਲੈ ਕੇ ਆਏ ਹੋ, ਇੱਕ ਛਾਂਟ ਦਾ ਬਣਾ ਦਿਓ। ਜੇ ਤੁਸੀਂ ਉਹ 4 ਚੰਗੇ ਲੈ ਕੇ ਆਓਗੇ ਤੁਹਾਡਾ ਇੱਕ ਬ੍ਰਾਂਡ ਬਣ ਜਾਏਗਾ ਕਿ ਯਾਰ ਬੜਾ ਨਾਮ ਹੋ ਜਾਏਗਾ ਵਿੱਚ, ਫਲਾਣੇ ਬੰਦੇ ਦਾ ਮਾਲ ਆਂਦਾ। ਔਰ ਇਹ ਹੈ ਇਸ ਤਰ੍ਹਾਂ ਕਿ ਕੁਝ ਜ਼ਿਮੀਂਦਾਰ ਬਹੁਤ ਅੱਛਾ ਮਾਲ ਭਰਦੇ ਨੇ ਸਰ, ਲੋਕ ਇੰਤਜ਼ਾਰ ਕਰਦੇ ਨੇ ਕਿ ਉਹਦਾ ਹੀ ਖਰੀਦਣਾ। ਜਿਹੜੇ ਅੱਛਾ ਵੇਚਦੇ ਨੇ ਉਹ ਪਹਿਲਾਂ ਹੀ ਖੜੇ ਹੁੰਦੇ ਉਹਦੇ ਉੱਤੇ। ਔਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬੋਲੀ ਤੋਂ ਬਗੈਰ ਹੀ ਚਲਾ ਜਾਂਦਾ ਸੌਦਾ ਤੇ ਬਾਅਦੋਂ ਲਿਖਿਆ ਜਾਂਦਾ ਜੀ ਇੰਨਾ ਇਹਨਾਂ ਦਾ। ਵਜ੍ਹਾ ਕੀ ਹੈ ਕਿ ਮਾਲ ਅੱਛਾ ਹੈ, ਟਰਸਟ ਹੈਗਾ, ਇਤਮਾਦ ਹੈ ਨਾ, ਇਤਮਾਦ ਹੈ। ਤੇ ਜਿਹੜੇ ਹਰਾਮਦਗੀ ਕਰਦੇ ਉੱਤੇ ਕੁਛ ਤੇ ਥੱਲੇ ਕੁਛ, ਤੇ ਫਿਰ ਉਹਨਾਂ ਦੀ ਮਾਰਕੀਟ 'ਚ ਵਰਥ ਵੀ ਨਹੀਂ ਹੁੰਦੀ ਹੈ। ਫਿਰ ਉਸ ਚੀਜ਼ 'ਚ ਬਰਕਤ ਹੀ ਹੈ ਨਹੀਂ, ਹਰਾਮ ਦੀ ਕਮਾਈ। ਉਹ ਤੇ ਫਿਰ ਕਹਿੰਦੇ ਆੜਤੀਏ ਲੁੱਟਦੇ। ਉਹ ਯਾਰ ਅਸੀਂ ਆਪ ਹੀ ਤੇ ਜ਼ਾਲਮ ਆ ਨਾ, ਅਸੀਂ ਆਪ ਹੀ ਤੇ ਕੁਛ ਨਹੀਂ ਕਰ ਰਹੇ। ਇਹ ਪੂਰਾ ਸਿਸਟਮ ਨੂੰ ਬਣਨਾ ਪੈਣਾ, ਫੇਰ ਹੀ ਕੁਛ ਬਣਨਾ। ਪੰਜਾਬ ਫੇਰ ਹੀ ਬਚ ਸਕਦਾ, ਨਹੀਂ ਤੇ ਪੰਜਾਬ ਦਾ ਕੋਈ ਹੱਲ ਨਹੀਂ ਹੈ। ਅੱਲਾ ਖੈਰ ਕਰੇ। ਸਾਡੀ ਇਹੀ ਕੋਸ਼ਿਸ਼ ਹੈਗੀ ਹੈ ਕਿ ਕਿਸਾਨ ਨੂੰ ਵੀ ਲੈ ਕੇ ਉਠਾਏ, ਨਾਲ ਲੈ ਕੇ ਟੁੱਟ ਸਕੀਏ। ਤੇ ਇਹ ਸਾਰਾ ਕੁਝ ਤਾਂ ਹੀ ਮੁਮਕਿਨ ਹੈ ਜੇ ਸਾਡਾ ਕਿਸਾਨ ਸੋਚੇਗਾ। ਤੇ ਮੈਨੂੰ ਉਮੀਦ ਹੈ ਕਿ ਸਾਡੇ ਜਿੰਨੇ ਵੀ ਕਿਸਾਨ ਵੀਰ ਨੇ ਉਹਨਾਂ ਲਈ ਇਹ ਬੜੀ ਅੱਛੀ ਰਹੇਗੀ ਪੋਡਕਾਸਟ। ਉਹਨਾਂ ਨੂੰ ਚੀਜ਼ਾਂ ਦੀ ਸਮਝ ਲੱਗੇਗੀ ਤਾਂ ਕਿ ਉਹ ਅੱਗੋਂ ਆਉਣ ਵਾਲੇ ਦਿਨਾਂ ਵਿੱਚ ਕਮ ਅਜ਼ ਕਮ ਗਲਤੀਆਂ ਨਾ ਕਰਨ। ਠੀਕ ਹੈ, ਤੁਹਾਡਾ ਵੀਰ ਇੰਜੀਨੀਅਰ ਸਬਜ਼ੀ ਵਾਲਾ। ਉਮੀਦ ਕਰਦਾ ਵਾਂ ਕਿ ਤੁਹਾਨੂੰ ਪੋਡਕਾਸਟ ਬਹੁਤ ਅੱਛੀ ਲੱਗੇਗੀ। ਪੋਡਕਾਸਟ ਨੂੰ ਸ਼ੇਅਰ ਜ਼ਰੂਰ ਕਰਨਾ, ਔਰ ਇੰਨੀ ਸ਼ੇਅਰ ਕਰਨਾ ਕਿ ਸਾਡੇ ਚੜ੍ਹਦੇ ਪੰਜਾਬ ਤੱਕ ਜਾਂਦੀ ਰਹੇ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਸਾਡੇ ਕਿਸਾਨ ਵੀਰ ਜਿਹੜੇ ਨੇ ਲਹਿੰਦੇ ਤੇ ਉਹ ਕੀ ਗਲਤੀਆਂ ਕਰ ਰਹੇ ਨੇ, ਤੁਹਾਨੂੰ ਸਮਝਾ ਵੀ ਸਕਣ। ਮਿਹਰਬਾਨੀ, ਸ਼ੁਕਰੀਆ, ਅੱਲਾ ਹਾਫਿਜ਼।